ਇਹ ਬਾਅਦ ਚ ਪਤਾ ਲੱਗੇ ਵੀ ਇਹਦਾ ਸਿਲੰਡਰ ਮੁੱਕ ਗਿਆ, ਤੁਸੀਂ ਲੱਤ ਲਾ ਕੇ ਲਿਆਉਣੇ ਤੁਹਾਨੂੰ। 2 ਸਿਲੰਡਰ ਇੱਕ ਜਾਨ। ਇਹਨਾਂ ਨੇ ਇਸ ਕਿਸਮ ਦਾ ਉੱਤੇ ਛਾੜਾ ਪਾਇਆ ਜਹਾਜ਼ 'ਚ। ਸਵਾਰੀਆਂ ਪਾਇਲਟ ਨੂੰ ਕਹਿੰਦੀਆਂ ਯਾਰ ਜਾਂ ਉਹਨਾਂ ਨੂੰ ਚੁੱਪ ਕਰਾ ਦੇ ਜਾਂ ਜਹਾਜ਼ ਮਾਰ ਦੇ। ਉਹ ਇਨਸਾਨ ਮੈਂ ਉਹਨੂੰ ਸਮਝਦੀ ਕੁਛ ਨਹੀਂ ਜਿਹੜਾ ਆਪਣੇ ਖੁਆਬ ਹੀ ਨਾ ਪੂਰੇ ਕਰ ਪਾਏ। अस्सलाम वालेकुम जी नाज़रीन, टी टाइम में खुश आमदीद। कैसे हैं आपका? ਇਹ ਤੇ ਇਹਨੇ ਵੈਸੇ ਬਕਵਾਸ ਕੀਤੀ ਆਦਤ ਹੈ ਨਹੀਂ, ਲੇਕਿਨ ਗੱਲ ਇਹ ਹੈ ਕਿ ਫਰੀਦ ਸਾਹਿਬ ਨਹੀਂ ਹੈ। ਫਰੀਦ ਸਾਹਿਬ ਦੀ ਵਾਲਦਾ ਨੂੰ ਅਟੈਕ ਹੋਇਆ ਫਾਲਜ ਦਾ। ਅੱਲਾਹ ਪਾਕ ਉਹਨਾਂ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਉਹ ਹਸਪੀਟਲ ਸੀ ਤੇ ਦੁਆ ਕਰਨਾ ਸਾਰੇ ਉਹਨਾਂ ਦੀ ਵਾਲਦਾ ਵਾਸਤੇ ਸਪੈਸ਼ਲੀ। ਠੀਕ ਹੈ ਜੀ। ਔਰ ਨਾਜ਼ਰੀਨ ਅੱਜ ਦਾ ਟੀ ਟਾਈਮ ਜਿਹੜਾ ਬੜਾ ਉਹ ਹੋਣ ਵਾਲਾ, ਜਿਹੜਾ ਉਹਨੂੰ ਕਹਿੰਦੇ ਸਮੂਥ। ਇੰਟਰਸਟਡ ਨਹੀਂ, ਸਮੂਥ। ਹਾਂ ਸਮੂਥ। ਆ ਦੇਖੀ, ਜਦੋਂ ਕੋਈ ਚੀਜ਼ ਇੰਜ ਹਿਲਾਓ ਤਾਂ ਆਪੇ ਹਿਲਦੀ ਆ, ਰੁਕਦੀ ਨਹੀਂ। ਆ ਦੇਖੀ, ਆ ਦੇਖੀ, ਜ਼ੋਰ ਦੀ ਕਰ, ਫੈਸਲ ਜ਼ੋਰ ਦੀ ਲਾ। ਨਹੀਂ ਮੈਨੂੰ ਲਾ ਐਨ, ਨਹੀਂ ਇੰਜ ਕਰਕੇ ਲਾ। ਲੱਖ ਪੱਠੇ ਖਿੱਚੇ ਗਏ। ਆਦੇ ਇੰਜ ਕਰਕੇ ਨਾ। ਇਹ ਕਿੱਦਾਂ ਕਰ ਲਿਆ ਉਸਤਾਦ ਜੀ? ਉਸਤਾਦ ਜੀ ਇਹ ਕਿੱਦਾਂ? ਠਲ ਤੋਂ ਵੱਜਦੇ ਤਾਂ ਯਾਰ ਵੇਖ ਲਓ, ਮੇਰੇ ਉਸਤਾਦ ਕੁਛ ਵੀ ਕਰ ਦਿੰਦੇ ਨੇ। ਉਸਤਾਦ ਜੀ ਇਹ ਸਾਲਾ ਆਮ ਬੰਦਾ ਕਰ ਹੀ ਨਹੀਂ ਸਕਦਾ। ਮੈਂ ਕਹਿੰਦਾ ਖਾਸ ਵੀ ਨਹੀਂ ਕਰ ਸਕਦਾ। ਏਦਾਂ ਕਰ, ਚਿੜੀ ਬਣਾ ਹੱਥ ਨਾਲ। ਲਓ ਜੀ, ਚਿੜੀ ਬਣਾਓ, ਤੁਹਾਨੂੰ ਜੋ ਕੋ ਦੇਣਾ। ਕਿੱਦਾਂ? ਆ ਚਿੜੀ ਹੈ ਸਾਜੀ। ਆ ਚਿੜੀ ਆ, ਇਧਰ ਹੱਥ ਵੱਲ ਵੇਖ। ਹਾਂਜੀ ਹਾਂ, ਆ ਚਿੜੀ ਹੈ। ਆ ਪੜ ਲਿਆ। ਆ ਲਓ, ਇਹਨਾਂ ਨੇ ਸੰਗਲ ਬਣਾ ਲਿਆ। ਆ ਲਓ, ਉਹ ਇਹ ਪੱਕੀ ਜਿਹੜੀ ਆ ਉਹ ਤੁਸੀਂ ਪੱਕੀ। ਇਹ ਕਿੱਦਾਂ ਉਸਤਾਦ ਜੀ? ਓਹ ਮੋਰ ਇਹ ਕੀ ਇਹ ਤਾਂ ਫਿਸ਼ ਬਣਾਓ। ਆ ਉਹ ਆ ਤੇ ਈਜ਼ੀ ਆ। ਨਹੀਂ ਮੈਂ ਬੇਟਾ ਐ ਦੇਖ, ਇੰਜ ਕਰੋ ਹੱਥ, ਇੰਜ ਹੱਥ ਕਰੋ ਪਹਿਲੇ, ਸੇਮ ਇੰਜ ਕਰ ਲਿਆ। ਹੁਣ ਇਹਨੂੰ ਇੰਜ ਕਰੋ, ਇੰਜ। ਇਹ ਜਿਹੜਾ ਨਾ, ਇਹਨੂੰ ਇੱਥੇ ਰੱਖੋ ਇੰਜ। ਐ ਰੱਖ ਲਿਆ। ਉਹ ਰੱਖ ਲਿਆ। ਇਹਨੂੰ ਇਹਨਾਂ ਇੱਕ ਉਂਗਲ ਦੇ ਨਾਲ ਇਹ 3 ਫੜ ਲਓ ਅੰਗੂਠੇ। ਤੈਨੂੰ ਕਿਹੜੀਆਂ ਫੜਨੀਆਂ ਵਾ? ਆ ਫੜ ਲਿਆ, ਇੱਧਰ ਦੇਖਿਓ ਇੱਧਰ। ਓ ਯਾਰ ਨਹੀਂ ਯਾਰ, ਸਿੰਪਲ ਆ ਦੇਖ, ਇੱਥੋਂ ਇੰਜ ਰੱਖ ਲਓ, ਇੰਜ। ਇਹ ਦੇ ਆ ਤੇ ਆ ਦੇ, ਇਹਦਾ ਦੇਖ, ਉਹਨੇ ਕਛੂਆ ਬਣਾ ਲਿਆ। ਆ ਵੇਖੋ ਉਸਤਾਦ ਜੀ, ਉਹਨੇ ਲੰਗੜੀ ਬਿੱਲੀ ਬਣਾ ਲਈ ਆ ਭੱਜੀ ਜਾਣ। ਤਾਂ ਇਹ ਆ ਲਓ। ਅੱਛਾ, ਨਹੀਂ ਯਾਰ, ਆ ਦੇ ਸਿੰਪਲ ਐ। ਆ ਵੇਖੋ ਉਹ ਨਹੀਂ ਨਾ ਯਾਰ, ਉਹ ਨਹੀਂ ਬੇਟਾ, ਇੱਧਰ ਦੇਖ, ਇੱਧਰ ਦੇ ਇੰਜ ਰੱਖ ਲਿਆ। ਇਹ ਅੰਗੂਠਾ ਰੱਖਣਾ ਇਸ ਉਂਗਲ ਤੇ ਇਹ ਫੜ ਲੈਣਾ। ਇਹ ਤਾਂ ਅੱਗੇ ਇਹਨਾਂ ਤਿੰਨਾਂ ਦੇ ਵਿੱਚ ਆ ਗਿਆ ਤੇ ਆ ਫੜ ਲੈਣਾ ਬਸ। ਇਹ ਆ ਮੇਰਾ ਭਤੀਜਾ ਵਾ, ਉਹ ਮੇਰੇ ਸਾਹਮਣੇ ਨਾ ਇਦਾਂ ਬੈਠ ਕੇ ਨਾ, ਚਾਚੂ ਆ ਦੇਖਿਓ ਹਨਾ। ਆ ਕੀ ਹੈ? ਆ ਚਿੜੀ। ਓਏ ਟੁੰਡੇ ਇਹਦੇ ਨਾਲ ਨਹੀਂ ਬਣਦੀ, ਸੱਟ ਵਾਲੇ ਹੱਥ ਨਾਲ ਨਹੀਂ ਬਣਨਾ। ਉਸਤਾਦ ਜੀ ਮੇਰਾ ਭਤੀਜਾ ਮੈਨੂੰ ਕਹਿੰਦਾ ਚਾਚੂ ਆਪਕੋ ਜਾਦੂ ਦਿਖਾਵਾਂਗਾ। ਦਿਖਾओ ने, पता नहीं इंज करके किया तो अंगूठा लैदा हो गया। मैं क्या किया कहना चाचू जी इसमें था, ये इसमें तो इंज करके। ਨਹੀਂ ਆ ਦੇ, ਹਾਂ ਹੁੰਦਾ ਨਾ ਦੇ ਸਾਜੀ ਅੰਗੂਠਾ। ਯਾਰ, ਇਹਨੂੰ ਅੰਦਰ ਕਰ ਲੈਣਾ ਨਾ ਤੇ ਇਹ ਇੱਥੇ ਰੱਖ ਲੈਣਾ। हाँ जी ਉਸਤਾਦ ਜੀ ਬਸ। आहो देखो जी, ਇਹ ਆ ਲੈ। आ देखिया लगता ना भी ये अंगूठा बड़ी लैदा हो गया। ਉਹ ਪਿੱਛੇ ਦਾ ਉਸਤਾਦ ਜੀ ਬੜੀਆਂ ਹਾਂ ਉਹੀ ਆ ਲੈ। ਓਏ ਆ ਅੰਗੂਠਾ ਇੱਥੇ ਲਾਉਣਾ। ਉਸਤਾਦ ਜੀ ਆ ਲੈ। ਇਹ ਬਾਕੀ ਜਨਮਾਸ਼ਟਮੀ ਕਰ ਲਾ। ਨਹੀਂ ਇਹ ਫੜ ਕੇ ਲਾਣਾ, ਇਹਨੇ ਅੰਗੂਠਾ ਫੜ ਕੇ ਇੱਥੇ ਲਾ। ਹਾਂ ਲਾ, ਉਰੇ ਲੈ, ਮੈਂ ਲਾਵਾਂ। ਉਸਤਾਦ ਜੀ ਤੈਨੂੰ ਪਤਾ ਕੀ ਗੱਲ? हलवा लो फिर पता नहीं जाके क्यों जरा। ਅੱਛਾ, ਮੈਂ ਇੰਜ ਕਰਨਾ ਨਾ, ਕਰੈਕ, ਤੇ ਉਸ ਤੋਂ ਬਾਅਦ ਇਹਨੇ ਇੰਜ ਕਰਨਾ, ਅੰਗੂਠਾ ਆਪੇ ਲੱਗੀ ਜਾਣਾ। ਬੂਟਾ ਹਿਲਦਾ ਵੀ ਲੱਗਦਾ ਰਿਹਾ। ਆਹੋ, ਅੱਲਾ ਮਾਫ ਕਰੇ, ਅੱਲਾ ਮਾਫ ਕਰੇ। ਸਾਜੀ ਹੁਣ ਅੱਖਾਂ ਵੀ ਪੁੱਠੀਆਂ ਕਰੋ। ਉਹ ਕਬੂਤਰ, ਉਹ ਦੇ ਹੋ ਜਾਂਦੀ, ਉਹ ਜਰਾ ਈਜ਼ੀ ਹੋ ਜਾਂਦੀ। ਉਹ ਕਬੂਤਰ ਵੀ ਬਣਾਉਂਦਾ ਵਾ ਮੇਰਾ ਇੱਕ ਹੋਰ ਹੁੰਦਾ ਸੀ ਐ ਕਰਕੇ ਨਾ। बिल्ली ਨਹੀਂ ऐदा ਚੜੇਲ ਟੈਪ। ਨਹੀਂ ਉਹ ਤੇ ਇੰਜ ਉਹ ਚੀਤਾ। ਉਹ ਨਹੀਂ, ਇੱਕ ਹੁੰਦਾ ਸੀ ਐ ਇਤਨਾ ਇੰਜ ਤੇ ਨੱਕ ਜੰਗਲ ਤੋਂ ਹੱਥ ਇੰਜ ਕਰਕੇ। ऐदा ਸਾਜੀ ਇੱਕ ਕੰਨ ਨਾਲ ਵੀ ਕਰ। ਓਏ ਉਹ ਦੇ ਅੱਲਾ ਮਾਬੀ, ਓਏ ਮੇਰੇ ਉਹ ਫਿੱਟੇ ਮੂੰਹ ਬਸ। ਉਸਤਾਦ ਜੀ ਉਹ ਇੱਕ ਇੰਜ ਵੀ ਕਰਦੇ ਹੁੰਦੇ ਸੀਗੇ, ਉਹ ਵਾਲਾ ਇੰਜ ਕਰਨਾ ਉਸਤਾਦ ਜੀ, ਕਰਨਾ ਜ਼ਰਾ। ਠੀਕ ਹੈ, ਹੁਣ ਇਹ ਠੀਕ ਅੱਛਾ, ਉਹ ਇੰਜ ਇੰਜ ਖੁੱਲ ਜਾਂਦਾ। ਅੱਛਾ ਉਹ ਹੁੰਦਾ ਸੀ ਇਹ। ਆ ਦੇ,
ਇਹ ਕੀ ਇਹ ਜਾਦੂ ਯਾਰ ਆ ਵੇਖ ਨਾ, ਆ ਵੇਖ ਆ ਤੇ ਇੱਧਰ ਆ ਦੇ ਠੀਕ ਆ। ਉਹ ਬਾਹਾਂ ਵੀ ਵੇਖ ਨਾ, ਇਹ ਲੈ ਉਹ ਗੋਡਿਆਂ ਵਾਲਾ ਹੀ ਹੋ ਜਿਹੜਾ ਐਂਡ ਕਰ ਐਨ ਇਹ ਆ ਦੇ ਆ ਹੋ ਗਿਆ ਪੜ ਲਿਆ ਆ ਲੈ ਤਾਂ ਕੀ ਸਕਦੀ ਆ ਬੜੀ ਵੱਡੀ ਆ ਨਹੀਂ। ਵੱਡੇ ਨਾਲ ਬੜਾ ਖਪਿਆ, 2 ਦਿਨ ਖਪਦਾ ਰਿਹਾ ਵਾ। ਖੋਲ ਆ ਖੋਲ। ਕਮਾ ਦੇ ਨਾਕੀ ਕਮਾ ਦੇ ਨਹੀਂ ਇੰਜ ਨਹੀਂ ਉਹ ਨਹੀਂ ਯਾਰ, ਮੈਂ ਤੈਨੂੰ ਤਾਸ਼ ਤੇ ਬੜਾ ਖਪਾਇਆ ਸੀ, ਸਾਦਾ ਗੇਮਾਂ। ਆ ਦੇ ਆ ਪੜ ਲਿਆ ਕ੍ਰਾਸ ਪੈ ਗਿਆ। ਉਹ ਸੱਚ ਪਾਵਾਂ ਤੇ ਉਹੀ ਹੈ ਨਾ ਉਸਤਾਦ ਜੀ। ਆਹੋ ਕ੍ਰਾਸ ਪੈ ਗਿਆ ਨਾ। ਹਾਂਜੀ। 1 2 3 ਓਏ ਜਾਦੂ 1 2 3 ਯਾਰ ਵੇਖੋ ਤੁਸੀਂ ਇਦਾਂ ਕਰਨੇ ਹਾਂ ਇਦਾਂ ਹੀ ਕਰ। ਐ ਐਦਾਂ ਹਾਂ ਕਰ। ਹਾਂ ਆ ਲੋ ਹਾਂ ਐ ਹੁਣ ਐ ਤੇ ਜਾ ਚੀਜ਼ ਰਹੀ। ਹਾਂਜੀ ਹੁਣ ਸਮਝ ਆਇਆ। ਸਾਈ ਇੱਕ ਉਹ ਵੀ ਕਰਦੇ ਨੇ ਜਿਹੜੇ ਹਿਲਦੀਆਂ ਨਹੀਂ ਉਂਗਲਾਂ ਉਸਤਾਦ ਜੀ, ਇਹ ਵਾਲੀਆਂ ਇਹ ਵਾਲੀ ਨਹੀਂ ਤੂੰ ਇੰਜ ਕਰ, ਇਹ ਇੰਜ ਕਰ। ਨਹੀਂ ਆ ਦੇ ਆ ਚਾਰ ਉਂਗਲਾਂ ਆ ਦੇਖੋ ਜੀ ਨਾਦਰੇ ਐਨ ਲੈਣਾ 2 ਲੈਦਾ ਕਰ, ਇਹ 2 ਲੈਦਾ ਕਰਨੀਆਂ 2 ਇਹ ਸਾਜੀ ਇਹ ਤੇ ਈਜ਼ੀ ਹੈਗਾ। ਕਰ ਆ ਵੇਖਿਓ ਬੇਟਾ ਕਿੱਦਾਂ ਦਾ ਇਦਾਂ ਦਾ ਇੱਧਰ ਦੇਖਿਓ ਹਾਂ ਕਰ ਇੰਜ ਆ ਕਰ ਨਾ 2-3 ਵਾਰੀ। ਪਾਟ ਜਾਣੀ ਹੈ ਉਹ ਨਹੀਂ 2-3 ਵਾਰੀ ਇੰਜ ਕਰ ਇੰਜ ਆ ਖੋਲਦੀ ਕਿਉਂ ਚੀਚੀ ਕੋ ਖੋਲਦੀ ਉਸਤਾਦ ਜੀ ਹੁਣ ਉਹ ਲਚਕ ਪੈਂਦੀ ਆ ਲੋ ਆ ਬਿਲਕੁਲ ਸਾਜੀ, ਕੁਝ ਵੀ ਯਾਰ ਇੰਜ ਕਰਨਾ ਇੰਜ 2-3 ਵਾਰੀ ਆ ਦੇ ਨਹੀਂ ਹੋ ਰਿਹਾ। ਆ ਉਸਤਾਦ ਤੁਹਾਨੂੰ ਇੱਕ ਮਜ਼ੇ ਦੀ ਗੱਲ ਸਾਂ, ਇੱਕ ਮਿੰਟ ਮੇਰੀ ਜਿਹੜੀ ਆ ਉਂਗਲ ਨਾ ਇਹਦਾ ਆਪਰੇਸ਼ਨ ਹੋਇਆ ਸੀ ਇੱਥੋਂ, ਆ ਵੇਖੋ ਐਦਾਂ ਹੀ ਤੇ ਪੱਠਾ ਹੀ ਹੈ ਨਹੀਂ ਇਹਦਾ। ਪੱਠਾ ਦੀ ਹੁਣ ਆ ਵੇਖੋ ਆ ਵਾ ਨਾ, ਇਹ ਖੜੀ ਨਹੀਂ ਹੋਣੀ। ਆ ਤੇਰੇ ਖੜੀ ਹੋ ਗਈਆਂ, ਆ ਇਹ ਨਹੀਂ ਖੜੀ ਹੋਣੀ। ਇਹਦੇ ਆਪਰੇਸ਼ਨ ਹੋਇਆ ਸੀ, ਇਹ ਦੇਖਿਓ ਮੈਂ ਇਹ ਵੇਖੋ ਉਸਤਾਦ ਜੀ। ਤੂੰ ਨਹੀਂ ਕਰ ਰਿਹਾ ਕੀ ਗੱਲ? ਹਾਂਜੀ ਉਹਦੀਆਂ ਗੱਲਾਂ ਤੇ ਸੁਣੀਆਂ ਇਹਨਾਂ ਨੂੰ ਬਚਪਨ ਵਾਲੀਆਂ ਹਰਕਤਾਂ ਓ ਯਾਰ- ਸਿਆਣੇ ਬਿਆਣੇ ਬੰਦੇ ਇਹ ਕੀ ਓ ਯਾਰ ਆ ਕਰਦੇ ਬਚਪਨ ਬੰਦੇ ਦੇ ਅੰਦਰੋਂ ਮਰਨਾ ਨਹੀਂ ਚਾਹੀਦਾ। ਤੂੰ ਹੁਣ ਮਤਲਬ ਸਿਆਣਾ ਹੋ ਗਿਆ, ਚੌਰੀ ਬਣ ਗਿਆ ਤੂੰ। ਨਹੀਂ ਸਟੋਰੀ ਤਾਂ ਨਹੀਂ ਸਿਆਣਾ ਤੂੰ ਤੇਰੇ ਬੱਚਿਆਂ ਨੂੰ ਤੂੰ ਖਿਡਾਉਂਦਾ ਨਹੀਂ ਆਪਣੇ ਬੱਚਿਆਂ ਨੂੰ ਨਾਲ ਕਿ ਚੀਜ਼ ਚੂਮ ਵਿੱਚ ਕਰਦਾ ਨਹੀਂ ਤੇ ਫਿਰ ਕਿਉਂ ਕਰਦਾ ਤੂੰ? ਨਹੀਂ ਤੁਸੀਂ ਲੱਗੇ ਹੋ। ਤੇ ਮੈਂ ਵੀ ਬੱਚਾ ਉਹ ਸਾਡੇ ਵਿੱਚ ਬੱਚੇ ਕਿੰਨੇ ਆ? ਸਾਡੀ ਉਹ- ਕਰਕੇ ਦਿਖਾ ਚੱਲ ਇੰਜ ਨਹੀਂ ਹੱਥ ਨਹੀਂ ਲਾਉਣਾ, ਹੱਥ ਨੇ ਇੱਧਰ ਛੱਡ, ਪਹਿਲੇ ਇੰਜ ਕਰ ਹੁਣ 2 ਇੰਜ ਕਰ ਲੈ ਬਸ। ਨਹੀਂ ਹਾਂ ਉਹ ਜੀ ਗਰਮ ਹੋ ਜਾਓ ਉਸਤਾਦ ਜੀ ਉਹ ਵੀ ਕਰਨਾ ਉਸਤਾਦ ਜੀ, ਇੰਜ ਕਰਕੇ ਇੰਜ ਜਿਹੜਾ ਕਰਨਾ ਕਰੋ ਤੇ ਸਹੀ ਕਰਨਾ ਜ਼ਰਾ। ਇਹ ਵੱਡੀ ਉਂਗਲ ਜਿਹੜੀ ਵਿੱਚ ਪਾਓ, ਠੀਕ ਹੈ। ਆ ਹਲਾਓ, ਆ ਲੈ ਇਹ ਹਲਾਓ, ਆ ਲੈ ਆ ਹਲਾਓ। ਆ ਲੈ ਉਹਨੂੰ ਨਹੀਂ ਨਾ ਹਲਾਣਾ, ਹਾਂ ਉਹ ਉਂਗਲ ਆ ਨਹੀਂ ਨਹੀਂ ਹੋਣੀ, ਆ ਨਹੀਂ ਹੋਣੀ, ਇਹ ਆਈਡੀ ਨਾ ਇਹ ਨਹੀਂ ਹੋਣੀ ਕਿਉਂ ਨਹੀਂ ਹੋਣੀ ਯਾਰ। ਉਹਦੇ ਨਾਲ ਪੱਠੇ ਮਿਲੇ ਨੇ। ਉਸਤਾਦ ਜੀ ਇਹ ਵੇਖੋ, ਇਹ ਆਈਟਮ ਇਹ ਵੱਡੀ। ਹਾਂ ਅੱਛਾ ਉਸਤਾਦ ਜੀ ਇੱਕ ਆ ਦੇਖੋ ਜੀ ਨਾਦਰੀਨ ਇੰਜ ਕਰਕੇ ਨਾ ਤੁਸੀਂ ਇੰਜ ਤੇ ਇਹ ਵਿਚਲੀ ਉਂਗਲ ਇੰਜ ਕਰ ਲੈਣੀ ਆ, ਦੇਖੋ ਠੀਕ ਹੋ ਗਿਆ। ਉਸ ਤੋਂ ਬਾਅਦ ਇਹਨੂੰ ਵੀ ਇਹ ਵੀ ਲੈਗੀ, ਆ ਨਹੀਂ ਲੈਗੀ ਆਈਡੀ, ਆ ਇੰਜ ਨਹੀਂ ਹੋਏਗੀ। ਕਰਕੇ ਦੇਖੋ ਉਹ ਦਿਲ ਕਰੇ ਸਾਰੇ ਬੇਟੇ ਇੰਜ ਕਰਦੇ ਨੂੰ ਸਿਆਣੇ ਬੈਣ ਤੇ ਕਰਦੇ ਕਹਿੰਦੇ ਇਹ ਕਰ ਰਹੇ ਉਹ ਜਾਨੀ ਦੱਸਦਾ ਪਿਆ ਇਦਾਂ ਕਰਕੇ। ਉਸਤਾਦ ਜੀ ਤੂੰ ਹੱਥ ਨਾ ਇੰਜ ਕਰਕੇ ਨਾ ਇੰਜ ਤੇ ਇੰਜ ਰੱਖ ਇੰਜ ਕਰਕੇ ਹਾਂ ਰੱਖ ਤੇ ਆ ਹੱਥ ਪਰੇ ਕਰ ਲੈਣੇ ਆਪਾਂ ਇਹਨੂੰ ਲਾਗੇ ਕਰ ਥੋੜਾ ਰੱਖ ਚਲੋ ਆ ਠੀਕ ਹੈ ਇਹਦਾ ਇਹ ਤਰੀਕਾ ਸੀ। ਹੁਣ ਨੱਕ ਮਜੀਦ ਫੈਲ ਗਿਆ। ਉਸਤਾਦ ਜੀ ਵੇਖ ਤੂੰ ਲਓ ਵੀ ਕਰ ਸਕਦਾ। ਅੱਛਾ ਕਈ ਵਾਰ ਨਾ ਸਿਗਰਟ ਪੀਂਦੇ ਹੁੰਦੇ ਨਾ, ਉਹਨਾਂ ਨੇ ਸਿਗਰਟ ਹੱਥ ਪੜਿਆ ਹੁੰਦਾ ਨਾ, ਫਿਰ ਉਹ ਕਹਿੰਦਾ ਉੱਤੇ ਵੇਖ, ਉਹਨੇ ਐ ਕਰਕੇ ਉਹਨੇ ਕਹਿੰਦਾ ਤਾਂ ਉੱਤੇ ਕਰ, ਹੋਰ ਕਰ ਥੱਲੇ, ਉਹਨੇ ਹੱਥ ਨੂੰ ਸਿਗਰਟ ਨਾਲ ਉਹ ਗਾਟਮ ਉਸਤਾਦ ਜੀ ਬੋਤਲ ਵਾਲੀ ਵੀ ਸੀ ਗਾਟਮ, ਉਹਨੇ ਭਾਈ ਨੇ ਠੀਪਾ ਰੱਖਿਆ ਵਿੱਚ ਤੇ ਪਾਣੀ ਨਹੀਂ ਰੱਖਿਆ, ਕਹਿੰਦਾ ਯਾਰ ਠੀਪੇ ਵਾਲ ਵੇਖੀਆਂ ਉੱਪਰ ਆਏਗਾ। ਉਹ ਕਹਿੰਦਾ ਨਹੀਂ ਆ ਰਿਹਾ, ਨਹੀਂ ਦੁਬਾਰਾ ਵੇਖ। ਉਹਨੇ ਇੰਜ ਵੇਖਿਆ ਤਾਂ ਬੋਤਲ ਪਾਈ ਤਾਂ ਤਾਂ ਯਾਦ ਆ ਤੇਲੀ ਵਾਲਾ ਪਟਾਕਾ ਚੱਲਿਆ ਸੀਗਾ ਤੇ ਉਹਦਾ ਬੜੀਆਂ ਆਈਟਮਾਂ ਲੋਕਾਂ ਨੇ ਕੀਤੀਆਂ। ਸਿਗਰਟ ਚ ਭਰ ਕੇ ਬਾਬੇ ਨੂੰ ਫੜਾਉਣਾ, ਬਾਬੇ ਹੁਣ ਸੋਹਣਾ ਪੀਣ ਡਿਆ। ਆਹ ਪਟਾਕੇ ਵਾਲਾ ਉਹ ਜਿਹੜੇ ਇੰਜ ਕਰਕੇ ਮਾਚਿਸ ਪਟਾਕਾ ਯਾਰ ਮੁੱਛਾਂ ਸੜ ਜਾਣੀਆਂ ਭਾਈ। ਉਹ ਨਿਕਲ ਜਾਂਦਾ ਸੀ ਡੱਕ। ਨਹੀਂ ਉਹ ਜਿਹੜਾ ਮਾਚਿਸ ਪਟਾਕਾ ਸੀ ਉਹ ਖਤਰਨਾਕ ਨਹੀਂ ਸੀ। ਖਤਰਨਾਕ ਪਤਾ ਕਿਹੜਾ ਸੀ? ਜਿਹੜਾ ਮਾਰ ਕੇ ਸਿੱਟੀ ਦੇ ਸੀ ਉਹ ਆਹੋ ਇੰਨਾ ਕੁ ਉਹ ਉਹੀ ਸੀਗਾ। ਪਿੱਟੀ ਟੈਪ ਜੀ, ਆਹੋ ਉਹੀ ਮਾਚਿਸ ਉਹਦੇ ਅੱਗੇ ਪੂਰਾ ਸੇਬਾ ਨਿਕਲਿਆ ਹੁੰਦਾ ਸੀ ਵਿੱਚੋਂ। ਹੁਣ ਉਸਤਾਦ ਜੀ ਉਹ ਨਹੀਂ ਸਾਈਡ ਮਾਚਿਸ ਨੇ ਇੰਜ ਕਰਕੇ ਨਾ, ਉਹ ਭੂੰਡ ਨਹੀਂ ਉਹ ਐਡਾ ਲੰਮਾ ਜਿਹਾ ਢੇਲੀ ਵਾਲਾ ਪਟਾਕਾ ਹੁੰਦਾ ਸੀ ਓਏ ਆਹੋ ਯਾਰ, ਉਹਨੂੰ ਖਾਲੀ ਕਰਕੇ ਵਿੱਚ ਰੱਖ ਕੇ ਤੇ ਉਹਨੂੰ ਜਦੋਂ ਉਹਨੂੰ ਅੱਗ ਲੱਗਣੀ ਤਾਂ ਉਹਨੇ ਹਾਂ ਬੜੀ ਐਡ ਹੁੰਦੀ ਉਸਤਾਦ ਜੀ ਅਸੀਂ ਹੁਣ ਸ਼ਬੇ ਬਰਾਤ ਯਾਰ ਉਹ ਤੋਂ ਵੇਖਿਆ ਜਿਹੜਾ ਬੰਦਾ ਐ ਕਰਕੇ ਸਿਗਰਟ ਲੈ ਕੇ ਬੈਠਾ ਕਰੈਕਟਰ ਆ ਕੇ ਕੈਂਚੀ ਨਾਲ ਸਿਗਰਟ। ਉਹ ਯਾਰ ਮੈਂ ਕਾਕ ਦੇਖਿਆ ਉਹ ਕਰਾਚੀ ਦੇ ਮੁੰਡੇ ਨੇ ਹੁਣ ਕਰਾਚੀ ਥੋੜਾ ਜਿਹਾ ਹੈਗਾ ਨਾ ਵੀ ਵਾਰਦਾਤਾਂ ਪੈਂਦੀਆਂ, ਉਹ ਮੋਟਰਸਾਈਕਲ ਤੇ ਹੁੰਦੇ ਆ
ਉਹ ਰੱਖਿਆ ਉਹ ਰਕਸ਼ੇ ਵਾਲੇ ਦੇ ਕੋਲ ਕਹਿੰਦੇ ਲੋਕ ਨੂੰ ਫੜਨ ਉਹ ਰਕਸ਼ੇ ਵਾਲਾ ਉੱਤਰ ਕੇ ਇੰਜ ਕਰਦਾ ਤੇ ਉਹ ਇੱਕ ਜਣਾ ਪਿੱਛੇ ਬੈਠਾ ਕਹਿੰਦਾ ਓਕੇ ਫਿਰ ਜਾ ਕੇ ਫੋਨ ਕਰਦੀ ਓਕੇ ਨਾ ਮੈਂ ਲਾਈਏ ਕਹਿੰਦਾ ਭਾਈ ਇਹ ਕੀ ਬਕਵਾਸ ਹੈ ਕੀ ਹੁਆ ਭਾਈ ਪ੍ਰੈਂਕ ਕਰਕੇ ਯਾਰ ਮੈਂ ਹੱਸ ਉਹ ਕਰਾਚੀ ਇੱਕ ਬੰਦਾ ਅਖਬਾਰ ਪੜ੍ਹਨ ਡਿਆ ਥੱਲੇ ਇੱਕ ਕਰੈਕਟਰ ਆ ਕੇ ਅੱਗ ਲਾ ਗਿਆ ਆਹੋ ਉਹ ਵੀ ਹੈਗਾ ਸੀ ਕਰੈਕਟਰ ਉਹਦਾ ਇੱਕ ਗੋਰਿਆਂ ਦਾ ਕਰੈਕਟਰ ਜਿਹੜਾ ਭੱਜੀ ਜਾਂਦਾ ਐਟਮਾਂ ਕਰਕੇ ਆਹੋ ਉਹ ਕਦੀ ਬੈਨ ਸੁੱਟ ਦਿੰਦਾ ਕਦੀ ਕੁਛ ਸੁੱਟ ਦਿੰਦਾ ਉਹਨੇ ਪਤਾ ਕੀ ਕੀਤਾ ਉਸਤਾਦ ਜੀ ਜਿਹੜਾ ਨਸਾਉਣਾ ਦਾ ਉਹ ਭਾਈ ਨੇ ਨਾ ਗੋਸ਼ਤ ਲਾਇਆ ਤੇ ਹੁਣ ਗਲਵਸ ਜੀ ਪਾ ਕੇ ਤੇ ਆ ਕੇ ਖੇਡਣ ਟਕ 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 ਉਹਨੂੰ ਮਾਰ ਲੱਗ ਉਹ ਗੋਸ਼ਤ ਵਾਲਾ ਉਹਨੂੰ ਬਲਾ ਕਰਦਾ ਯਾਰ ਨਾ ਕਰ ਤੇ ਉਹ ਗੋਸ਼ਤ ਲਾ ਕੇ ਤੇ ਮੋਢੇ ਤੇ ਰੱਖ ਕੇ ਨੱਚ ਦਿੰਦਾ ਓਏ 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 ਉਹ ਬਾਕਸਿੰਗ ਪਾ ਕੇ ਆ ਕੇ ਗੋਸ਼ਤ ਨਾਲ ਸ਼ੁਰੂ ਹੋ ਜਾਂਦਾ ਆਹੋ ਬੜੀ ਯਾਰ ਮੰਗੀ ਆ ਪੰਜ ਫੈਸਲ ਤੁਹਾਡੇ ਲਈ ਕੁਝ ਲੈ ਕੇ ਆਏ ਕਹਿੰਦੇ ਜੀ ਮੈਂ ਉਸਤਾਦ ਜੀ ਦੇ ਨਾਲ ਸ਼ੋਅ ਅੱਛਾ ਉਹ ਦੇਖ ਪਾਗਲ ਹੈ ਤੂੰ ਯਾਰ ਮਿੱਠੇ ਤੂੰ ਉਸਤਾਦ ਜੀ ਨੂੰ ਦੱਸਣ ਡਿਆ ਇੱਕ ਮੈਂ ਕੰਮ ਮਿੱਠੇ ਹੁਣ ਜਦੋਂ ਸ਼ੋਅ ਕਰ ਹੀ ਦਿੱਤਾ ਉਸਤਾਦ ਮੁਹਤਰਮ ਸਹੀ ਮੇਰੇ ਅੰਦਰਲਾ ਡਰ ਨਹੀਂ ਜਾਣ ਡਿਆ ਸਹੀ ਮੈਂ ਆਪਣੇ ਅੰਦਰ ਵਾਹ ਆਵਾਜ਼ ਵੀ ਬੁਲੰਦ ਚੁੰਮੀ ਮੈਂ ਪਹਿਲੀ ਦੇ ਵਿੱਚ ਮੈਂ ਮੁਲਾਪਾ ਉਸਤਾਦ ਜੀ ਮੈਂ ਗੁਨਾਹ ਦਾ ਆਪਣੇ ਜਿਹੜਾ ਮੈਂ ਅੰਦਰੋਂ ਮੇਰੇ ਅੰਦਰਲਾ ਡਰ ਨਹੀਂ ਜਾ ਹਾਂ ਹਾਂ ਗੁਨਾਹ ਦੀ ਜਿਹੜੀ ਸਭ ਤੋਂ ਪਹਿਲੀ ਸਜ਼ਾ ਨਾ ਉਹ ਅੰਦਰ ਡਰ ਪੈਦਾ ਹੋ ਜਾਣਾ ਹੀ ਆ ਨਹੀਂ 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 ਜ਼ਮੀਰ ਜ਼ਮੀਰ ਉਹ ਡਰ ਜਿਹੜਾ ਜ਼ਮੀਰ ਝੋੜਦਾ ਤੁਹਾਨੂੰ ਕੁਝ ਤੁਸੀਂ ਕੀਤਾ ਯਾਰ ਮੈਂ ਆਪਣੇ ਉਸਤਾਦ ਨੂੰ ਛੱਡਣਾ ਨਹੀਂ ਚਾਹੁੰਦਾ ਯਾਰ ਜ਼ਿੰਦਾ ਮੇਰੇ ਅੰਦਰੋਂ ਤੇ ਮੈਂ ਵੀ ਤੈਨੂੰ ਤੇ ਛੱਡਦਾ ਤੇ ਗੱਲ ਕਰੀ ਨਹੀਂ ਨਹੀਂ ਉਸਤਾਦ ਜੀ ਤੁਸੀਂ ਮੇਰੇ ਨਾਲ ਜਾ ਰਹੇ ਹੋ ਈਦ ਤੋਂ ਬਾਅਦ ਥਾਈਲੈਂਡ ਕਿੱਥੇ ਥਾਈਲੈਂਡ ਅੱਛਾ ਉਸਤਾਦ ਜੀ ਥਾਈ ਕਨਫਰਮ ਨਹੀਂ ਹੈ ਅੱਗੇ ਆਫ ਕੈਮਰਾ ਕਹਿੰਦਾ ਸਿੰਗਾਪੁਰ ਜਾਣਾ ਵਾ ਆਹੋ ਨਹੀਂ ਆਹੋ ਤੂੰ ਸਿੰਗਾਪੁਰ ਗਿਆ ਹੁਣ ਤੂੰ ਰਿਕਾਰਡਿੰਗ ਚ ਨਾਲ ਹੀ ਇਹ ਸਿੰਗਾਪੁਰ ਤੋਂ ਥਾਈਲੈਂਡ ਆਹੋ ਇਹ ਟਿਕਟ ਤੋਂ ਤਾਂ ਥਾਈਲੈਂਡ ਆ ਤਾਂ ਸਿੰਗਾਪੁਰ ਥਾਈਲੈਂਡ ਤੇ ਮਲੇਸ਼ੀਆ ਤਿੰਨੇ ਹੀ ਮੁਲਕ ਇਕੱਠੇ ਆ ਠੀਕ ਹੈ ਨਾਲ ਆ 3-3 4-4 ਘੰਟੇ ਦਾ ਫਰਕ ਆ ਮਲੇਸ਼ੀਆ ਹੋਰ ਕਿਤੇ ਇੰਜ ਤੇ ਫਿਰ ਦੁਬਈ ਸਾਊਦੀ ਅਰਬ ਚਾਈਨਾ ਇੰਡੀਆ ਸਾਡੇ ਵੀ 50 ਮੁਲਕ ਨਾਲ ਨਹੀਂ ਉਸਤਾਦ ਜੀ ਉਹ ਹੁਣ ਇੱਕ ਮੈਂ ਬੁੱਕ ਕਰਾਇਆ ਉਹ ਮੇਰਾ ਯਾਰ ਉਹਨੇ ਬੜੀ ਜ਼ਿੱਦ ਕੀਤੀ ਕਿ ਤੂੰ ਸਕੂਬਾ ਡਰਾਈਵ ਕਰਨੀ ਹੈ ਮੇਰੇ ਨਾਲ ਉਹ ਜਿਹੜੇ ਸਮੁੰਦਰ ਦੇ ਵਿੱਚ ਵੜ ਕੇ ਨਹੀਂ ਜਾਂਦੇ ਉਹ ਮੈਂ ਕਿਹਾ ਜੀ ਮੇਰੇ ਉਸਤਾਦ ਦੇ ਨਾਲ ਕਿਉਂਕਿ ਮੇਰਾ ਡਰ ਅਗਰ ਕੋਈ ਖਤਮ ਕਰ ਸਕਦੇ ਨੇ ਉਹ ਮੇਰੇ ਉਸਤਾਦ ਦੇ ਮੁਹਤਰਮ ਉਹ ਸਿਲੰਡਰ ਬਣ ਕੇ ਜੇਗਾ ਜਾਣਾ ਉਸਤਾਦ ਜੀ ਨੇ ਮੇਰੇ ਨਾਲ ਜਾਣਾ ਉਸਤਾਦ ਜੀ 3 ਕਰੈਕਟਰ ਨੇ ਜਾਣਾ ਮੈਂ ਉਸਤਾਦ ਜੀ ਤੇ ਨਾਲ ਉਹ ਜਿਹੜਾ ਚੀਫ ਹੋਏਗਾ ਜਿਹੜਾ ਸਿਖਾਉਣ ਵਾਲਾ ਹੁੰਦਾ ਸਮੁੰਦਰ ਦੇ ਵਿੱਚ ਜਾਣਾ ਉਸਤਾਦ ਜੀ ਸਮੁੰਦਰ ਦੀ ਤਹਿ ਨੂੰ ਹੱਥ ਲਾ ਕੇ ਜਾਣਾ ਉਸਤਾਦ ਡਨ ਹੋ ਗਿਆ ਠੀਕ ਹੈ ਫੈਸਲ ਭਾਈ ਉਸਤਾਦ ਜੀ ਨੇ ਚੱਲ ਜਾਣਾ ਤੁਹਾਡਾ ਕੋਈ ਪਤਾ ਨਹੀਂ ਨਹੀਂ ਮੈਂ ਉਸਤਾਦ ਜੀ ਅਗਰ ਚਲੇ ਗਏ ਯਾਰ ਮੈਨੂੰ ਕਸ਼ਤੀ ਤੇ ਪਾਇਆ ਸਿਰਫ ਉਸਤਾਦ ਜੀ ਨੇ ਲਾਂਚ ਤੇ ਪਾਇਆ ਮੈਨੂੰ ਅਸੀਂ ਵੀ ਪਤਾ ਉੱਥੇ ਹੀ ਸੀਗੇ ਮੈਂ ਕਦੇ ਵੀ ਨਾ ਬੈਠਾ ਮੈਂ ਰਿਸਕ ਨਹੀਂ ਮੈਂ ਸਭ ਕੁਝ ਕਰਦਾ ਮੈਂ ਜ਼ਿੰਦਗੀ ਦਾ ਰਿਸਕ ਨਹੀਂ ਕਦੇ ਲਿਆ ਉਸਤਾਦ ਜੀ ਦੂਸਰੇ ਨੰਬਰ ਤੇ ਇੱਕ ਅਗਲਾ ਜਿਹੜਾ ਪੈਰਾਗਲਾਈਡ ਕਿਹੜਾ ਪੈਰਾਗਲਾਈਡ ਉਸਤਾਦ ਜੀ ਜਹਾਜ਼ ਤੋਂ ਛਾਲ ਮਾਰਨੀ ਪੈਰਾਗਲਾਈਡ ਯਾਰ ਲਾਈ ਯਾਰ ਨਹੀਂ ਹੁਣ ਜਿਹੜਾ ਤੁਸੀਂ ਆਹ ਕੰਮ ਕੀਤਾ ਵਾ ਵੀ ਸਿਲੰਡਰ ਬੰਨ ਕੇ ਤੁਸੀਂ ਥੱਲੇ ਜਾਣਾ ਵਾ ਉਸਤਾਦ ਜੀ ਨੇ ਤਾਜੀ ਉਹ ਬੜਾ ਖਤਰਨਾਕ ਹੁੰਦਾ ਉਸਤਾਦ ਜੀ ਲੇਕਿਨ ਤੁਸੀਂ ਸਿਲੰਡਰ ਮੇਰੇ ਨਾਲ ਵਿੱਚੋਂ ਮੁੱਕਿਆ ਹੋਵੇ ਅੱਜ ਕੱਲ ਗੈਸ ਦਾ ਵੇ ਕੀ ਹਾਲ ਹੋਇਆ ਪਿਆ ਉਸਤਾਦ ਜੀ ਤੁਸੀਂ ਮੇਰੇ ਨਾਲ ਹੋਵੋ ਮੈਂ ਦੁਨੀਆ ਦਾ ਹਰ ਖਤਰਾ ਮੋਲ ਲਵਾਂ ਨਹੀਂ ਉੱਥੇ ਥੱਲੇ ਹੁਣ ਤਹਿ ਦੇ ਵਿੱਚ ਤੂੰ ਕਿਹੜਾ ਖਤਰਾ ਮੋਲ ਲੈ ਲੇਗਾ ਤੁਸੀਂ ਨਾਲ ਹੋਣਾ ਮੇਰੇ ਮੈਂ ਨਾਲ ਲੈਦਾ ਹੋਣਾ ਵਾ ਨਹੀਂ ਲੈਦਾ ਨਹੀਂ ਉਸਤਾਦ ਜੀ ਉਹ ਅਸੀਂ ਓਏ ਉਹ ਇਕੱਠੇ ਲੈਦਾ ਹੀ ਹੋਣਾ ਵਾ ਯਾਰ ਇਕੱਠੇ ਕਿੱਦਾਂ ਜਾਣਾ ਵਾ ਇਕੱਠੇ ਹੀ ਉਸਤਾਦ ਜੀ ਦੋ ਏਡਾ ਕਿਹੜਾ ਫਰੇਮ ਬਣਿਆ ਜਿਹ ਚ ਤਿੰਨਾਂ ਨੇ ਵਿੱਚ ਵੜ ਜਾਣਾ ਜਾ ਦੋ ਸਿਲੰਡਰ ਇੱਕ ਬਦਨ ਹੋਣਾ ਤੁਸੀਂ ਉੱਥੇ 2 ਸਿਲੰਡਰ ਇੱਕ ਬਦਨ ਇਹ ਬਾਅਦ ਚ ਪਤਾ ਲੱਗੇ ਵੀ ਇਹਦਾ ਸਿਲੰਡਰ ਮੁੱਕ ਗਿਆ ਤੁਸੀਂ ਲੱਤ ਲਾ ਕੇ ਲਿਆਉਣੇ ਤੁਹਾਨੂੰ 2 ਸਿਲੰਡਰ ਇੱਕ ਜਾਨ ਲੱਤ ਜਿਵੇਂ ਰਕਸ਼ਾ ਲੈ ਕੇ ਜਾਣਾ ਤੇ ਮੈਂ ਤਾਂ ਕਰਕੇ ਕਹਿਣਾ ਯਾਰ ਇਹਨੂੰ ਫੜੋ ਯਾਰ ਮੈਂ ਇੱਕ ਹੋਰ ਲੈ ਕੇ ਆਉਣਾ ਇਹ ਜ਼ੇਨ ਚ ਰੱਖਿਓ ਥੱਲੇ ਜਿਹੜੀ ਡਾਲਫਨ ਹੁੰਦੀ ਨਾ ਉਹਨੂੰ ਨਹੀਂ ਪਤਾ ਕਿ ਤੁਹਾਡੇ 8-10 ਚੈਨਲ ਵਾ ਤੁਸੀਂ ਪਹੁੰਚ ਸਕਦੇ ਭਾਈ ਜਾਨ ਉਹ ਡਾਲਫਨ ਨਹੀਂ ਡਾਲਫਨ ਤੇ ਆਪ ਕਾਮੇਡੀ ਕਰੈਕਟਰ ਨੇ ਸਾਡੇ ਬੜੇ ਹਾਂ ਉਹ ਜਿਹੜੀ ਸ਼ਾਰਕ ਜਾਂ ਵੱਡਾ ਕੋਈ ਐਸਾ ਉਹਨੇ ਸਿਲੰਡਰ ਵੀ ਨਾਲ ਹੀ ਕਢਾਪੂ ਕਰਨਾ ਹਾਂਜੀ ਲੇਕਿਨ ਉਸਤਾਦ ਜੀ ਮੇਰੀ ਖੁਆਇਸ਼ ਸੀਗੀ ਕਿ ਮੈਂ ਆਪਣੇ ਉਸਤਾਦ ਜੀ ਦੇ ਨਾਲ ਇਹ 2 ਕੰਮ ਕਰਨੇ ਇੱਕ ਸਕੂਬਾ ਡਰਾਈਵ ਇੱਕ ਪੈਰਾਗਲਾਈਡ ਤੇਰੇ ਨਾਲ ਨਹੀਂ ਮੈਂ ਜਾਣਾ ਮੈਂ ਇਕੱਲਾ ਚੱਲ ਜਾਗਾ ਮੁੜ ਕੇ ਉੱਥੇ ਅੰਦਰ ਮੈਂ ਤੂੰ ਮੈਨੂੰ ਧੱਕਾ ਲਵਾਉਂਦਾ ਹੋਵੇ ਮੇਰੇ ਕੋਲੋਂ ਨਹੀਂ ਉਸਤਾਦ ਜੀ ਤੁਸੀਂ ਮੇਰੇ ਸਿਲੰਡਰ ਨਾਲ ਉਸਤਾਦ ਜੀ ਸਿਲੰਡਰ ਮੁੱਕ ਗਿਆ ਮੈਨੂੰ ਧੱਕਾ ਲਾਣਾ ਧੱਕਾ ਲਾ ਕੇ ਮੇਰਾ ਸਿਲੰਡਰ ਸਟਾਰਟ ਕਰਾ ਥੱਲੋਂ ਫੋਨ ਕਰਕੇ ਸੇਲ ਨੂੰ ਕਹਿਣ ਸਿਲੰਡਰ ਫੜਾ ਕੇ ਜਾਈ ਉਸਤਾਦ ਜੀ ਇਹ ਖੁਦਾ ਨਾ ਖਾਸਾ ਥੱਲੇ ਸਿਲੰਡਰ ਮੁੱਕ ਜੇ ਬੰਦਿਆਂ ਦਾ ਤੇ ਕੀ ਹੋਏਗਾ ਯਾਰ ਤੇ ਕੁਛ ਵੀ ਨਹੀਂ ਉਹਦਾ ਪੂਰਾ ਉਹਨਾਂ ਨੇ ਸਿਸਟਮ ਕੀਤਾ ਹੁੰਦਾ ਥੱਲੇ ਦੁਕਾਨਾਂ ਬਣੀਆਂ ਥੱਲੇ ਸਿਲੰਡਰ ਜਗ੍ਹਾ ਜਗ੍ਹਾ ਬੈਠੇ ਨੇ ਰਕਸ਼ਾ ਸਟੈਂਡ ਬਣੇ ਉੱਥੇ ਬੜਾ ਬੜਾ ਕੁਛ ਜਾਣਾ ਤੁਸੀਂ ਇਸੇ ਹਾਲਤ ਚ ਆ ਇਸ ਥੱਲੇ ਤੁਸੀਂ ਵਾਈਡ ਅਪ ਫੁੱਲ ਕੇ ਦੇਣਾ ਵਾਪਸੀ ਦੇ ਕੱਲਾ ਸਿਲੰਡਰ ਉੱਤੇ ਆਇਆ ਬਸ ਤੇ ਫੈਸਲ ਦੀ ਸ਼ਰਟ ਨਾਲ ਲੱਗੀ ਐਸਐਲ ਸਾਹਿਬ ਨੇ ਡੁੱਬ ਕੇ ਬਾਹਰੋਂ ਆਣਾ ਉਹਨਾਂ ਨੇ ਐ ਕਰਕੇ ਨੱਪਣਾ ਵਾ ਫਿਰ ਸਮੁੰਦਰ ਭਰ ਜਾਣਾ ਨਹੀਂ ਫੈਸਲ ਦਾ ਕੱਲਾ ਸਿਲੰਡਰ ਉੱਤੇ ਆਉਣਾ ਵਾ ਤੇ ਫੈਸਲ ਨੇ ਆਪ ਉਧਰ ਉੱਤੇ ਤੁਰੇ ਹੁੰਦੇ ਸਮੁੰਦਰ ਤੇ ਯਾਰ ਪੰਜ ਫੈਸਲੇ ਜਦੋਂ ਬਾਹਰ ਆਏ ਨਾ ਮਹੀਨਾ ਵੀ ਇਹਨਾਂ ਬਾਹਰ ਆਉਣ ਤੋਂ ਮਹੀਨਾ ਬਾਅਦ ਵੀ ਚੀਜ਼ਾਂ ਗਿੱਲੀਆਂ ਕਰਦੇ ਹੋਣਾ ਆਹੋ ਓਏ ਉਹ ਆਪਾਂ ਕਰਾਂਗੇ ਜਿਹੜਾ ਸਮੁੰਦਰ 'ਚ ਨਹੀਂ ਅਕਸਰ ਦੇਖੇ ਤਾਂ ਸ਼ਾਰਟ ਦੇ ਵਿੱਚ
ਉਹ ਇੱਕ ਭਾਈ ਖਲੋਤਾ ਹੁੰਦਾ ਨਾਲ ਇੰਜ ਕਰਕੇ ਇੱਕ ਕੁੜੀ ਨੂੰ ਜਾਂ ਬੰਦੇ ਨੂੰ ਫੜਦਾ ਤੇ ਉਹ ਲੈ ਉਹ ਜਾਂਦਾ। ਉੱਪਰ ਉੱਡਦੇ ਨੇ। ਆਹੋ ਥੱਲੇ ਪੈਪ ਜਿਹਾ ਲੱਗਾ ਹੁੰਦਾ ਤੂੰ ਐ ਉਹ ਵੀ ਕਰਾਂਗੇ। ਜੀ ਉਹ ਵੀ ਬੜਾ ਉਹ ਵੀ ਕਰਾਂਗੇ ਇਨਸ਼ਾਅੱਲਾ। ਉਹ ਇਹਨੇ ਤੇ ਉਹਨੂੰ ਦਿਲ ਕਰੇ ਟੱਕਰ ਮਾਰ ਦੇਵੇ ਜਿਹੜਾ ਭਾਈ ਜੀ ਉਹਨੂੰ ਥੱਲੇ ਲਾ। ਇਹਨੇ ਸਮੁੰਦਰ ਚੋਂ ਬਾਹਰ ਇਹਨਾਂ ਹਰ ਸੁਰਾਖ ਚੋਂ ਪਾਣੀ ਨਿਕਲਦਾ ਨੱਕ ਚੋਂ ਵੀ। ਆਹੋ ਭਾਜੀ ਜਿਹੜਾ ਬੂਟਾ ਤੇ ਉਹਨੇ ਘਰ ਦੇ ਪੈਪ ਦੇ ਉੱਪਰ ਆ ਕੀਤਾ ਆਹੋ। ਮੂੰਹ ਪਿੱਛੇ ਚਲਾ ਗਿਆ, ਬਾਕੀ ਤਾਂ ਅੱਗੇ ਰਹਿ ਗਿਆ। ਉਹਦਾ ਪੂਰਾ ਸਿਸਟਮ ਹੁੰਦਾ ਫੈਸਲ ਸਾਹਿਬ, ਉਹਦੇ ਉਹ ਪੈਰਾਂ ਤੇ ਵੀ ਉਹ ਪਾਈਦਾ ਜਿਹੜਾ ਮਛਲੀ ਟੈਪ, ਆਹੋ ਸਰ। ਹੱਥਾਂ ਤੇ ਵੀ। ਸਾਰੇ। ਤੇ ਉਹ ਮੇਰਾ ਉਹਦੇ ਲਈ ਤੈਰਾਕੀ ਹੋਣੀ ਜ਼ਰੂਰੀ ਹੈ। ਨਹੀਂ ਤੈਰਾਕੀ ਨਹੀਂ ਜ਼ਰੂਰੀ। ਹਾਂ। ਮੈਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜਿਹੜਾ ਤੁਹਾਡੇ ਨਾਲ ਉਹਦੀ ਰੇਸ ਹੁੰਦੀ ਸਿਲੰਡਰ ਦੀ ਨਾਲ ਪਿਆਰ ਚ। ਨਹੀਂ ਉਸਤਾਦ ਜੀ ਰੇਸ ਨਹੀਂ ਹੁੰਦੀ। ਨਹੀਂ ਮਤਲਬ ਮੈਂ ਤੇਜ਼ ਕਰਨਾ ਵਾ, ਆਪਣੇ ਤੇਜ਼ ਜਾਣਾ ਵਾ। ਨਹੀਂ ਤੇਜ਼ ਤੂਜ਼ ਨਹੀਂ ਜਾਣਾ ਤੁਸੀਂ। ਉਹ ਜਿਹੜਾ ਨਾਲ ਤੁਹਾਡੇ ਹੈਗਾ ਨਾ, ਮੈਂ ਸਾਰੀ ਉਹ ਕਲਾਸ ਲਈ ਵੀਡੀਓ ਆਈ ਮੇਰੇ ਕੋਲ, ਤੇ ਉਹ ਜਿਹੜਾ ਕਰੈਕਟਰ ਨਾਲ ਤੁਹਾਡੇ ਜਾ ਰਿਹਾ ਨਾ ਉਹਨੇ ਤੁਹਾਡੇ ਨਾਲ ਹੋਣਾ। ਇੱਕ ਰੱਸੀ ਹੈ, ਉਹ ਰੱਸੀ ਉਹ ਤੁਸੀਂ ਜਦੋਂ ਹਾਰ ਜਾਣਾ ਤੁਸੀਂ ਉਹ ਬਟਨ ਦਬਾਉਣਾ ਤੁਹਾਡੀ ਹਾਰ ਜਾਣੀ ਜਦੋਂ। ਆਹੋ ਉਹ ਤੁਹਾਨੂੰ ਕਹਿੰਦਾ ਜੀ ਸਮੁੰਦਰ ਦੇ ਵਿੱਚੋਂ ਤੁਹਾਨੂੰ 7 ਤੋਂ 8 ਸੈਕਿੰਡ ਦੇ ਵਿੱਚ ਉੱਤੇ ਲੈ ਜਾਏ। ਅੱਛਾ ਯਾਨੀ ਅਗਰ ਤੁਹਾਨੂੰ ਮਸਲਾ ਬਣ ਗਿਆ ਨਾ ਤੇ ਤੁਸੀਂ ਉਹਨੂੰ ਇਸ਼ਾਰਾ ਦੇਣਾ, ਉਹਨੂੰ ਪਤਾ ਲੈਣਾ ਕਿ ਕੋਈ ਮਸਲਾ ਵਾ। ਐਮਰਜੈਂਸੀ। ਠੀਕ ਨੇ। ਇਹਨੂੰ ਪਤਾ ਹੀ ਨਹੀਂ ਸੀ ਵੀ ਇਹ ਕੀ ਆ। ਹਾਲੇ 2 ਫੁੱਟ ਥੱਲੇ ਗਿਆ ਤੈਨੂੰ ਕਹਿੰਦਾ ਆ ਕੀ ਹੈ। ਉਹਨੇ ਤਾਂ ਖਿੱਚ ਲਈ। ਯਾਰ ਇਹ ਗਏ ਨੇ ਨਾਲ ਦੂਸਰਾ ਭਾਈ ਵੀ ਸੀਗਾ, ਥੱਲੇ ਗਏ ਆ ਤੇ 15 ਮਿੰਟਾਂ ਬਾਅਦ ਉੱਪਰ ਆਏ। ਮੈਂ ਕਿਹਾ ਉੱਪਰ ਫਿਰਨ ਇੱਕ ਤਾਂ ਯਾਰ ਉਹ ਥੱਲੇ ਮੈਂ ਸਿਗਰਟ ਪੀਣਾ ਆ। ਥੱਲੇ ਸਿਗਰਟ ਪੀਣਾ ਹੈ? ਉੱਪਰ ਸਿਗਰਟ ਪੀਣਾ। ਅੱਛਾ ਉੱਤੇ ਸਿਗਰਟ ਪੀਣਾ ਹੈ। ਉਹ ਨਾ ਦੋਸਤ ਮੇਰਾ ਨਾ ਉਹ 3 ਜਣੇ ਗਏ ਸਾਜੀ, 3 ਜਣੇ ਥੱਲੇ ਗਏ ਨੇ ਤੇ ਉਹਨੂੰ ਨਾ ਇੱਕ ਕਰੈਕਟਰ ਜਿਹੜਾ ਉਹ ਬੜਾ ਹੀ ਬੁਜ਼ਦਲ ਸੀਗਾ, ਉਹ ਮੇਰੇ ਤੋਂ ਵੀ ਜ਼ਿਆਦਾ ਬੁਜ਼ਦਲ। ਉਹਨੂੰ ਕਹਿੰਦੇ ਅੱਖਾਂ ਬੰਦ ਕਰ ਲੈ, ਅੱਖਾਂ ਨਹੀਂ ਖੋਲਣੀਆਂ। ਉਹਨੂੰ ਕਸਮਾਂ ਸਾਜੀ ਉਹ ਥੱਲੇ ਉਹਨੂੰ ਲੈ ਗਏ ਵਿਚਾਰੇ ਗਰੀਬ ਨੂੰ। ਤੇ ਉਹਨਾਂ 3 ਜਣੇ ਸੀ, ਇੱਕ ਜਿਹੜਾ ਉਹ ਸਿਖਾਉਣ ਵਾਲਾ, ਇੱਕ ਉਹਦਾ ਦੋਸਤ ਤੇ ਗਾਵਲ ਵਾਲਾ। ਉਹਨੇ ਅੱਖਾਂ ਖੋਲੀ ਵਾਲਾ ਜਦੋਂ ਉਸਤਾਦ ਜੀ ਵੇਖਿਆ ਇੱਧਰ ਉੱਧਰ ਪਾਣੀ ਤੇ ਉਹ ਡਰ ਗਿਆ। ਉਹਨੇ ਜਿਹੜਾ ਜੱਪਾ ਪਾ ਕੇ ਤੇ ਬੜਨ ਦਬਾਤਾ ਤੇ ਤਿੱਲੀ ਉੱਤੇ ਜੀ। ਉਹ ਵੀ ਉੱਤੇ। ਲੇਕਿਨ ਉਸਤਾਦ ਜੀ ਮੇਰੀ ਖੁਆਇਸ਼ ਹੈ ਮੈਂ ਤੁਹਾਡੇ ਨਾਲ ਉਹ ਕਰਨਾ। ਨਹੀਂ ਇਹਨੇ ਡੁੰਬੜੇ ਨੂੰ ਕਿਹਨੇ ਖਿੱਚਣਾ ਮਸ਼ੀਨ ਨੇ? ਨਾ ਜੀ ਨਾ। ਇਹਨੇ ਤੇ ਥੱਲੇ ਗਿਆ, ਇਹਨੇ ਦੇਖਿਆ ਵੀ ਇਹ ਰੱਸੀ ਕਿੱਧਰ ਜਾ ਰਹੀ ਉੱਤੇ, ਇਹਨੇ ਇੰਜ ਕਰਕੇ ਉੱਤੋਂ 3 ਬੰਦੇ ਥੱਲੇ ਖਿੱਚ ਲਏ ਨਾਲ। ਇਹਨੇ ਉਸਤਾਦ ਜੀ ਬਟਨ ਦਬਾਇਆ ਵਾ, ਉਹ ਕਹੀ ਜਾਣਾ ਘੰਟਾ ਹੋ ਗਿਆ ਬੰਦਾ ਉੱਪਰ ਹੀ ਨਹੀਂ ਆਉਣ ਗਿਆ। ਇਹ ਪਿੱਛੇ ਖਲੋਤਾ ਸੀ, ਕਹਿੰਦਾ ਭਾਜੀ ਮੈਂ ਗਿਆ ਹੀ ਨਹੀਂ ਥੱਲੇ। ਕੋਈ ਬਾਹਰ ਹੀ ਦਬਾਤਾ। ਅੱਛਾ ਬਾਹਰੋਂ ਦਬਾਤਾ, ਪਿੱਛੇ ਖਲੋਤੇ ਨੇ ਦਬਾਤਾ। ਭੋਲੇ ਸੀਗੇ, ਪਾਣੀ ਜਾ ਕੇ ਪਤਾ ਨਹੀਂ ਲੱਗਾ। ਯਾਰ ਵੀ ਤੂੰ ਬਟਨ ਦਬਾ ਲਾ। ਉੱਤੇ ਆ ਕੇ ਉਹਨੂੰ ਕਹਿਣ ਡੇ ਮੈਂ ਬਟਨ ਦਬਾਉਂਗਾ ਮੈਨੂੰ ਖਿੱਚ ਲਈ। ਯਾਰ ਤੂੰ ਦਬਾ ਤੇ ਫਿਰ ਥੱਲੇ ਚਲਾ ਗਿਆ। ਇਹ ਸਹੀ ਮੈਂ ਆਪਣਾ ਡਰ ਖਤਮ ਕਰਨਾ ਚਾਹ ਰਿਹਾ ਹਾਂ। ਨਹੀਂ ਥੱਲੇ ਗਿਆ ਵਾ, ਥੱਲੇ ਜਾਂਦੇ ਹੀ 3 ਮਿੰਟ ਬਾਅਦ ਬਟਨ ਦਬਾਇਆ, ਉਹਨੇ ਖਿੱਚ ਲਿਆ। ਕਹਿੰਦਾ ਨਹੀਂ ਸਹੀ ਹੈ। ਮੈਂ ਸਮਝਿਆ ਜੀ ਕਿਤੇ ਐਵੇਂ ਗੇੜਾ ਨਾ ਹੋਵੇ ਵੇ ਵਿੱਚ। ਚੈਕਿੰਗ ਕਰ। ਮੈਂ ਚੈੱਕ ਕਰ ਰਿਹਾ ਸੀ। ਕਹਿੰਦਾ ਫਲੋਬੀਆ ਜਿਹੜਾ ਨਾ ਮੈਨੂੰ ਉਸਤਾਦ ਜੀ ਪਾਣੀ ਤੋਂ ਹੈਗਾ। ਪਾਣੀ ਤੋਂ ਫੋਬੀਆ ਨਹੀਂ। ਉਹ ਫੋਬੀਆ। ਫੋਬੀਆ ਉਸਤਾਦ ਜੀ ਪਾਣੀ ਤੋਂ ਤੇ ਹਾਈਟ ਤੋਂ ਦੋਵੇਂ ਮੈਂ ਡਰ ਲਾਣੇ ਤੇ ਮੈਂ ਆਪਣੇ ਉਸਤਾਦ ਨਹੀਂ ਲਾਣੇ ਨੇ। ਉਹ ਇੱਕ ਉਹ ਦੂਸਰਾ ਜਿਹੜਾ ਬੁੱਕ ਕਰਾਇਆ ਉਸਤਾਦ ਜੀ, ਉਹ ਵੀ ਉਹ ਜਹਾਜ਼ ਦੇ ਉੱਤੇ ਪੈਰਾਸ਼ੂਟ ਪਾ ਕੇ। ਹੁਣ ਤੁਸੀਂ ਮੇਰੇ ਨਾਲ 60 ਸਾਲ ਉਮਰ। ਯਾਰ ਮੈਂ ਉੱਥੋਂ ਛਾਲ ਮਾਰਨੀ ਆ ਜਿਹੜੀ ਉੱਤੋਂ ਜਹਾਜ਼ ਦੇ ਬੂਹਾ ਖੋਲ ਕੇ ਬਾਹਰ ਛਾਲ ਮਾਰ ਦਿੰਦੇ। ਉਹੀ ਪੈਰਾਗਲਾਈਡਿੰਗ। ਹੈ ਸਕਾਈ ਡਾਈਵਿੰਗ ਉਹ ਕਰਨੀ ਮੈਂ। ਉਸਤਾਦ ਜੀ ਉਹ ਵੀ ਮੈਂ ਤੁਹਾਡੇ ਨਾਲ ਕਰਨੀ ਮੇਰੀ ਉਹ ਤੂੰ ਕਿੱਥੇ ਕਰਨੀ ਅੱਲਾ। ਨਹੀਂ ਜੀ ਉਸਤਾਦ ਜੀ ਮੈਂ ਤੁਹਾਡੇ ਨਾਲ ਉਹ ਤੂੰ ਮੈਨੂੰ ਇਸ ਕਿਸਮ ਦਾ ਇੰਜ ਮਚੋੜਾ ਪਾਇਆ ਹੋਣਾ ਤੁਹਾਡੇ ਦੰਦੀ ਵੜਦਾ। ਆਹੋ ਮੈਂ ਮੈਨੂੰ ਯਾਦ ਹੈ ਉਸਤਾਦ ਜੀ ਨਾਲ ਨਾ ਮੋਟਰਸਾਈਕਲ ਤੇ ਵੀ ਜਾਣ ਦਾ ਫੈਸਲਾਬਾਦ ਤੋਂ ਲਾਹੌਰ ਗਏ ਸੀ ਮੋਟਰਸਾਈਕਲ ਤੇ। ਮੈਂ ਉਸਤਾਦ ਜੀ ਦੇ ਪਿੱਛੇ ਬੈਠਾ ਹੁੰਦਾ, ਉਸਤਾਦ ਜੀ ਹੁਣ ਮੋਜਾਂ ਨੂੰ, ਤੇ ਮੈਂ ਉਸਤਾਦ ਨੂੰ ਨਾ ਫੜ ਕੇ ਕੁੱਟਿਆ ਹੋਇਆ ਤੇ ਮੈਨੂੰ ਕਹਿੰਦੇ ਤੇਰਾ ਤਮੀਜ਼ ਨਹੀਂ ਹੈ ਚੱਲ। ਤੇ ਮੈਨੂੰ ਤੇਜ਼ ਡਰਾਈਵਿੰਗ ਤੋਂ ਵੀ ਬੜਾ ਡਰ ਲੱਗਦਾ ਯਾਰ। ਸਕਾਈ ਡਾਈਵ ਲਾਉਣ ਦੇ ਭਾਈ ਹੈਲੀਕਾਪਟਰ ਨੂੰ ਨਹੀਂ ਕਹੇ ਨੇ ਆਉਂਦੇ ਹੋਰ ਆਉਂਦੇ ਤੇ ਫੁੱਟ ਤੋਂ ਛਾਲ ਮਾਰ ਕੇ ਕਹਿੰਦੇ ਯਾਰ ਮਜ਼ਾ ਆ ਗਿਆ। ਵੀ ਤੂੰ ਡਾਈਵ ਤਾਂ ਸਹੀ। ਸਾਰੇ ਪੈਰਾਸ਼ੂਟ ਪਾ ਕੇ ਛਾਲ ਮਾਰੇ, ਇਹਨਾਂ ਨੇ ਵੀ ਪੈਰਾਸ਼ੂਟ ਪਾ ਕੇ ਐਸ ਕਿਸਮ ਦਾ ਜੰਗਲੇ ਨੂੰ ਹੱਥ ਪਾਇਆ, ਨਾਲ ਜਹਾਜ਼ ਵੀ ਥੱਲੇ। ਉਹਨੂੰ ਛੱਡਿਆ ਹੀ ਨਹੀਂ। ਉਸਤਾਦ ਜੀ ਬੜੀ ਗੱਲ ਹੈ। 19 ਮੁੰਡਿਆਂ ਨੇ ਛਾਲ ਮਾਰੀ ਤੇ ਉਹ ਤੋਤਾ ਨਹੀਂ ਜਹਾਜ਼ ਚ ਆਹੋ ਕੁੜੀ ਨੂੰ ਛੇੜਦਾ ਇੱਕ ਨੂੰ। ਜਹਾਜ਼ ਤੋਤਾ ਕੁੜੀ ਨੂੰ ਛੇੜਦਾ ਤੇ ਕਹਿੰਦਾ ਜੇ ਉੱਡਣਾ ਨਹੀਂ ਹੈ। ਨਹੀਂ ਕਰਨਾ। ਤੇ ਉਹਦੇ ਵੱਲ ਵੇਖ ਕੇ ਨਾ ਤੇ ਇੱਕ ਬੰਦਾ ਵੀ ਕੁੜੀ ਨੂੰ ਛੇੜ ਦਿੰਦਾ। ਉਹ ਕਹਿੰਦਾ ਇਹਨਾਂ ਦੋਵਾਂ ਨੂੰ ਜਹਾਜ਼ ਦੇ ਬਾਹਰ ਛੇੜ ਦਿਓ। ਤੂੰ ਦਰਵਾਜ਼ਾ ਖੋਲਦਾ ਨਾ ਤੇ ਤੋਤਾ ਉਹਨੂੰ ਕਹਿੰਦਾ ਓਏ ਤੈਨੂੰ ਉੱਡਣਾ ਆਉਂਦਾ? ਕਹਿੰਦਾ ਨਹੀਂ। ਕਹਿੰਦਾ ਫਿਰ ਸਾਲਿਆ ਪੰਗਾ ਕਿਉਂ ਲਿਆ? ਤੂੰ ਪੰਗਾ ਕਾਤੋਂ ਲੈ ਲਿਆ? ਇੱਕ ਹੋਰ ਵੀ ਜਿਹੜਾ ਕਹਿੰਦਾ ਸੀ ਮੇਰਾ ਬਸਤਾ ਲੈ ਕੇ ਛਾਲ ਮਾਰਤੀ। ਆਹੋ ਉਹ ਵੀ ਸੀ। 60 ਸਾਲ ਉਮਰ ਹੋ ਗਈ ਆ, ਵੀ ਹੁਣ ਸਾਲ 1.5 ਸਾਲ ਹੀ ਕਦਾ ਡਰ ਲਾਉਣਾ। ਯਾਰ ਇਹਨੇ ਜਹਾਜ਼ ਤੋਂ ਛਾਲ ਮਾਰੀ ਤੇ ਜਹਾਜ਼ ਥੱਲੇ ਆ ਤੇ 20,000 ਫੁੱਟ ਜਹਾਜ਼ ਤੋਂ ਵੀ ਉੱਤੇ ਆ। ਛਾਲ ਮਾਰਨ ਤੋਂ ਬਾਅਦ ਵੀ ਆਹੋ ਹਵਾ 'ਚ ਦੌੜ ਰਿਹਾ ਉੱਤੇ ਨੂੰ ਡਰ ਕੇ। ਕਿਉਂ ਵਿਚਾਰੀ? ਯਾਰ ਭਾਈ ਕੀ ਵੈਸੇ ਇੱਕ ਅਜੀਬ ਜਿਹਾ ਖੇਡ ਰਹੇ ਨੇ ਯਾਰ ਲੋਕ। ਸਾਜੀ ਵੈਸੇ ਜਹਾਜ਼ ਦੇ ਵਿੱਚ ਹਰ ਸੀਟ ਦਾ ਇੱਕ ਪੈਰਾਸ਼ੂਟ ਹੋਣਾ ਚਾਹੀਦਾ। ਹੁੰਦਾ ਸਹੀ ਗੱਲ ਹੈ। ਕਿ ਜਦੋਂ ਤੁਹਾਨੂੰ ਲੱਗੇ ਨਾ ਕਿ ਵੀ ਜਹਾਜ਼ ਨੱਥੀ ਹੋਣ ਲੱਗਾ, ਅੱਲਾ ਨਾ ਕਰੇ,
ਤੇ ਜਹਾਜ਼ ਸਾਰਾ ਇੰਜ ਛੱਡ ਦੇਵੇ ਸਵਾਰੀਆਂ ਨੂੰ, ਇੰਜ ਖੁੱਲ ਖੁੱਲ ਜਾਵੇ। ਜੇ। ਹਾਂ ਟੈਕਨੋਲੋਜੀ ਆ ਰਹੀ ਉਸਤਾਦ ਜੀ। ਲੇਕਿਨ ਸਾਜੀ ਇੱਕ ਗੱਲ ਆ ਕਿ ਅਗਰ ਜਿਸ ਹਵਾ ਦੇ ਵਿੱਚ ਹੁੰਦਾ ਨਾ ਤੁਹਾਡਾ ਜਿਸਮ ਇੰਜ ਚੀਥੜੇ ਉੱਡ ਜਾਣ ਤੁਹਾਡੇ। ਅੱਲਾ ਮਾਫ ਕਰੇ ਜੀ ਸਰ, ਲੇਕਿਨ ਉਹਦਾ ਹੋਣਾ ਚਾਹੀਦਾ ਕਿ ਤੁਸੀਂ ਪੂਰਾ ਪਾ ਲਓ, ਹਰ ਚੀਜ਼ ਪਾ ਕੇ ਤੇ ਉਹ ਸਤਾਈ ਜਹਾਜ਼ ਯਾਰ ਵੱਡੇ ਜਹਾਜ਼ ਦੇ ਉੱਪਰ ਵੱਡਾ ਪੈਰਾਸ਼ੂਟ ਲਾ ਦੇਣੇ ਇੱਕ, ਉਹ ਹੀ ਡਾਈ ਟੈਕਨੋਲੋਜੀ ਆ ਰਹੀ ਆ। ਕਿ ਇੰਜ ਕਰਕੇ ਮਤਲਬ ਪੂਰੇ ਜਹਾਜ਼ ਨੂੰ ਹੀ ਪੈਰਾਸ਼ੂਟ ਫੜ ਕੇ ਆਰਾਮ ਨਾਲ ਥੱਲੇ ਲਾ ਦੇਵੇ। ਆਹੋ ਉਸਤਾਦ ਜੀ ਹੋਣਾ ਚਾਹੀਦਾ। ਇਸ ਤਰ੍ਹਾਂ ਹੋ ਸਕਦਾ। ਤੁਸੀਂ ਵੈਸੇ ਇਹ ਚਲਾਓ ਨਾ, ਮੁਹਿੰਮ ਜਿੱਦਾਂ ਚਲਾਓ ਉਸਤਾਦ ਨਾ। ਜੀ 에ਅਰ ਬੈਗ ਨਿਕਲਦੇ ਆ, ਉਹ ਉਹਦੇ ਚ ਉੱਪਰ ਨੂੰ ਨਿਕਲੇ। ਜਹਾਜ਼ ਦੀ ਛੱਤ ਦੇ ਉੱਤੇ ਪੈਰਾਸ਼ੂਟ ਪੂਰਾ ਫਿਕਸ ਹੋਵੇ, ਹਾਂਜੀ ਔਰ ਉਹ ਜਦੋਂ ਮਤਲਬ ਕਿ ਇੱਕ ਤਾਂ ਹੁੰਦਾ ਨਾ ਜਦੋਂ ਗੱਡੀ ਜਦੋਂ ਵੱਜਦੀ ਤੇ ਉਦੋਂ ਹਾਂਜੀ। ਵੱਜਣ ਤੋਂ ਪਹਿਲਾਂ ਹੀ ਯਾਨੀ ਉਹਨਾਂ ਦੇ ਬਟਨ ਹੋਵੇ ਕਿ ਵੀ ਜਿੱਥੇ ਪਤਾ ਲੱਗ ਜਾਏ ਵੀ ਫਾਰਗ ਹੋ ਗਏ ਬਿਲਕੁਲ, ਉੱਥੋਂ ਜਨਾਬ ਜੋ ਨੱਪੋ ਤੇ ਪੈਰਾਸ਼ੂਟ ਖੁੱਲ ਜਾਵੇ। ਜਿੰਨਾ ਹਿੱਸਾ ਉਸਤਾਦ ਜੀ ਸਵਾਰੀਆਂ ਵਾਲਾ ਨਾ ਪੈਸੇਂਜਰ ਵਾਲਾ, ਉਹਨਾਂ ਹਿੱਸਾ ਨਿਕਲਿਆ ਕਰੇਗਾ, ਉਹ ਕਿਸੇ ਬਾਹਫਾਸਤ ਏਰੀਆ ਤੇ ਡਿੱਗਿਆ ਕਰੇਗਾ, ਤੇ ਥੱਲੇ ਉਹ ਫੋਮ ਟੈਪ ਤੇ ਉਹ ਪੈਰਾਸ਼ੂਟ ਵਾਲਾ। ਇਹ ਹੈ ਆ ਗਈ ਟੈਕਨੀਕ, ਇਹ ਅੱਲਾ ਫਿਰ ਖੈਰ। ਅੱਲਾ ਕਰੇ ਨਾ ਹੀ ਹੋਵੇ। ਲੇਕਿਨ ਨਾ ਉਸਤਾਦ ਜੀ ਮੈਨੂੰ ਬੜਾ ਅੱਲਾ ਮਾਫ ਕਰੇ ਕੀ ਚਲੋ ਆਪਣੇ ਕਿਹੜਾ ਹਫਤੇ 4 ਚੱਕਰ ਲੱਗਣ ਦੇ ਸ਼ਿੰਜਿੰਗ ਦੇ, ਕਿਹੜਾ ਰੌਲਾ, ਕੋਈ ਰੌਲਾ ਉਹਨੇ ਮਿੱਠੇ ਤੇਜ਼ ਨਾਲ ਸ਼ਿੰਜਿੰਗ ਦੇ ਉਸਤਾਦ ਜੀ ਮਿੱਠੇ ਨਾਲ ਹੁਣ ਜਿਹੜਾ ਜਹਾਜ਼ 'ਚ ਬੈਠੇ ਨਾ ਉਸਤਾਦ ਜੀ, ਤੁਸੀਂ ਯਕੀਨ ਕਰੋ ਕਿ ਬੜਾ ਇੰਟਰਸਟਿਡ ਮਿੱਠੇ ਨੂੰ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਉਦੋਂ ਪੜ੍ਹਦਿਆਂ ਵੇਖਿਆ। ਕੀ ਪੜਿਆ ਤੂੰ ਉਦੋਂ? ਮੈਂ ਬੜਾ ਕੁਝ ਪੜਿਆ ਉਸਤਾਦ ਜੀ, ਉਹ ਤਾਂ ਮੈਨੂੰ ਨਾਲ ਦਾ ਕਹਿੰਦੇ ਸੀ ਇਹ ਨਹੀਂ ਆਪਣਾ, ਇਹ ਨਾ ਪੜ੍ਹ। ਉਸਤਾਦ ਜੀ ਕੀ ਪੜ੍ਹੀ ਜਾ ਰਿਹਾ ਤੇ ਉਸਤਾਦ ਜੀ ਰੰਗ ਬੁੱਢੇ। ਓਏ ਆਪਣਾ ਨਹੀਂ ਹੈਗਾ ਇਹਦਾ ਪੜ ਕਹਿੰਦਾ ਤੂੰ ਚੁੱਪ ਕਰ ਜਾ, ਮੈਨੂੰ ਪੜਨ ਦੇ। ਕਿਤੇ ਤੇ ਅੱਲਾ ਖੈਰ ਕਰੇਗਾ। ਹੁਣ ਇੱਕ ਕਰੈਕਟਰ ਜਿਹੜਾ ਨਾਲ ਬੈਠਾ ਨਾ ਸਾਡੇ ਜਹਾਜ਼ ਤੇ, ਮੈਂ ਮਿੱਠਾ ਤੇ ਤੀਸਰਾ ਉਹ ਕਰੈਕਟਰ ਸੱਚੀ ਪੁੱਛੀ ਯਾਰ ਪੜੀ ਜਾ ਰਿਹਾ ਉੱਚੀ ਉੱਚੀ, ਪੜੀ ਜਾ ਰਿਹਾ ਉੱਚੀ ਉੱਚੀ। ਤੇ ਹੁਣ ਇਹਦੇ ਵੱਲ ਵੇਖ ਕੇ ਮੈਂ ਵੀ ਘਬਰਾ ਗਿਆ। ਉਹ ਨਾਲ ਦਾ ਜਿਹੜਾ ਕਰੈਕਟਰ ਬੈਠਾ ਉਹ ਸਾਨੂੰ ਪਸੰਦ ਨਹੀਂ ਦਿੰਦੇ। ਫੈਸਲ ਭਾਈ, ਮਿੱਠੇ ਭਾਈ ਬੈਠੋ, ਕੁਛ ਵੀ ਨਹੀਂ ਯਾਰ। ਮੈਂ ਪਤਾ ਕੀ ਮਹੀਨੇ 'ਚ ਮੇਰੇ 13 ਤੋਂ 14 ਚੱਕਰ ਹੋ ਯਾਰ ਇਹਨੇ ਇਸ ਕਿਸਮ ਦਾ ਘਬਰਾ ਪਾਇਆ, ਪੈਰਟ ਵੀ ਪਿੱਛੇ ਜਾ ਕੇ ਚਦਰ ਲੈ ਕੇ ਉਹਨੇ ਕਿਹਾ ਹੋਇਆ ਕਿ ਪੈਰਟ ਪਰ ਕਿਚਨ ਦੇ ਪਰਲੀ ਸਾਈਡ ਤੇ ਸ਼ੰਭਰ ਦੇ ਪਿੱਛੇ ਲੋਕੇ ਕਹੀ ਆ ਯਾਰ ਪਾਇਲਟ ਨੂੰ ਕਿਉਂ ਦਾ ਧਿਆਨ ਨਾਲ ਬੜਾ ਜੇ ਡਰਿਆ ਤੇ ਪਾਇਲਟ ਵਾਲੀ USB ਸੁੱਟਣ ਦੇ ਕਰਨਾ ਲਾ ਵਾਲੀ ਲਾ ਦੇ ਡਰਿਆ ਪਿਆ। ਉਹ ਨਹੀਂ, ਉਹ ਜਿਹੜਾ ਸਾਡੇ ਨਾਲ ਕਰੈਕਟਰ ਉਸ ਤਸੱਲੀਆਂ ਦੇਣ ਡਿਆ ਯਾਰ ਮੇਰੇ 15 ਚੱਕਰ ਲੱਗਦੇ ਨੇ ਮਹੀਨੇ 'ਚ, ਕਿਉਂ ਯਾਰ ਘਬਰਾਣ ਡੇ ਹੋ ਯਾਰ ਤੁਸੀਂ? ਯਾਰ ਫੈਸਲ ਭਾਈ ਤੁਸੀਂ ਪਤਾ ਨਹੀਂ ਲੋਕ ਵੀਡੀਓ ਬਣਾ ਰਹੇ ਨੇ ਤੁਹਾਡੀਆਂ, ਕੀ ਕਰਦੇ ਹੁੰਦੇ ਹੋ ਤੁਸੀਂ? ਮਿੱਠੇ ਬਹਿ ਈਜ਼ੀ ਹੋ, ਕੁਛ ਨਹੀਂ, ਮੈਂ ਤੁਹਾਨੂੰ ਨਾਲ ਨਹੀਂ ਹੈਗਾ। ਮੈਂ ਬੜੇ ਚੱਕਰ ਬੜੇ ਇੰਜ ਦਾ ਹੁੰਦਾ ਸਿਸਟਮ। ਅਸੀਂ ਹੁਣ ਉਸਤਾਦ ਜੀ ਇੱਥੇ ਬਹਿ ਗਏ ਮੁਕੰਮਲ ਤੌਰ ਤੇ ਇੱਕ ਮੋੜ ਇਹ ਆਇਆ ਸਿਸਟਮ ਉਸਤਾਦ ਜੀ ਕਿ ਜਹਾਜ਼ ਨੂੰ ਸਾਡੇ ਨੂੰ ਝਟਕਾ ਐਡਾ ਕੁ ਮਾੜਾ ਲੱਗਾ ਤੇ ਉਹ ਕਹਿੰਦਾ ਫੈਸਲ ਪਹਿਲੀ ਵਾਰੀ ਜ਼ਿੰਦਗੀ 'ਚ ਇੰਜ ਹੋਇਆ। ਤੇ ਉਸ ਤੋਂ ਬਾਅਦ ਉਸਤਾਦ ਜੀ ਫਿਰ ਫੈਸਲ ਰਾਮੇ ਖਲੋ ਕੇ ਬਿਰਦ ਸ਼ੁਰੂ, ਅੱਲਾਹੁ ਅਕਬਰ, ਲਾ ਇਲਾਹਾ ਇল্লাল্লাহ ਵੱਲਾਹੁ ਅਕਬਰ। ਉਸ ਤੋਂ ਬਾਅਦ ਉਸਤਾਦ ਜੀ ਮੈਂ ਫਿਰ ਰੋਣ ਲੱਗਾ, ਮਿੱਟਿਆ ਤੇ ਮਿੱਟੇ ਨੇ ਮੈਨੂੰ ਗਾਲਾਂ ਲਾਇਆ, ਕਹਿੰਦਾ ਅੱਗੇ ਤੋਂ ਅਸੀਂ ਨਹੀਂ ਆਣਾ। ਤੇ ਪੜ੍ਹਾਈ ਸ਼ੁਰੂ, ਪੂਰਾ ਜਹਾਜ਼ ਪੜ੍ਹਾਈ ਕਰਨ ਡਿਆ। ਤੇ ਇਹਨਾਂ ਨੇ ਇਸ ਕਿਸਮ ਦਾ ਉੱਤੇ ਛਾੜਾ ਪਾਇਆ ਜਹਾਜ਼ 'ਚ, ਸਵਾਰੀਆਂ ਪਾਇਲਟ ਨੂੰ ਕਹਿੰਦੀਆਂ ਯਾਰ ਜਾਂ ਉਹਨਾਂ ਨੂੰ ਚੁੱਪ ਕਰਾ ਦੇ ਜਾਂ ਜਹਾਜ਼ ਮਾਰ ਦੇ। ਉਹ ਮੈਂ 에ਅਰ ਹੋਸਟ ਆ ਦਰਮਿਆਨੀ ਕੈਫੀਅਤ ਨਹੀਂ ਬਰਦਾਸ਼ਤ ਹੋ ਰਹੀ। 에ਅਰ ਹੋਸਟ ਭਾਈ ਸੀ ਉਸਤਾਦ ਜੀ, ਮੇਰੇ ਇੱਥੇ ਅੱਖਾਂ 'ਚੋਂ ਅੱਥਰੂ ਵੀ ਆਉਂਦੇ। ਮੈਂ ਕਿਹਾ ਭਾਜੀ ਆ ਕੀ ਨਿਜ਼ਾਮ ਹੋਣ ਡਿਆ ਜਹਾਜ਼ ਲੈਣ ਲਈ? ਕਿ ਉਹ ਮੈਨੂੰ ਕਹਿੰਦਾ ਉਹਨੂੰ ਸਮਝਾ ਮਿੱਠਾ ਭਾਈ ਫੈਸਲ ਭਾਈ ਅੱਲਾਹ ਤਾਲਾ ਦੀ ਕਹਿੰਦਾ ਇਹ ਰੋਜ਼ ਪਾਈ ਸੀ ਭਾਈ ਸਾਹਿਬ ਉਸਤਾਦ ਜੀ। ਉਹ ਸਾਜੋ ਭਾਈ ਆਇਆ ਨਾ ਪਾਇਲਟ, ਕੋ ਪਾਇਲਟ ਜਿਹੜੇ ਨੇ ਟੋਪੀ ਅਗਰ ਤੁਹਾਡੀ ਇੱਥੇ ਲਿਖੀ ਹੋਈ ਤੇ ਕੋਈ ਟਾਲ ਨਹੀਂ ਸਕਦਾ। ਤੁਸੀਂ ਪੜ੍ਹਾਈ ਕਰੋ। ਮੈਂ ਕਿਹਾ ਲੈ ਇਹ ਹੋਰ ਗਮਗੀਰ ਜਿਹਾ ਕਰਕੇ ਉਹ ਸਾਨੂੰ ਉਸਤਾਦ ਜੀ ਮੁਕੰਮਲ ਉਹਨਾਂ ਨੂੰ ਨਾ ਧੁੰਦ ਸੀਗੀ ਬਹੁਤ ਜ਼ਿਆਦਾ ਤੇ ਉਹ ਪਾਇਲਟ ਕਹਿਣ ਡਿਆ ਅਨਾਉਂਸਮੈਂਟ ਹੋ ਰਹੀ ਹੈ ਜੀ ਕਿ ਹਮੇ ਰਨਵੇ ਨਜ਼ਰ ਨਹੀਂ ਆ ਰਿਹਾ ਤੇ ਉਹ ਚੱਕਰ ਹੀ ਲਾਈ ਜਾਣ ਡੇ ਨੇ, ਚੱਕਰ ਹੀ ਲਾਈ ਜਾਣ ਡੇ ਹੈਗੇ ਤੇ ਲਾਹੌਰ ਲੈ ਗਏ ਨੇ ਤੇ ਉਹ ਉਹਨਾਂ ਨੂੰ ਰਨਵੇ ਨਜ਼ਰ ਨਹੀਂ ਆਇਆ ਤੇ ਉਹ ਕਹਿੰਦੇ ਜੀ ਹਮੇ ਰਨਵੇ ਨਹੀਂ ਨਜ਼ਰ ਆ ਰਹਾ इसलिए हम अगली मंजिल पे रवाना हो रहे हैं। ਤੇ ਲਾਹੌਰ ਉਧਰ ਵੀ ਇਹੀ ਸਿਸਟਮ, ਲਾਹੌਰ ਵੀ 4-5 ਝੂਟੇ ਮਾਟੇ ਕਰਕੇ ਤੇ ਕਹਿੰਦੇ ਜੀ ਅਗਰ ਇੱਥੋਂ ਵੀ ਨਾ ਸਾਨੂੰ ਇਜਾਜ਼ਤ ਮਿਲੀ ਤੇ ਇਸਲਾਮਾਬਾਦ ਜਾਓ। ਮੈਂ ਕਿਹਾ ਅੱਲਾ ਦੇ ਬੰਦਿਆ ਪੁਰ ਕਰਾ ਸਾਨੂੰ ਲਾ, ਸਾਨੂੰ ਕਦੋਂ ਕੀ ਜਾਏ ਮਿੱਠਾ ਕਹਿੰਦੇ। ਹੁਣ ਮੈਨੂੰ ਨਾਲ ਦਾ ਕਰੈਕਟਰ ਜਿਹੜਾ ਸੀ ਨਾ ਸਾਨੂੰ ਤਸੱਲੀ ਕਿਤੇ ਲੱਗਾ, ਕਹਿੰਦਾ ਯਾਰ ਮੈਂ ਬੜੇ ਸਬਰ ਕੀਤੇ ਆ, ਤੁਸੀਂ ਅਗਰ ਥੱਲੇ ਲਓਗੇ ਥੱਲੇ ਗੱਡੀਆਂ ਆ ਕੇ ਤੁਹਾਨੂੰ ਲੈ ਜਾਣਗੀਆਂ। ਸਾਨੂੰ ਉਹ ਤੁਹਾਡੀ ਗੱਲ ਯਾਦ ਆ ਗਈ, ਥੱਲੇ ਗੱਡੀਆਂ ਵੀ ਨਹੀਂ ਹੋਣੀਆਂ। ਉਹ ਆਹ ਕਾਬੀ ਲੈਂਡਿੰਗ ਦਾ ਮਸਲਾ ਬਣਾ 5-6 ਘੰਟੇ ਬਾਹਰ ਹੀ ਨਹੀਂ ਕਰਦਾ ਜਹਾਜ਼ ਚੋਂ। ਅਚਾਨਕ ਜੋ ਕੋਈ ਲੈਂਡਿੰਗ ਹੋਈ ਆ, ਪਤਾ ਨਹੀਂ ਕਿਹੜਾ ਬੰਦਾ ਵਿੱਚ ਵਾ ਸਮਾਨ ਇਸ ਤਰ੍ਹਾਂ ਚੈੱਕ ਕੀਤਾ ਸੀ, ਸਾਨੂੰ ਆਪਣੇ ਆਪ ਤੇ ਸ਼ੱਕ ਹੋਣ ਲੱਗ ਗਿਆ, ਆਪਣੇ ਆਪ ਨੂੰ ਚਵਲ ਲੱਗਣ ਲੱਗ ਗਿਆ। ਉਹ ਨਾਲੇ ਆਊਟ ਆਫ ਸ਼ਡਿਊਲ ਤੁਸੀਂ ਉਤਰਦੇ ਆ ਨਾ, ਫਿਰ ਬਾਕੀ ਸਾਰੀਆਂ ਨੂੰ ਸ਼ਡਿਊਲ 'ਚ ਲਿਆ ਕੇ ਫਿਰ ਤੁਹਾਡੀ ਵਾਰੀ ਉਹਨਾਂ ਨੇ ਲਾਉਣੀ ਨਹੀਂ। ਚੱਕ ਸਮਾਨ ਮਾਰਿਆ, ਭਾਵੇਂ ਫੈਸਲਾ ਬੈਗ ਪਾੜ ਲੜਾਈ ਹੋ ਗਈ ਉੱਥੇ, ਲੜਾਈ ਹੋ ਪਈ। ਉਸ ਸ਼ੁਕਰ ਅਫਸਰਾਂ ਸਾਰਿਆਂ ਨੇ ਪਛਾਣ ਲਿਆ ਸੀ ਉਹਨੂੰ, ਹੁਣ ਕੋਈ ਮਸਲਾ ਨਹੀਂ, ਭਾਵੇਂ ਫੈਸਲਾ ਟੈਨਸ਼ਨ ਲਵੋ। ਸਾਨੂੰ ਇਸ ਤਰ੍ਹਾਂ ਬਾਹਰ ਕੱਢ ਕੇ ਬਾਹਰ ਬਾਰਿਸ਼ ਹੋਣ ਡਈ ਤੇ ਬੱਸ ਵੀ ਨਹੀਂ ਆਈ। ਕਿੱਥੇ ਉਤਰੇ ਸੀ ਫੈਸਲਾਬਾਦ? ਲਾਹੌਰ ਓਏ ਲਾਹੌਰ 에ਅਰਪੋਰਟ ਦੇ ਉਤਰੇ, ਉੱਥੇ ਬੱਸ ਆਈ ਨਾ ਤੇ ਮੈਂ ਵੇਖਿਆ ਤਾਂ ਸਾਈ ਮੇਰਾ ਬੈਗ ਸਾਰਾ ਹੀ ਨਹੀਂ ਕਿ ਖੁੱਲਾ ਤੇ ਮੈਂ ਉੱਥੇ ਖੱਪ, ਮੈਂ ਕਿਹਾ ਮੈਂ ਨਹੀਂ ਲੈਣਾ,
ਮੇਰਾ ਯਾਨੀ ਕਿ ਸਮਾਨ ਹੈਗਾ ਤੇ ਹੁਣ ਮਿੱਠਾ ਤੇ ਮੈਂ ਕਿਹਾ ਯਾਰ ਮਿੱਠੇ ਸਾਰਾ ਬੈਗ ਖੁੱਲਾ ਹੋਇਆ ਹੈ ਤੇ ਬੈਗ ਉਹਨਾਂ ਨੇ ਖੁੱਲ੍ਹਾ ਨਾ ਸੀ। ਉਹਨਾਂ ਨੇ ਕਿਹਾ ਜੀ ਫੈਸਲ ਸਾਹਿਬ ਤੁਸੀਂ ਟੈਨਸ਼ਨ ਨਾ ਲਵੋ, ਤੁਸੀਂ ਸਾਡੇ ਨਾਲ ਆਓ। ਉਹਨੇ ਉਸਤਾਦ ਜੀ ਬੈਗ ਇੰਜੀ ਚੁੱਕਿਆ ਸਾਡੇ ਨਾਲ ਤੇ ਉਹਨੇ ਕਿਹਾ ਜੀ, ਉਹਨੇ ਵੇਖਿਆ ਕਿ ਇੰਨਾ ਵਜ਼ਨ ਸੀਗਾ ਤੁਹਾਡੇ ਨਾਲ, ਠੀਕ ਹੈ, ਤੇ ਉਹਨਾਂ ਨੇ ਤੋਲਿਆ ਤੇ ਵਜ਼ਨ ਪੂਰਾ ਹੈ। ਤੇ ਮਿੱਠਾ ਕਹਿੰਦਾ 500 ਗ੍ਰਾਮ ਵਾਲਾ ਪਰਫਿਊਮ ਨਹੀਂ ਵਿੱਚ ਹੈਗਾ, ਉਹ ਵੀ ਸਾਨੂੰ ਦਿਓ। ਨਹੀਂ ਬਾਹਰ 500 ਗ੍ਰਾਮ। ਇਹ ਅੱਛੀ ਪਤਾ ਨਹੀਂ ਗੱਲ ਕਰਨਾ ਸਹੀ ਹੈ ਜਾਂ ਨਹੀਂ, ਸਮਾਨ ਨੂੰ ਇੱਜ਼ਤ ਨਾਲ ਨਹੀਂ ਰੱਖਣਾ ਸਮਾਨ ਬਹੁਤ ਬੁਰੇ ਤਰੀਕੇ ਨਾਲ ਬਹੁਤ ਬੁਰੇ ਇੱਧਰਲੇ ਸਿਰਫ ਇੱਧਰਲੇ ਉਹ ਉਸਤਾਦ ਜੀ ਮੈਂ ਉਧਰ ਵੀ ਦੇਖਿਆ, ਕਸਮ ਵਾਲੀ ਗੱਲ, ਬੜੇ ਤਰੀਕੇ ਦੇ ਨਾਲ ਸਮਾਨ ਲਿਜਾ ਰਹੇ ਨੇ। ਉਧਰ ਜਿਹੜੇ ਹੁੰਦੇ ਨਾ ਉਹ ਵੀ ਇੱਧਰ ਲਈ ਨੇ, ਸਿਰਫ ਉੱਥੇ ਕੰਮ ਬੰਦੇ ਦੇ ਪੁੱਤਾਂ ਕੋਲ ਹਾਂ ਕਰਦੇ ਨੇ। ਇਹ ਹੀ ਤੇ ਗੱਲ ਹੈ ਉਸਤਾਦ ਜੀ। ਉੱਥੇ ਸਖਤੀ ਆ। ਹਾਂਜੀ ਮੈਂ ਉੱਥੇ ਵੀ ਲਾਉਂਦੇ ਦੇਖੇ ਜਹਾਜ਼ ਚ ਉਸਤਾਦ ਜੀ ਪਿਆਰ ਨਾਲ 2 ਜਣੇ ਫੜ ਕੇ ਆ ਬੈਗ ਰੱਖਦੇ, ਇੱਥੇ ਇਕੱਲਾ ਹੀ 15 ਬੈਗ ਆਹ ਫੜ ਹੋਏ ਆਹ ਫੜ ਲੈ। ਚੰਗਾ ਭਲਾ ਬੈਗ ਉਹਨਾਂ ਨੂੰ ਪਾਰ ਤਾਂ ਸਾਡਾ ਨੁਕਸਾਨ ਕਰਤਾ, ਹੁਣ ਕਿਹਨੂੰ ਕਹੀਏ ਦੱਸੋ ਮੈਨੂੰ। ਇਹ ਕਿੰਨਾ ਪੁਰਾਣਾ ਵਾਕਿਆ। ਇਹ ਹੈ ਤੇ ਜਦੋਂ ਕਿੰਨਾ ਪੁਰਾਣਾ ਬੈਗ ਸੀ। ਜਦੋਂ ਮੈਂ ਤੇ ਪਾਟਾ ਉਹ। ਨਹੀਂ ਉਹ ਤਾਲਾ ਤੋੜਿਆ ਸੀਗਾ, ਤਾਲਾ ਟੁੱਟਾ ਹੋਇਆ ਸੀਗਾ। ਅੱਛਾ ਹੁਣ ਡਰ ਕਿੱਦਾਂ ਲਾਉਣਾ ਦੱਸੋ ਜ਼ਰਾ। ਹਾਂ ਉਸਤਾਦ ਜੀ ਉਹ ਮੇਰੇ ਨਾਲ ਤੁਸੀਂ ਛਾਲ ਮਾਰਨੀ ਉਸਤਾਦ ਜੀ ਪੈਰਾਸ਼ੂਟ ਤੇ। ਜਹਾਜ਼ ਉਹ ਯਾਰ ਫੈਸਲ ਤੂੰ ਛਾਲ ਤੇ ਬਹੁਤ ਕਿਤੇ ਅੱਧੇ ਪੌਣੇ ਘੰਟੇ ਬਾਅਦ ਮੌਕਾ ਆਉਣਾ, ਤੂੰ ਜ਼ਮੀਨ ਤੋਂ ਜਦੋਂ ਜਹਾਜ਼ 'ਚ ਚੜਨਾ ਨਾ ਉਦੋਂ ਹੀ ਤੇਰੀ ਲਾਸ਼ ਹੋ ਜਾਣੀ। ਹਾਲੇ ਜਹਾਜ਼ ਖਲੋਤਾ ਹੋਣਾ ਵਾ, ਫਿਰ ਜਹਾਜ਼ ਨੇ ਚੱਲਣਾ, ਫਿਰ ਜਹਾਜ਼ ਨੇ ਉੱਡਣਾ, ਫਿਰ ਉੱਥੇ ਜਾ ਕੇ ਜਦੋਂ ਉਹਨਾਂ ਨੇ ਕਹਿਣਾ ਨਾ ਛਾਲ ਮਾਰ, ਤੇ ਫੈਸਲ ਖਾਂ ਤੂੰ ਅੱਲਾ ਮਾਫੀ। ਹਾਂਜੀ ਦੁਬਈ ਸਭ ਤੋਂ ਜ਼ਿਆਦਾ ਮਜ਼ਾ ਮੈਨੂੰ ਕਰੂਜ਼ 'ਚ ਆਇਆ ਸੀ, ਤੇ ਕਰੂਜ਼ 'ਚ ਵੀ ਉਲਟੀ ਵਾਲੀ ਗੋਲੀ ਖਾ ਕੇ ਬੈਠੇ ਆ। ਕਰੂਜ਼ ਸੀ। ਮੈਨੂੰ ਪਾਣੀ ਤੋਂ ਡਰ ਲੱਗਦਾ। ਮੈਂ ਕਿਹਾ ਮੈਂ ਚੱਲਾਂ ਵਾ, ਮੈਂ ਭਾਈ ਤੂੰ ਨਸਿਆ ਉਸਤਾਦ ਜੀ ਮੇਰੇ ਮਗਰ, ਮਿੱਠਾ ਮੇਰੇ ਮਗਰ। ਯਾਰ ਉਹ ਕਹਿੰਦੇ ਯਾਰ ਉਰੇ ਤੇ ਆ। ਮੈਂ ਯਾਰ ਕਹਿੰਦਾ ਜ਼ੁਬੈਰ ਭਾਈ ਸਾਨੂੰ ਲੈ ਗਏ ਸੀ। ਆਹੋ ਹਾਂਜੀ ਯਾਰ ਉਹ ਕਿੱਥੇ ਨੇ ਜ਼ੁਬੈਰ ਭਾਈ? ਯਾਰ ਪਤਾ ਨਹੀਂ ਯਾਰ, ਕਿਤੇ ਮੇਲ ਕਰ ਦਿਓ, ਮਿਹਰਬਾਨੀ ਤੁਹਾਡੀ। ਹਾਂ ਉਹ ਅਰਬੀ ਟੈਪ ਜਿਹੜੇ ਸੀਗੇ ਹਾਂ ਬੜੇ ਜ਼ੁਬੈਰ ਭਾਈ, ਯਾਰ ਉਹ ਲੱਭੇ ਹੀ ਨਹੀਂ ਮੁੜ ਕੇ, ਮੇਰੇ ਕੋਲ ਨੰਬਰ ਹੀ ਉਹਨਾਂ ਦਾ ਮਿਸ ਹੋ ਗਿਆ। ਸ਼ਿੱਟੀ ਸਾਰੇ ਉਹ ਛਾਲਾ ਮਾਰ ਰਹੇ ਪੈਰਾਸ਼ੂਟ ਪਾ ਕੇ ਤੇ ਆਪਣਾ ਪੈਰਾਸ਼ੂਟ ਇਸਤਰੀ ਕਰੀ ਜਾ ਰਹੇ ਕਿ ਨਿਕਲ ਜਾਣ। ਅੱਲਾ ਮਾਫ ਕਰੇ, ਅੱਲਾ ਮਾਫ ਕਰੇ। ਯਾਰ ਪੈਰਾਸ਼ੂਟ ਆਪਣੀ ਮਰਜ਼ੀ ਨਾਲ ਸਵਾਇਆ, ਇੱਧਰ ਬਟਨ ਲਵਾਏ ਅੱਜ ਕੱਲ੍ਹ। ਰਾਜੇ ਤਰ੍ਹਾਂ ਪੈਰਾਸ਼ੂਟ ਤੇ ਮਰਜ਼ੀ ਕਰੇ। ਯਾਰ ਅੱਛਾ ਪੈਰਾਸ਼ੂਟ ਵੀ ਨਹੀਂ ਖੁੱਲਦਾ ਹੁੰਦਾ ਕਿਸ ਟਾਈਮ, ਹਾਂਜੀ ਉਹ ਵੀ ਅੜ ਜਾਂਦਾ ਵਾ ਜੀ। ਹਾਂਜੀ ਅੱਛਾ ਬੜੇ ਬੰਦਿਆਂ ਨੇ ਲੱਤਾਂ ਟੁੱਟੀਆਂ ਨੇ, ਮਤਲਬ ਉਸ ਉਨੀ ਥੋੜੀ ਜਿਹੀ ਹਾਈਟ ਤੇ ਆ ਕੇ ਖੁੱਲਾ। ਤੁਸੀਂ ਸਹੀ ਅਡੀਦਾਸ ਵਾਲਿਆਂ ਦਾ ਲਿਆ ਹੋਵੇ ਉਸਤਾਦ ਜੀ, ਉਹ ਨਹੀਂ ਧੋਖਾ ਦਿੰਦਾ। ਕਿਹਦਾ? ਅਡੀਦਾਸ ਵਾਲਿਆਂ ਦਾ। ਅੱਡੀ ਹਾਂ ਨਹੀਂ ਉਹ ਸਹੀ ਗੱਲ। ਅਡੀਦਾਸ ਜਾਂ ਗੋਲ ਅਹਿਮਦ ਵਾਲਿਆਂ ਦਾ। ਮੈਂ ਦੇਵਦਾਸ ਵਾਲਿਆਂ ਦਾ ਲੈ ਕੇ ਗਿਆ, ਉਹਨੇ ਗੋਲ ਅਹਿਮਦ ਵਾਲਿਆਂ ਦਾ ਸਭ ਤੋਂ ਅੱਛਾ ਹੈ ਗੋਲ ਅਹਿਮਦ ਵਾਲਿਆਂ ਦਾ, ਜਾਂ ਉਹ ਜਿਹੜਾ ਖਾਡੀ ਤੋਂ ਲੈ ਕੇ ਜਾਓ, ਕਾਡੀ ਖਾਡੀ ਤੋਂ ਵੀ ਠੀਕ ਮਿਲ ਜਾਂਦਾ। ਭਾਜੀ ਨਹੀਂ, ਚੁੱਪ ਗੁਲਾਮਾਂ ਦਾ ਕਰਕੇ ਲੈਣਾ। ਉੱਥੋਂ ਪਠਾਨ ਆਇਰਿਸ਼ ਦਾ ਲੈ ਕੇ ਜਾਓ, ਆਇਰਿਸ਼ ਕਪੜਾ ਜਿਹੜਾ ਹੁੰਦਾ। ਗੋਲ ਅਹਿਮਦ ਦਾ ਜਾਂ ਵਾਸ਼ਨਵੇਰ ਵਾਲਿਆਂ ਦਾ ਉਸਤਾਦ ਜੀ, ਸਭ ਤੋਂ ਅੱਛਾ ਨਹੀਂ ਵਾਸ਼ਨਵੇਰ। ਉਸਤਾਦ ਜੀ, ਉਹਨੇ ਲਿਆ ਕੇ ਨਾ ਘਰ ਸੀ ਉਹ, ਹਾਂ ਉਹਦੇ ਵਰਗੀ ਮੌਜ ਨਹੀਂ। ਉਹ ਅਸਲ ਹਾਂ। ਨਹੀਂ ਤੇ ਉਹ ਪਠਾਨ ਵਾਲੀ ਮਾਰਕੀਟ ਚੋਂ ਕੱਪੜਾ ਲਓ, ਉੱਥੋਂ ਦਰਜੀ ਕੋਲੋਂ ਆਪਣੀ ਫਿਟਿੰਗ ਦਾ ਸਮਾਓ। ਹਾਂ ਉਸਤਾਦ ਜੀ ਪਿੰਕ ਪੈਂਥਰ 에ਅਰ ਬਲੂਨ ਚ ਵੜ ਜਾਂਦਾ, ਉੱਤੇ ਤਬਾਹ ਹੋ ਜਾਂਦਾ ਤੇ ਉਹ ਟੋਕਰੀ ਚ ਖਲੋਤਾ ਹੁੰਦਾ ਨੇ, ਤਾਂ ਬਿਲਕੁਲ ਜ਼ਮੀਨ ਤੇ ਲੱਗ ਕੇ ਅੰਦਰ ਲੱਤ ਬਾਹਰ ਕੱਢ ਕੇ ਉੱਪਰ ਹਾਂਜੀ ਪੈਰਾਸ਼ੂਟ ਸਵਾਇਆ, ਆਪਣੇ ਨਾਮ ਦਾ ਇੰਨੀ ਫਿਟਿੰਗ ਚ ਸਵਾ ਲਿਆ, ਉੱਪਰ ਖੁੱਲਾ ਹੀ ਨਾਲ ਹੀ ਲੱਗਾ। ਖੁੱਲਾ ਪਾਈਦਾ ਹੁੰਦਾ। ਪੈਰਾਸ਼ੂਟ ਲੱਗਿਆ ਤੇ ਨਾਲ ਵਿੱਚ ਪੰਪ ਵੀ, ਉਹ ਜਿਹੜਾ ਪੱਲਾ ਫੜ ਕੇ ਨਹੀਂ ਫੂਕ ਭਰੀ ਸੀ, ਕਹਿੰਦਾ ਜੇ ਨਾ ਚੱਲਿਆ ਆਪ ਹੀ ਭਰ ਲੈਣਾ। ਯਾਰ ਉਹ ਬੜਾ ਇੱਕ ਦੌਰ ਹੁੰਦਾ ਸੀਗਾ, ਉਹ ਸ਼ਲਵਾਰ ਉੱਤੇ ਕਰਕੇ ਨਾ ਤੇ ਬੰਦਾ ਹਵਾ ਭਰਦਾ ਸੀ ਤੇ ਉਹ ਫਿਰ ਇੰਜਨ ਕਰਕੇ ਫਿਰ ਤੈਰਾਕੀ ਕਰਦੇ ਹੁੰਦੇ ਸੀਗੇ। ਨਹੀਂ, ਸਮੁੰਦਰ ਵਾਲਾ ਕੰਮ ਡਨ। ਸਮੁੰਦਰ ਵਾਲਾ ਕੰਮ ਨਹੀਂ ਡਨ। ਅੱਲਾ ਮਾਫ ਕਰੇ, ਸਮੁੰਦਰ ਦੇ ਵਿੱਚ ਨੇ। ਓ ਯਾਰ ਫੈਸਲ ਸਾਹਿਬ ਜੀ ਦੇਖੋ ਮੇਰੀ ਗੱਲ ਸੁਣੋ, ਮੈਂ ਤੁਹਾਡੇ ਨਾਲ ਕੋਈ ਰਿਸਕ ਨਹੀਂ ਲੈਣਾ, ਕਿਉਂਕਿ ਤੇਰੇ ਨਾਲ ਤੇ ਅਜ਼ਾਬ ਆ, ਕਿਸੇ ਵੀ ਜਗ੍ਹਾ ਤੇ ਜਾਣਾ ਇਹਦੇ ਨਾਲ ਅਜ਼ਾਬ ਆ ਪੈਣਾ। ਇਹਦੀ ਵੀ ਟੈਨਸ਼ਨ ਪਈ। ਇਹਦੀ ਵੀ ਟੈਨਸ਼ਨ ਤਾਂ ਇਹਨੇ ਹੋਣਾ ਕੱਖ ਵੀ ਨਹੀਂ ਉੱਥੇ, ਅੱਲਾ ਮਾਫੀ ਤਾਂ ਬਿਲਕੁਲ ਈਜ਼ੀ, ਲੇਕਿਨ ਇਹਨੇ ਅਜ਼ਾਬ ਪਾਈ ਰੱਖਣਾ। ਉਸਤਾਦ ਜੀ ਕਿੰਨਾ ਕੁ ਮੈਂ ਗਿਆ ਵਾ ਤੁਹਾਡੇ ਨਾਲ, ਕਿੰਨਾ ਬਸ ਕਰਦੇ ਕਰਾਚੀ ਗਏ, ਉੱਥੇ ਜਿੱਦਾਂ ਅਸੀਂ ਭਾਇਆ ਜਹਾਜ਼ 'ਚ, ਸਾਨੂੰ ਪਤਾ ਦੁਬਈ ਉਹ ਕਰੂਜ਼ ਤੇ ਤੈਨੂੰ ਜਿੱਦਾਂ ਅਸੀਂ ਚੜਾਇਆ ਉਹਦੀ ਵੀਡੀਓ ਹੈਗੀ ਆ, ਸਾਨੂੰ ਪਤਾ ਇਹਨੇ ਗਲੇਟੂ ਤੇਰੇ ਡਿੱਗਣ ਲੱਗ ਪਏ, ਦੇਖਾਂ ਜੋ ਕਰਾਚੀ ਇੰਜ ਲੰਘਣਾ ਸੀ, ਅਸੀਂ ਕਿਡਨੈਪ ਕਰਨ ਰਹੇ ਇਸ ਭਾਈ। ਕਟਨੈਪ। ਯਕੀਨ ਨਾਲ ਸੀਗੇ ਸਾਰੇ। ਅਸੀਂ ਨਾਲ ਹੀ ਜਦੋਂ ਨਾ ਇਹਨੂੰ ਪੁੱਛ, ਇਹਨੂੰ ਵੀ ਜਹਾਜ਼ ਦੇ ਵਿੱਚ, ਇਹਨੂੰ ਪੁੱਛ, ਆਹੋ ਇਹਦੀ ਪੂਰੀ ਵੀਡੀਓ ਬਣਾਈ ਸੀ ਜਹਾਜ਼ 'ਚ। ਬਹੁਤ ਡਰ ਲੱਗਦਾ, ਡਰ ਲੱਗਦਾ। ਬਹੁਤ। ਹਾਂ ਲੱਗਦਾ ਸਹੀ ਕਹਿੰਦੇ ਬਈ। ਉਹ ਭਰਾਵਾ ਹੁਣ ਨਾ ਉਹ ਜਿਹੜੀ ਉਸਤਾਦ ਜੀ ਜਿਹਦੇ ਚ ਅਸੀਂ ਬੈਠੇ ਸੀ ਉਹਨੂੰ ਕੀ ਕਹਿੰਦੇ ਸੀਗੇ? ਕਰੂਜ਼। ਨਹੀਂ ਯਾਰ ਉਹ ਜਿਹੜੇ ਕਸ਼ਤੀ। ਕਰਾਚੀ ਨਹੀਂ ਉਹਨੂੰ ਹੋਰ ਕੁਝ ਬੋਟ ਆਹੋ ਕਸ਼ਤੀ ਸੀ। ਲਾਂਚ ਦੇ ਵਿੱਚ ਬੈਠੇ ਆ ਤੇ ਹੁਣ ਮੈਂ ਜਾਣ ਮਿੱਠੇ ਪਾਣੀ ਤੈਨੂੰ ਪਤਾ ਕਿੰਨਾ ਉਹ ਦੇਖਿਆ ਕਿ ਬਾਬਾ ਉਧਰੋਂ ਨਿੱਕੀ ਟੋਕਰੀ ਤੇ ਬਹਿ ਕੇ ਆ ਰਿਹਾ ਸੀ ਐ ਕਰਦਾ। ਤਾਂ ਜੀ ਕੀ ਉਸ ਬਾਬੇ ਦਾ ਮਜ਼ਾ ਸੀ। ਉਹ ਨਾ ਉਹ ਕਸ਼ਤੀ ਸੀ, ਆ ਸੀ ਉਸਤਾਦ ਜੀ ਆ ਜਿਹੜਾ ਆ ਵਾਲਾ ਉਹਨੇ ਕੋਈ ਆਪਣੀ ਚੀਜ਼ ਬਣਾਈ ਸੀ ਨਿੱਕੀ ਜੀ, ਤੇ ਉੱਤੇ ਬੈਠਾ ਤੇ ਇੰਜ ਕਰਦਾ ਆਪ ਹੀ ਆ ਰਿਹਾ ਉਧਰੋਂ। ਮੈਂ ਕਿਹਾ ਫੈਸਲਾ ਉਹ ਦੇਖ, ਬੋਰੇ ਦੇ ਵਿੱਚ ਥਰਮਾਪੂਰ ਪਾਇਆ ਸੀ ਆਹੋ। ਤੇ ਮੂੰਗਫਲੀ ਵੀ ਦਾ। ਉਹ ਮੈਂ ਹੈਰਾਨ ਰਹਿ ਗਿਆ ਯਾਰ ਨਸਤਾਨ। ਇਹ ਉਹ ਕਿਧਰੋਂ ਦੂਰੋਂ ਭਾਈ ਉਹ ਆਉਂਦੇ ਵੀਡੀਓ ਕਿੱਥੇ ਵੇ?
ਉਹ ਵੀਡੀਓ ਤੇ ਉਸਤਾਦ ਜੀ ਨਹੀਂ ਲਾਓ। ਜੀ ਯਾਰ ਕੁਛ ਨਹੀਂ ਹੁੰਦਾ, ਹੈ ਬੜਾ ਸਿਸਟਮ। ਉਹ ਮੈਂ ਲਾਂਚ ਫੜ ਕੇ ਉਹਦੇ ਉੱਤੇ ਉਹ ਪੌੜੀਆਂ ਲੱਗੀਆਂ ਸੀ ਨਾ ਜਿਹੜੀਆਂ, ਮੈਂ ਤੇ ਉਹ ਲਾਂਚ ਇੰਜ ਕਰਕੇ ਉੱਪਰ ਆਇਆ, ਮੈਂ ਤਾਂ ਫੇਰ ਹੱਸ ਗਿਆ ਤੇ ਸਾਰੇ ਹੱਸਣ ਲੱਗ ਪਏ। ਉਸਤਾਦ ਜੀ ਗਾਲਾਂ ਕੱਢੇ, ਓਏ ਉਹਨੂੰ ਮਾਨ ਤੇ ਦਿਓ ਯਾਰ। ਉਸ ਵੀਡੀਓ 'ਚ ਜਿੱਥੇ ਵੀ ਫੈਸਲ ਸਾਹਿਬ ਦਾ ਮੂੰਹ ਆਇਆ ਨਾ ਇੰਜੀ ਆਹੋ ਇੰਜੀ ਆਇਆ, ਡਰਿਆ ਵੀ। ਤੇ ਸਹੀ ਜਿਹੜਾ ਜਦੋਂ ਡਰ ਲੱਗਾ ਨਾ, ਉਹ ਸਮੁੰਦਰ 'ਚ ਪਤਾ ਨਹੀਂ ਕਿਹੜਾ ਡੱਬਾ ਯਾਰ ਉੜਿਆ ਆ ਰਿਹਾ ਤੇ ਉਹਨੇ ਲਾਂਚ ਉਧਰ ਨੂੰ ਮੋੜਤੀ ਤੇ ਮੈਂ ਉਹਨੂੰ ਗਾਲਾਂ ਕੱਢਣ ਡਿਆ, ਮੈਂ ਕਿਹਾ ਕਿੰਨੇ ਪੈਸੇ ਲਏ ਤੂੰ ਇਹਨਾਂ ਕੋਲ ਹੈ, ਮੇਰੇ को डबल ले ली, वापस चल। वो कहता, बहुत भूख लगा चीज है, वो चीज है, खजाने भी ऐसे ही मिलते हैं। तो उधर चला गया तो उन्हें नट गया पा के डब्बा जिहा कढ़िया ते डब्बा खोलिया, विच कुछ भी नहीं खाली। ਜੀ ਜਦੋਂ ਅਸੀਂ ਗਏ ਸੀ ਇੱਕ ਸ਼ਿਪ ਆ ਰਿਹਾ ਸੀ ਉਧਰੋਂ, ਓਏ ਤੇ ਉਹ ਸਾਰਾ ਦਿਨ ਅਸੀਂ ਉੱਥੇ ਰਹੇ ਤੇ ਉਹ ਵੀ ਉੱਥੇ ਹੀ ਰਿਹਾ। ਉਹ ਸਾਨੂੰ ਨਹੀਂ ਲੱਗਾ ਕਿ ਅੱਗੇ ਨੂੰ ਆਇਆ ਜਾਂ ਕੋਈ ਸਮੁੰਦਰ ਦਾ ਹਿਸਾਬ ਤਾਂ ਮਛਲੀਆਂ ਬਣ ਉਹ ਵਿੱਚ ਉਸਤਾਦ ਜੀ ਕਹਿੰਦੇ ਵਿੱਚ ਇਹਨਾਂ ਦੇ ਉਹ ਲਾਇਸੈਂਸ ਵੀ ਹੁੰਦੇ ਨੇ। ਲਾਇਸੈਂਸ ਵੀ ਸਾਰਾ ਕੁਝ ਹੁੰਦਾ, ਇਹਨਾਂ ਦੇ ਰੂਟ ਹੁੰਦੇ ਨੇ ਇਹਨਾਂ ਦੇ। ਭਾਜਨ ਗੱਲ ਇਹ ਹੈ, ਉਹ ਜਦੋਂ ਹੁੰਦਾ ਨਾ ਹਾਂਜੀ ਦੂਰ ਤੇ ਉਹ ਇੰਜ ਹੀ ਲੱਗਦਾ ਹੁੰਦਾ ਕਿ ਵੀ ਹੁਣ ਤੁਸੀਂ ਜਹਾਜ਼ 'ਚ ਜਦੋਂ 50,000 ਫੁੱਟ ਦੀ ਬੁਲੰਦੀ ਦੇ ਥੱਲੇ ਵੇਖੋ ਨਾ ਤਾਂ ਤੁਹਾਨੂੰ ਸਹਿਰਾ ਜਿਹਾ ਹੀ ਨਜ਼ਰ ਆਏਗਾ। ਹਾਂਜੀ ਹਾਂਜੀ, ਉਹ ਇੰਜ ਹੀ ਲੱਗਦਾ। ਉਸਤਾਦ ਜੀ ਇੱਕ ਹੋਰ ਚੀਜ਼ ਤੁਸੀਂ ਨੋਟ ਕੀਤੀ, ਤੁਸੀਂ ਸਮੁੰਦਰ ਨੂੰ ਗੌਰ ਨਾਲ ਦੇਖੋ ਨਾ, ਸਮੁੰਦਰ ਦਰਮਿਆਨ 'ਚ ਉੱਚਾ ਲੱਗਦਾ, ਸਮੁੰਦਰ ਵੈਸੇ ਹੀ ਜ਼ਮੀਨ ਨਾਲੋਂ ਉੱਚਾ। ਉੱਚਾ ਹੁੰਦਾ ਵਾ। ਕੈਸੀ ਉਸਤਾਦ ਜੀ ਕਹਿੰਦੇ ਨੇ ਜਹਾਜ਼ ਦਾ ਜਿਹੜਾ 3000 ਫੁੱਟ ਦੀ ਬੁਲੰਦੀ ਤੇ ਜਾ ਰਿਹਾ, 4000 ਫੁੱਟ ਦੀ ਬੁਲੰਦੀ ਉਹ 25-30 ਦੀ 25000 35,000 ਦੀ ਵੀ 35000 ਉਹ ਸਿਰਫ ਇਸ ਤੋਂ ਜਾ ਰਿਹਾ ਕਿ ਸਮੁੰਦਰ ਦੀਆਂ ਜਿਹੜੀਆਂ ਛੱਲਾਂ ਨੇ ਨਾ ਉਹ ਉੱਤੇ ਆ ਜਾਂਦੀਆਂ ਨੇ ਇੰਨੀ ਉੱਚੀ। ਉਹ ਤਾਂ ਕਰਕੇ, ਨਹੀਂ ਤੇ ਯਾਰ ਜਹਾਜ਼ ਤੁਸੀਂ 15 ਫੁੱਟ ਦੀ ਬੁਲੰਦੀ ਤੋਂ ਉਡਾ ਲਓ, ਜਾਣਾ ਹੀ ਆ ਸਿੱਧਾ 15 ਫੁੱਟ। 15000। ਉਹ ਭਾਜੀ ਇਹ ਪਰਿੰਦਾ ਨਾ ਵੱਜੇ, ਉਹ ਪਹਾੜੀ ਸਿਲਸਿਲਾ ਨਾ ਸ਼ੁਰੂ ਹੋ ਜਾਵੇ, ਉਹ ਹਿਸਾਬ ਤਾਂ ਹੁੰਦਾ ਉੱਪਰ ਜਰਾ ਤੇਜ਼ੀ ਨਾਲ ਚੱਲਦਾ। ਨਹੀਂ ਪਰਿੰਦੇ ਕੀ ਉੱਪਰ ਨਹੀਂ ਜਾ ਸਕਦੇ 30000 ਦੀ? ਚੀਲ 40,000 ਬੁਲੰਦੀ ਤੇ ਜਾਂਦੀ ਆ। ਕਿਹੜੀ? ਚੀਲ ਠਾਹ ਵੱਜਦੀ ਨਾ, ਪੈਰਟ ਦੀ ਅੱਖ 'ਚ ਕੁਝ ਪੈ ਜਾਂਦਾ ਵਾ। ਆਹੋ ਸਹੀ ਗੱਲ ਤੈਨੂੰ ਅੱਛਾ ਨਹੀਂ, ਉਹ ਬਾਬੇ ਨਹੀਂ ਹੁੰਦੇ ਰੇੜੀਆਂ ਦੇ 2-3 ਖਲੋਤੇ ਕਿਤੇ ਮੰਜੀ ਤੇ ਬੈਠੇ ਤੇ ਗੱਲਾਂ ਕਰ ਰਹੇ ਹੁੰਦੇ ਨੇ ਦੁਨੀਆ ਜਹਾਨ ਦੇ ਵੱਡੇ ਲੈਵਲ ਦੀ। ਪਤਾ ਕੋਈ ਵੀ ਨਹੀਂ। ਤੇ ਪਤਾ ਕੱਖ ਨਹੀਂ, ਤੇ ਹੁੱਕਾ ਪੀ ਜਾਣਾ ਤੇ ਉਹਨੇ ਇੱਕ ਦੂਜੇ ਨੂੰ ਕਹਿਣਾ ਤੈਨੂੰ ਨਹੀਂ ਪਤਾ। ਨਹੀਂ ਸਹੀ ਜਹਾਜ਼ ਸਾਡਾ ਮਾਫੀ ਦੇਵੇ, ਉਹ ਨੀਵਾਂ ਵੀ ਜਾ ਸਕਦਾ ਸਿਰਫ ਉਹ ਛੱਲਾਂ ਦੀ ਵਜ੍ਹਾ ਤੋਂ। ਉਹ ਨਹੀਂ ਯਾਰ, ਉਹ ਛੱਲ ਐਡੀ ਐਡੀ ਉੱਚੀ ਹੈ, ਤੈਨੂੰ ਪਤਾ ਅੰਦਰ ਸਮੁੰਦਰ ਦਾ ਕੀ ਹੈ? ਕੀ ਤੈਨੂੰ ਮੈਂ ਪੁੱਛਣੇ ਹੁਣ ਭਾਈ ਤੇ ਨਹੀਂ ਪਤਾ। ਉਸਤਾਦ ਜੀ ਜਿੰਨੀ ਕਹਿੰਦੇ ਹਾਈਟ ਸਮੁੰਦਰ ਦੀ ਹੈਗੀ, ਕਿਉਂਕਿ ਸਮੁੰਦਰ ਦਾ ਕਿਨਾਰਾ ਦੂਸਰਾ ਨਹੀਂ ਮਿਲਿਆ, ਠੀਕ ਹੈ ਨਾ। ਡੈਨਮਾਰਕ ਚਲੇ ਜਾਓ, ਉੱਥੇ ਲਿਖਿਆ ਹੋਇਆ ਐਂਡ ਆਫ ਦਾ ਅਰਥ, ਠੀਕ ਹੈ। ਉਸਤਾਦ ਜੀ ਤੁਸੀਂ ਡੈਨਮਾਰਕ ਜਾਣਾ ਨਾ, ਜਦੋਂ ਪਹਾੜੀ ਦੇ ਉੱਤੇ ਲਿਖਿਆ ਹੋਇਆ ਐਂਡ ਆਫ ਦਾ ਅਰਥ, ਉੱਥੋਂ ਅੱਗੇ ਪਾਣੀ ਸ਼ੁਰੂ ਹੋ ਜਾਂਦਾ। ਤੇ ਉਹ ਪਾਣੀ ਜਿੰਨਾ ਜ਼ਮੀਨ ਦੇ ਵਿੱਚ ਹੈ ਨਾ, ਉਹਨਾਂ ਜਿਹੜੀ ਨਹੀਂ ਜਿੰਨਾ ਜ਼ਮੀਨ 'ਚ ਉਹਨਾਂ ਹੀ ਉੱਤੇ ਆ। ਉਹਨਾਂ ਹੀ ਉੱਤੇ ਬਿਲਡਿੰਗ ਤੋਂ ਅੰਦਾਜ਼ਾ ਲਾਓ, ਜਿੱਡੀ ਬਿਲਡਿੰਗ ਓਡੀ ਉਹਦੀ ਬੁਨਿਆਦ ਹੁੰਦੀ ਹੈ। ਉਹ ਜਹਾਜ਼ 35000 ਫੁੱਟ ਦੀ ਬੁਲੰਦੀ ਤੋਂ ਫਿਰ ਵੀ ਡਰ ਕੇ ਪੈਲਟ ਚਲਾਉਂਦਾ ਕਿ ਛੱਲ ਨਾ ਆ ਜਾਵੇ ਕਿਤੇ। ਛਿੱਟਾ ਛੁੱਟਾ ਪੈ ਜਾਂਦਾ। ਛਿੱਟਾ ਤੈਨੂੰ ਪਤਾ ਹੀ ਨਹੀਂ। ਜਾਂ ਥੱਲੇ ਉਹ ਕੋਈ ਇੰਜ ਹੀ ਨਾ ਕਰ ਦੇਵੇ ਬੁੱਕ ਦੇ ਨਾਲ। ਆਹੋ ਸਹੀ ਕੋ ਪਤਾ ਹੈ। ਹਾਂ ਸਹੀ ਗੱਲ, ਨਹੀਂ, ਬੜੇ ਆਪਾਂ- ਸ਼ਰਾਰਤੀ ਬੰਦੇ ਨੇ ਭਾਈ। ਮੈਂ ਹਕੀਕਤ ਦੇ ਵਿੱਚ ਵਾਕਿਆ ਮੈਂ ਸੁਣਿਆ ਸੀ, ਮੇਰੇ ਅਬੂ ਉਦੋਂ ਸਫ਼ਰ ਕਰਨ ਦੇ ਸੀਗੇ ਉਹ ਜਹਾਜ਼ ਦੇ ਵਿੱਚ, ਸ਼ਿਪ ਦੇ ਵਿੱਚ ਸੀ ਉਸਤਾਦ ਜੀ। ਕਹਿੰਦੇ ਸ਼ਿਪ ਕਿਹੜੇ 'ਚ, ਕਸ਼ਤੀ ਵਾਲੇ 'ਚ ਜਾਂ ਫਲਾਈ ਹੈ? ਨਹੀਂ ਕਸ਼ਤੀ ਵਾਲਾ। ਹਾਂ। ਸ਼ਿਪ ਉਹਨੂੰ ਸ਼ਿਪ ਕਹਿੰਦੇ ਨੇ, ਫਲਾਈ ਸ਼ਿਪ ਹੋਰ ਹੁੰਦਾ ਹੈ। ਉਸਤਾਦ ਜੀ ਕਹਿੰਦੇ ਜਾਣਦੇ ਆ ਜਹਾਜ਼, ਅੱਗੋਂ ਨਾ ਇੱਕ ਮੱਛੀ ਨੇ ਮਤਕਾ ਲਾ ਲਿਆ ਉਹਦੇ ਨਾਲ। ਮੈਂ ਇੰਜ ਭਾਈ ਪੰਗਾ ਪਿਆ। ਆਹ ਪੰਗਾ ਪੈ ਗਿਆ। ਉਹ ਕਹਿੰਦੀ ਮੈਂ ਅੱਗੇ ਨਹੀਂ ਜਾਣ ਦੇਣਾ। ਅੱਗੇ ਬੱਚੇ ਅੱਛਾ ਮੱਛੀ ਦੇਖੀ ਨਹੀਂ, ਮੱਛੀ ਨੇ ਇੰਜ ਕਰਕੇ ਅੱਗੇ ਢੁੱਡ ਮਾਰਿਆ ਆ। ਮੱਛੀ ਨੇ ਕਿਹਾ ਮੈਂ ਨਹੀਂ ਜਾਣ ਦੇਣਾ ਅੱਗੇ। ਮੱਛੀ ਨੇ ਕਿਹਾ ਭਾਈ ਮੈਂ ਨਹੀਂ ਜਾਣਦਾ, ਲੱਗੇ ਮੇਰੇ ਬੱਚੇ ਖੇਲਣ ਡਏ ਹਨ। ਨਹੀਂ ਖੇਡਣ ਨਹੀਂ ਡੇ। ਇਹ ਵਾਕਿਆ ਅਖਬਾਰਾਂ 'ਚ ਆਇਆ ਸੀ, ਉਹਨੇ ਕਿਹਾ ਉੱਤੋਂ ਦੀ ਜਾਓ ਕਿ ਟੈਂਟ ਲੱਗੇ ਅਖਬਾਰਾਂ 'ਚ ਆਇਆ ਸੀ। ਫੌਲ ਕੀ ਹੋਈ ਅੱਗੇ। ਉਸਤਾਦ ਜੀ ਕੀ ਕਰ ਓਏ ਆਹੋ ਤੇ ਹੋਰ ਕੀ ਹੈ। ਉਹ ਸਹੀ ਕਹਿੰਦਾ, ਵਾਕਿਆ ਅਖਬਾਰਾਂ 'ਚ ਹੈ। ਮੱਛੀ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਹੈ ਹਨਾ, ਦੁਪੱਟਾ ਜਿਹਾ ਲੈ ਕੇ। ਦੁਪੱਟਾ ਲੈ ਕੇ। ਭਾਜੀ ਜੋ ਸਮੁੰਦਰ 'ਚ ਜਾਂਦੇ ਸਿਲੰਡਰ ਲੈ ਕੇ, ਹਾਨੀ ਰੋਟੀ ਦਾ ਸਿਲੰਡਰ ਲੈ ਕੇ, ਉਹ ਭਾਈਜਾਨ ਇਹ ਨਾ ਵੱਡੇ ਉਹੀ ਹੁੰਦਾ ਵਾ। ਉਹੀ ਆਪ ਰਿਸਰਚ ਕਰ ਰਹੇ ਪਿੱਛੇ ਭਰਜਾਈ ਹਾਨੀ ਰੋਟੀ ਵੀ ਕਰੇਗੀ ਨਾਲ। ਅੱਛਾ ਵੱਡੇ ਜਿਹੜੇ ਨੇ ਨਾ, ਇਹ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ, ਇਹ ਕਹਾਣੀਆਂ ਬਹੁਤ ਇਹਨਾਂ ਨੇ ਸੁਣਾਈਆਂ ਸਾਨੂੰ। ਇਹ ਕਹਾਣੀਆਂ ਸੁਣਾਉਂਦੇ ਸੀ ਸਾਡਾ ਐਵੇਂ ਦਿਲ ਬਹਿਲਾਉਣ ਲਈ। ਸਾਡੇ ਉਹ ਐਸੀਆਂ ਦਿਮਾਗ 'ਚ ਫਿੱਟ ਹੋਈਆਂ, ਅਸੀਂ 60 ਸਾਲ ਦੇ ਹੋ ਕੇ ਵੀ ਟੀਵੀ ਸ਼ੋਅ 'ਚ ਬੈਠੇ ਵੀ ਸਹੀ ਜਦੋਂ ਏਦਾਂ ਹੋਇਆ ਸੀ। ਉਸਤਾਦ ਜੀ ਮੇਰੇ ਸਾਡੇ ਜਿਹੜੀ ਨਾ, ਮੇਰੇ ਜਿਹੜੇ ਦਾਦੇ ਦਾ ਅੱਬੂ ਸੀ, ਉਹਨਾਂ ਦੀਆਂ ਕੋਈ 4-5 ਇਦਾਂ ਦੀਆਂ ਗੱਲਾਂ ਸਾਡੇ ਖਾਨਦਾਨ 'ਚ ਵੀ ਬਹੁਤ ਫਿਰ ਰਹੀਆਂ ਨੇ। ਇੱਕ ਮੈਂ ਤੁਹਾਨੂੰ ਸੁਣਾਈ ਵੀ ਸੀ, ਉਹ ਜਿਹੜੀ ਉਹ ਕਹਿੰਦੇ ਉਹ ਮਲਤਾਨ ਗਏ ਜੇਬ ਕਤਰਿਆਂ ਦੀ, ਆਹੋ, ਤੇ ਉਹਨਾਂ ਨੇ ਆ ਕੇ ਕਿਹਾ ਵੀ ਯਾਰ ਚਾਚਾ ਸਾਨੂੰ ਸਿਰਫ ਇਹ ਦੱਸ ਦੇ ਵੀ ਤੂੰ ਪੈਸੇ ਰੱਖੇ ਕਿੱਥੇ। ਆਹੋ ਠੀਕ ਹੈ ਨਾ। ਹਾਂ। ਤੇ ਇੱਕ ਉਹ ਗੱਲ, ਇੱਕ ਉਹ ਪਤਾ ਨਹੀਂ ਸ਼ੇਰ ਵਾਲੀ ਵੀ ਇਦਾਂ ਦੀ ਸੁਣਾਈ ਸੀ ਵੀ ਜੰਗਲ 'ਚ ਤੇ ਉਹਨੇ ਉਹ ਲੜ ਪਿਆ ਤੇ ਇਹ ਹਰ ਖਾਨਦਾਨ ਆਪਣੇ ਆਪਣੇ ਨਾਂ ਲਾਈ ਫਿਰਦੇ ਨੇ। ਤੇ ਉਹਨੇ ਸਮਝਿਆ ਕਿ ਵੀ ਪਤਾ ਨਹੀਂ ਕੋਈ ਜਾਨਵਰਾਂ ਤੋਂ ਮਾਰਤਾ, ਤੇ ਸਵੇਰੇ ਪਤਾ ਲੱਗਾ ਵੀ ਉਹ ਸ਼ੇਰ ਸੀ। ਤੇ ਚਾਚੇ ਹੋਣੀ ਉਹਨੂੰ ਮਤਲਬ ਉਹਦੀ ਆਹੋ ਨਿਜ਼ਾਮ ਕਰਕੇ। ਉਸਤਾਦ ਜੀ ਇਹ ਹਕੀਕਤ ਏਦਾਂ ਹੀ ਭਾਜੀ ਸੁਣ ਲਾ, ਏਦਾਂ ਹੀ ਭਾਜੀ ਉਹਨਾਂ ਨੇ ਕਿਹਾ ਜੀ ਬਹਿਰੀ ਜਹਾਜ਼ ਤੇ ਜਾ ਰਹੇ ਸੀ ਹੱਜ ਕਰਨ। ਅੱਗੋਂ ਮੱਛੀ ਨੇ ਮਤਲਬ ਨਹੀਂ ਉਹਨਾਂ ਨੇ ਦੇਖਿਆ ਕਿ ਜਗ੍ਹਾ ਤੇ ਥੋੜੀ ਜਿਹੀ ਖੁਸ਼ਕੀ ਜੀ ਆਈ, ਜਜ਼ੀਰਾ ਟੈਪ। ਉਹਨਾਂ ਨੇ ਉੱਥੇ ਜਹਾਜ਼ ਲਾਇਆ ਤੇ ਉਹਦੇ ਉੱਤੇ ਉਤਰ ਗਏ ਖੁਸ਼ਕੀ ਦੇ।
ਉੱਤਰ ਕੇ ਤੇ ਉੱਥੇ ਉਹਨਾਂ ਨੇ ਜਨਾਬ ਜੀ ਉਹ ਲੋਕਾਂ ਨੇ ਉਹੀ ਚੁੱਲ੍ਹੇ ਛੁੱਲੇ ਆਪਣੇ ਬਾਲਣੇ ਸ਼ੁਰੂ ਕਰਤੇ। ਉਹ ਕਹਿੰਦੇ ਜੀ ਉਹ ਕਿਤੇ ਜਦੋਂ ਅੱਗ ਬਲੀ ਨਾ ਉਹਦੇ ਉੱਤੇ ਹਾਂਜੀ ਤੇ ਉਹ ਵੀਲ ਮੱਛਲੀ ਸੀ ਥੱਲੇ ਜਿਹੜੀ ਸੀ, ਉਹ ਕੋਈ ਜਜ਼ੀਰਾ ਨਹੀਂ ਸੀ, ਖੁਸ਼ਕੀ ਨਹੀਂ ਸੀ। ਹਾਂ ਉਹ ਵੀਲ ਮੱਛਲੀ ਉੱਤੇ ਸੁੱਤੀ ਸੀ। ਉਹ ਜਦੋਂ ਅੱਗ ਬਾਲੀ ਨਾ ਉਹਨਾਂ ਨੇ ਉਹਨੂੰ ਸੇਕ ਪਿਆ, ਉਹਨੇ ਗਰੁੱਪ ਥੱਲੇ ਸਾਰੇ ਮਰ ਗਏ। ਤੇ ਉਹ ਹਾਲਾ ਲਾਲਾ ਪੈ ਗਈ ਉੱਥੇ, ਬੜੀ ਮੁਸ਼ਕਲ ਉਹਨਾਂ ਨੂੰ ਬੰਦਿਆਂ ਏਦਾਂ ਦੇ ਬੜੇ ਵਾਕਿਆ। ਉਹ ਨਹੀਂ ਉਸਤਾਦ ਜੀ ਤੁਸੀਂ ਤੇ ਇਹ ਡੌਨ ਅਖਬਾਰ ਵੇਲ ਮਛਲੀ ਵੇਲ ਮਰਾਦ ਉਹਨੇ ਕੁਛ ਨਹੀਂ ਕਹਿਣਾ ਕਿ ਜਾਣ ਲੱਗੇ ਅੱਗ ਬੁਝਾ ਦਿਓ ਬਸ। ਵੇਲ ਮਰਾਦ ਨਹੀਂ ਮੈਂ ਪਤਾ ਉਹਨੇ ਜਦੋਂ ਅੱਗ ਭਰੀ ਨਾ ਉਹਨੇ ਥੋੜਾ ਜਿਹਾ ਇੰਜਨ ਕੀਤਾ ਜਜ਼ੀਰੇ ਨੂੰ। ਉਹ ਮੱਛਲੀ ਦਾ ਅੱਜ ਵੀ ਉਹਨਾਂ ਨੇ ਤਸਵੀਰਾਂ ਵੀ ਲਾਈਆਂ ਸੀ ਥੱਲੇ, ਟਾਈਟਲ ਡੌਨ ਅਖਬਾਰ ਪੜ੍ਹ ਲੈਂਦੇ, ਡੇਟ ਪਤਾ ਨਹੀਂ ਕਿਹੜੀ ਸੀ, 19 ਜਨਵਰੀ 1987 ਪਤਾ ਨਹੀਂ ਕਿਹੜਾ ਸੀ, ਬਲੈਕ ਸ਼ਿਪ ਆਫ ਅਫੇਅਰ ਪੂਰੀ ਕਿੱਡਾ ਦਿਮਾਗ ਚ ਤੁਹਾਨੂੰ ਪਾਇਆ। ਕੀ ਕਹਿੰਦੇ ਹਾਂ ਇੰਨਾ ਮੱਥਾ ਰਗੜਨ ਤੇ ਗਲਤ ਦੱਸਤਾ ਹੀ। ਨਹੀਂ ਉਸਤਾਦ ਜੀ ਬਲੈਕ ਸ਼ਿਪ ਆਫ ਅਫੇਅਰ ਪੂਰਾ ਅੱਛਾ ਇਹ ਤੂੰ ਸੁਣਿਆ ਵਾਕਿਆ? ਨਹੀਂ ਵੇਖਿਆ ਉਸਤਾਦ ਜੀ ਅਖਬਾਰ ਮੈਂ ਪੜ੍ਹੀ ਹੋਈ। ਇਹ ਜਿਹੜਾ ਹਾਂ ਸਮੁੰਦਰ ਦੇ ਉਹਨੇ ਮੱਛਲੀ ਨੇ ਮਦਖਾ ਲਾ ਲਿਆ ਸੀਗਾ। ਅੱਛਾ ਤੂੰ ਆਪਣੇ ਲਈ ਕਰ ਰਿਹਾ ਹੈ? ਅੱਛਾ ਤੂੰ ਆਪਣੀ ਮੱਛੀ, ਮੇਰੀ ਆਪਣੀ ਮੱਛੀ ਸੀ, ਤੇਰੀ ਉਹ ਆਪਣੀ। ਤੁਹਾਡੇ ਵਾਲੀ ਜਿਹੜਾ ਉਹ ਮੈਨੂੰ ਨਹੀਂ ਪਤਾ, ਅੱਗ ਵਾਲੀ। ਵੇਖਿਆ ਸ਼ਾਇਦ ਤੁਹਾਡਾ ਸੱਚਾ। ਅੱਛਾ ਤੇਰੇ ਉਹ ਮਤੱਕੇ ਵਾਲੀ ਹੈ। ਉਹ ਮੁਦੱਕਾ ਉਸਾਈ ਲਾ ਲਿਆ, ਉਹ ਉਹਨਾਂ ਨੇ ਕੈਪਟਨ ਇਹ ਉਹ ਸਾਰੇ ਪਰੇਸ਼ਾਨ ਹੋ ਗਏ ਕਿ ਯਾਰ ਕਿਉਂ ਨਹੀਂ ਅੱਗੇ ਜਹਾਜ਼ ਜਾ ਰਿਹਾ, ਪੂਰੇ ਚੌਥੇ ਗੇਅਰ 'ਚ। ਉਹ ਨਿੱਕੀਆਂ ਨਿੱਕੀਆਂ ਮੱਛੀਆਂ ਆਈਆਂ, ਕੈਪਟਨ ਨੇ ਕਿਹਾ ਜੀ ਸਾਡੀ ਬੌਸ ਨਾਲ ਮੀਟਿੰਗ ਕਰਾਓ, ਜਿਹਨੇ ਮਤੱਕਾ ਲਾਇਆ। ਉਹਨਾਂ ਨੇ ਫਿਰ ਗਿਆ, ਫਿਰ ਉਹਨਾਂ ਨੇ ਉਹਨੂੰ ਕਿਹਾ ਵੀ ਹਾਂ ਵੀ ਗੱਲਬਾਤ ਟੇਬਲ ਟਾਕ ਕਰਕੇ ਉਹਨੇ ਕਿਹਾ ਜੀ ਮੁਕਾਓ ਗੱਲਬਾਤ, ਕਿਉਂਕਿ ਉਹ ਪਿੱਛੇ ਨੂੰ ਕਰਨ ਲੱਗ ਪਈ ਸੀ, ਜਹਾਜ਼ ਬੈਕ ਕਰਨ ਲੱਗ ਪਿਆ ਸੀ। ਉਸ ਮਛਲੀ ਦੀ ਨਸਲ ਚ ਅੱਜ ਵੀ ਇਹ ਸਾਈਡ ਬੈਠੀ ਹੋਈ ਹੈ, ਮਤੱਕਾ ਲਾਇਆ ਸੀ। ਸਾਹ ਉਹਨੇ ਪੂਰੀ ਇੰਜ ਪੱਟੀ ਬੰਨੀ ਸੀ ਮੱਥੇ ਤੇ, ਇੰਜ ਕਰਕੇ ਖਲੋਤੀ। ਅੱਛਾ ਫਿਰ ਉਸਾਈ ਇਹਦੇ ਨਾਲ ਮੇਰੀ ਐਵੇਂ ਹੋ ਜਾਂਦੀ। ਅੱਛਾ ਫਿਰ? ਉਸਤਾਦ ਜੀ ਉਹ ਉਹਨਾਂ ਨੇ ਕਹਿੰਦੇ ਸੀ ਜਾਨ ਨਹੀਂ ਦੇਣ ਦੀ ਸੀ, ਉਹ ਉਹਨਾਂ ਨੇ ਪੂਰੇ ਰਿਸਰਚਰ ਬਣਾ ਲਏ ਕਿ ਯਾਰ ਕਿਉਂ ਨਹੀਂ। ਰਿਸਰਚਰ ਆਏ ਕਿ ਕੀ ਮਸਲਾ ਹੈ। ਉਸਤਾਦ ਜੀ ਉਹਨਾਂ ਨੇ ਥੱਲੇ ਜਾ ਕੇ ਦੂਰਬੀਨਾਂ ਦੇ ਨਾਲ ਵੇਖਿਆ, ਥੱਲੇ ਉਹ ਪੈਰਾਸ਼ੂਟ ਪਾ ਕੇ ਗਏ ਥੱਲੇ, ਉਹਨਾਂ ਨੇ ਵੇਖਿਆ ਕਿ ਯਾਰ ਉਹ ਕਹਿੰਦੇ ਬੜੀ ਵੱਡੀ ਮਛਲੀ ਹੈ ਤੇ ਜ਼ਿੱਦ ਚਾਹੀ ਹੋਈ, ਕਿਉਂਕਿ ਉਹ ਜਦੋਂ ਬੌਂਤਲ ਜਾਏ ਨਾ ਜ਼ਿੱਦ ਭੈੜੀ, ਜ਼ਿੱਦ ਦਾ ਨਾਮ ਉਹਨੂੰ ਕਹਿੰਦੇ ਨੇ ਉਹ ਜਿੱਦਾਂ ਹੁੰਦਾ ਨਹੀਂ ਹਲਕਾਈ ਜਾਂਦੀ, ਪੁੱਤਰ ਜੀ ਉਹਨਾਂ ਨੇ ਕਿਹਾ ਕਹਿੰਦੇ ਯਾਰ ਇਹਨਾਂ ਹਲਕਾਈ ਸੀ ਮਛਲੀ। ਕਹਿੰਦੇ ਜਾਨਵਰ ਨਾਲ ਕਾਹਦਾ ਮੱਥਾ ਲਾਣਾ। ਹਾਂ ਸਹੀ ਗੱਲ। ਉਹਨੇ 4 ਦਿਨ ਮੱਥਾ ਲਾਈ ਰੱਖਿਆ ਮਛਲੀ ਨੇ। ਇਹਨਾਂ ਨੇ ਭਾਈ ਪਿਛਲੇ ਟੂਲ ਪਲਾਜ਼ਾ ਦੀ ਪਰਚੀ ਦਿਖਾਈ, ਫੇਰ ਕਿਹਾ ਲੋੜ ਜਾਣਦੇ ਹੁਣ, ਫੇਰ ਮਛਲੀ ਕਾ ਜਾਣਦੇ ਹੁਣ। ਨਹੀਂ ਬਿਠੇ ਉਹਨਾਂ ਨੇ ਭਾਈ ਥੱਲੇ ਇੰਜਣ ਚੈੱਕ ਕਰਨ ਲੱਗ ਪਏ। ਮਛਲੀ ਨਹੀਂ ਯਾਰ ਮਛਲੀ ਦਾ ਨਹੀਂ, ਬੰਦੇ ਜਹਾਜ਼ ਦਾ ਇੰਜਣ ਕੀ ਮਸਲਾ ਕੀ ਬਣਿਆ, ਜਹਾਜ਼ ਤੁਰ ਕਿਉਂ ਨਹੀਂ ਰਿਹਾ? ਤੁਰਦਾ ਕਿਉਂ ਨਹੀਂ ਪਿਆ? ਉਹਨੇ ਭਾਈ ਕੈਪਟਨ ਕਹਿੰਦਾ ਭਾਈ ਚੌਥੇ ਗੇਅਰ 'ਚ ਪੂਰੀ ਸਪੀਡ ਆ, ਨਹੀਂ ਡਾਰਿਆ। ਰੇਸ ਨੱਪ ਰਿਹਾ ਸੀ। ਉਹ ਰੇਸ ਵੀ ਪੂਰੀ ਕਹਿੰਦਾ ਜੀ ਕੁਛ ਅੱਗੇ ਚੀਜ਼ ਆਈ ਹੋਈ ਹੈ। ਉਹਨਾਂ ਨੇ ਫਿਰ ਭਾਈ ਜੀ ਜਹਾਜ਼ ਬੈਕ ਕੀਤਾ ਸੀਗਾ। ਹਾਂ ਮਛਲੀ ਨੇ ਮਦੱਕਾ ਨਹੀਂ ਲਾਇਆ। ਹੱਥ ਖੜੇ ਕਰਤੇ ਉਹਨਾਂ ਨੇ। ਹਾਂ ਉਹਨੇ ਕਿਹਾ ਉੱਤੋਂ ਦੀ ਜਾਓ। ਉਹ ਫਿਰ ਉਤੋਂ ਦੀ ਗਏ ਸੀ ਦੁਬਾਰਾ। ਗੋਰਾ ਸੁੱਟਿਆ ਹੁਣ। ਮੱਛੀ ਡੋਨ ਤੇ ਅੱਜ ਕੱਲ ਉਹ ਥੱਲੇ ਹੁਣ ਉਹਨਾਂ ਨੇ ਉਹ ਬਲੇਡ ਲਾਏ ਹੁੰਦੇ ਆ। ਹੈ ਹਾਂ ਕਿ ਜਿਹੜੀ ਮੱਛੀ ਅੱਗੇ ਆਏ ਫਾਰਗ ਹੋ ਜਾਏ। ਫਾਰਗ ਹੋ ਜਾਏਗੀ। ਨਹੀਂ ਉਹ ਫਾਰਗ ਨਹੀਂ ਹੁੰਦੀ, ਉਹ ਅੱਧੇ ਘੰਟੇ ਵਾਸਤੇ ਬੇਹੋਸ਼ ਹੋ ਜਾਂਦੀ, ਥੱਲੇ ਚਲੀ ਜਾਂਦੀ। ਠੀਕ ਹੈ। ਉਹ ਕਿਉਂਕਿ ਅੰਗਰੇਜ਼ ਜਾਨਵਰਾਂ ਵੀ ਮੁਹੱਬਤ ਕਰਦੇ। ਪਲੇਟ ਦਾ ਮਛਲੀ ਵੀ ਹੋ ਜਾਂਦੀ। ਆਹੋ ਉਹ ਉਹਨੂੰ ਮਸਾਲਾ ਲਾਇਆ ਹੁੰਦਾ। ਮਸਾਲਾ ਲਾਇਆ ਹੁੰਦਾ ਵਾ। ਬਲਕਿ ਕਈ ਮਛਲੀਆਂ ਮਰ ਜਾਂਦੀਆਂ ਨਾ ਅੰਦਰ, ਤੇ ਬਾਕੀ ਮਛਲੀ ਕਹਿੰਦੇ ਠਹਿਰੇ ਕੋਈ ਜਹਾਜ਼ ਆ ਲੈਂਦੇ ਇਹਨੂੰ ਕੱਟ ਕੇ ਖਾਣੇ ਬਲੇਡਾਂ ਨਾਲ ਲਾ ਜਿਹੜੀ ਉਸਾਈ ਜ਼ਹਿਰ ਨੂੰ ਕਹਿਣ ਆ। ਯਾਰ ਅੰਗਰੇਜ਼ ਡਰਦੇ ਹੀ ਨਹੀਂ। ਉਹ ਵੇਖ ਲਓ ਸਮੁੰਦਰ 'ਚ ਕੀ ਖੇਲਾਂ ਕਰਦੇ ਨੇ, ਥੱਲੇ ਚੱਲ ਜਾਂਦੇ ਨੇ। ਬੜੀ ਮੇਰਾ ਇੱਕ ਯਾਰ ਹੈਗਾ ਉਸਤਾਦ, ਕਹਿੰਦਾ ਫੈਸਲ ਭਾਈ ਤੁਹਾਡੇ ਤਾਂ ਬਹਾਦਰ ਕਿਹੜੇ ਹੈਗੇ ਕਰੈਕਟਰ? ਉਸਤਾਦ ਜੀ ਉਹਨੂੰ ਮੈਂ ਕਹਿ ਤਾ, ਮੈਂ ਕਿਹਾ ਭਾਈ ਉਹ ਜੱਟ ਬੜੇ ਮੈਂ ਕਿਹਾ ਬਹਾਦਰ ਹੁੰਦੇ ਆ। ਕਹਿੰਦਾ ਨਹੀਂ ਫੈਸਲ ਸਾਹਿਬ, ਅਸਲ ਜੱਟ ਜੇ ਵੇਖਣੇ ਤੁਹਾਨੂੰ ਅੰਗਰੇਜ਼ ਵਿਖਾਵਾਂ, ਉਹ ਹੀ ਅਸਲ ਜੱਟ। ਮੈਂ ਕਿਹਾ ਉਹ ਜੱਟ? ਕਹਿੰਦਾ ਮਛਲੀ ਉਸਤਾਦ ਜੀ ਉਹ ਸ਼ਰਤਾਂ ਲਾਉਂਦੇ ਨੇ। ਕਹਿੰਦਾ ਯਾਰ ਉਹ ਮੇਰੇ ਯਾਰ ਹੈਗੇ ਨੇ, ਉਹ ਸ਼ਰਤਾਂ ਲਾਉਂਦੇ ਨੇ, ਸ਼ਾਰਪ ਆ ਰਹੀ ਹੈ, ਉਹਨਾਂ ਨੇ ਆਪਣਾ ਬਲੱਡ ਕੱਢਣਾ ਇੱਥੋਂ ਲੱਤ ਦੇ ਵਿੱਚੋਂ। ਬਲੱਡ ਕੱਢ ਕੇ ਨਾ ਤੇ ਉਹ ਇੰਨੇ ਕੁ ਫੁਰਤੀਲੇ ਹੁੰਦੇ ਨੇ ਕਿ ਸ਼ਾਰਪ ਆ ਰਹੀ ਹੈ ਤੇ ਉਹਨਾਂ ਨੇ ਇੰਜ ਸਾਈਡ ਤੇ ਹੋਣਾ ਤੇ ਸ਼ਾਰਪ ਲੰਘ ਜਾਣੀ। ਓਏ ਸ਼ਾਰਪ ਨਹੀਂ ਹੁੰਦਾ, ਸ਼ਾਰਕ। ਸ਼ਾਰਪ ਸ਼ਾਰਕ ਕਾਫ ਨਾ ਐਂਡ ਕਰ, ਕਾਫ। ਸ਼ਾਰਕ। ਹਾਂ ਚਲੋ ਸ਼ਾਰਕ। ਸ਼ਾਰਕ ਉੱਡਣ ਵਾਲੀ ਨਹੀਂ ਹੁੰਦੀ ਸਾਡੀ। ਉਹ ਸ਼ਾਰਕ ਹੁੰਦੀ ਆ। ਉਹ ਭਾਈ ਕਹਿੰਦੇ ਜੀ ਸਾਹਮਣੇ ਆ ਗਏ ਨਾ ਉਹਨਾਂ ਨੇ ਭੇਲ ਮਛਲੀ ਦੇ, ਨਹੀਂ ਉਹ ਸ਼ਾਰਕ ਦੇ ਸਾਹਮਣੇ ਆ ਗਏ ਨਾ ਉਹਨਾਂ ਨੇ, ਬਲੱਡ ਆਪਣਾ ਕੱਢਣਾ ਇੱਥੋਂ। ਉਹ ਬਲੱਡ ਜਦੋਂ ਰਿਸਦਾ ਤੇ ਮਛਲੀ ਦੇ ਹੋਰ ਪੈਂਦਾ ਕਿ ਵੀ ਇੱਥੋਂ ਖੂਨ ਨਿਕਲਦਾ ਪਿਆ ਕਿਸੇ ਦਾ। ਮਛਲੀ ਨੂੰ ਸਮੈਲ ਆਉਂਦੀ। ਮਛਲੀ ਨੂੰ ਹਾਂ ਨਹੀਂ ਸਹੀ ਉਹਨੂੰ ਪਤਾ ਲੱਗ ਜਾਂਦਾ। ਹਾਂ ਸਮੈਲ ਦਾ ਨਹੀਂ ਹੁੰਦਾ, ਉਹਨੂੰ ਵੈਸੇ ਪਤਾ ਲੱਗ ਜਾਂਦਾ ਕਿ ਯਾਰ ਇੱਥੇ ਖਤਰਾ ਵਾ, ਸਾਡਾ ਪਾਣੀ ਸਾਫ਼ ਗੰਦਾ ਹੋਣ ਡਿਆ। ਉਹ ਨਾ ਉਸਤਾਦ ਜੀ ਉਹ ਬਲੱਡ ਕੱਢਦੇ ਨੇ, ਫਿਰ ਉਹ ਸ਼ਾਰਕ ਦੂਰੋਂ ਹੀ ਆਉਂਦੀ, ਸ਼ਾਰਕ ਹਮਲਾ ਕਰਨ। ਹਮਲਾ ਕਰਨ। ਸਪੀਡ ਸਪੀਡ ਇੰਜ ਆਉਂਦੀ ਆ। ਤੇ ਉਹ ਕਰੈਕਟਰ ਜਿਹੜੇ ਹੁੰਦੇ ਆ
ਉਹ ਅੰਜ ਹੋ ਜਾਂਦੇ ਫੌਰਨ, ਉਹ ਅੱਗੇ ਲੰਘ ਜਾਂਦੇ। ਉਹ ਜਿਹੜਾ ਉਹ ਰੈਡ ਉਹ ਬੋਲ ਟੈਪ ਲਾਲ ਕੱਪੜੇ ਵਾਲਾ ਟੈਪ, ਆਹੋ। ਤੇ ਫਿਰ ਉਹ ਜਦੋਂ ਇੰਜ ਹੁੰਦੇ ਲੰਘ ਜਾਂਦੀ ਤੇ ਫਿਰ ਉਹ ਅੱਗੇ ਜਾ ਕੇ ਵੱਜਦੀ ਕਿਤੇ, ਨਹੀਂ, ਰੁਕ ਫਿਰ- ਕੇ ਵਾਪਸ ਨਹੀਂ ਆਉਂਦੀ, ਫਿਰ ਉਹ ਮੂੰਹ ਇੱਧਰ ਨੂੰ ਕਰ ਲੈਂਦੇ, ਫਿਰ ਉਹ ਉੱਧਰ ਆਉਂਦੀ ਹੈ ਤੇ ਫਿਰ ਐਵੇਂ ਫਿਰ ਉਹਨੂੰ ਥਕਾ ਦਿੰਦੇ ਆ। ਉਹਨੂੰ ਬੜਾ ਸਾਈ ਕਹਿੰਦੇ ਉਹ ਬੜਾ ਮਜ਼ਾਕ ਆ। ਫੈਸਲ ਭਾਈ ਨੇ ਵੀ ਖੂਨ ਕੱਟ ਕੇ ਬੁਲਾਈ, ਇਸ਼ਾਰਾ ਕਹਿ ਕਰਕੇ ਆਈ ਹੈ, ਇਹਨਾਂ ਦੇ ਵਿੱਚ ਵੱਜੀ ਆਵਾਜ਼ ਟਮ ਵਾਪਸ ਮੁੜ। ਖੂਨ ਕੱਢ ਕੇ ਇਹਨਾਂ ਨੇ ਬੁਲਾਈ ਤੇ ਐ ਨੂੰ ਗਏ ਕਿਧਰੋਂ ਵੀ ਆ ਗਏ। ਨਹੀਂ ਤੁਸੀਂ ਹੁਣ ਅੰਗਰੇਜ਼ ਆ ਕਹਿੰਦਾ ਅਸਲ ਜੱਟ, ਲੈ। ਉਹ ਹੀ ਧੋਖਾ ਲਾਉਂਦੇ। ਯਾਰ ਉਸਤਾਦ ਜੀ ਮੈਂ ਤੁਹਾਨੂੰ ਜੈਨੂਇਨ ਗੱਲ ਦੱਸਾਂ ਵੀ ਨਾਜ਼ਰੀਨ ਤੁਸੀਂ ਯਕੀਨ ਕਰੋ, ਗੋਰਾ ਐਸਾ ਰਿਸਕ ਵਾਲਾ ਕੰਮ ਕਰਦਾ। ਹਾਂਜੀ ਉਸਤਾਦ ਜੀ ਆਮ ਮੁਹੱਲਿਆਂ ਦੇ ਕਰੈਕਟਰ ਪਾਗਲ ਹੁੰਦੇ ਨੇ, ਉਹ ਉੱਤੇ ਬਿਲਡਿੰਗਾਂ ਟੱਪਦੇ ਨੇ ਪੈਦਲ ਛਾਲ ਮਾਰ ਕੇ ਸਾਹਮਣੀ ਬਿਲਡਿੰਗ ਤੇ ਥੱਲੇ ਮੇਰਾ ਖਿਆਲ ਕੋਈ ਪਤਾ ਨਹੀਂ ਕਿੰਨੀ ਗਹਿਰਾਈ ਹੁੰਦੀ ਤੇ ਉਹ ਟੱਪ ਜਾਂਦੇ ਛਾਲ ਮਾਰ ਕੇ। ਜੈਨੂਇਨ ਉਹ ਸ਼ਾਟ ਬਣਾਉਂਦੇ ਨੇ ਨਿੱਕੇ ਨਿੱਕੇ। ਉਸਤਾਦ ਜੀ ਫਿਰ ਉਹ ਜਿਹੜੇ ਉਹਨਾਂ ਨੇ ਦੇਖਿਆ ਨਾ ਉੱਤੇ ਕਿਤੇ ਖਲੋ ਕੇ ਤੇ ਉਹ ਪਤਾ ਨਹੀਂ ਕੀ ਆਈਟਮਾਂ ਕਰਦੇ ਨੇ ਉਸਤਾਦ ਜੀ। ਸੈਲਫੀਆਂ ਬਣਾਈਆਂ ਬੁਰਜ ਖਲੀਫਾ ਦੇ ਉਹ ਹਾਂਜੀ 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 ਦਾਨਿਸ਼ ਭਾਈ ਵਾਕਈ ਔਰ ਵਿਦਆਊਟ ਐਨੀ ਸਿਕਿਉਰਿਟੀ ਕੋਈ ਵੀ ਕੁਝ ਨਹੀਂ। ਸਾਡੇ ਸਟੇਦਰ ਸਟਰਕਚਰ ਨਹੀਂ ਹੈ ਕੀ? ਸਾਡੇ ਇੱਥੇ 10 ਫੁੱਟ ਤੋਂ ਖੁਦਕੁਸ਼ੀ ਸ਼ੁਰੂ ਹੁੰਦੀ ਹੈ। ਸਾਡੇ ਇੱਥੇ ਪਤਾ ਲੱਗਦਾ ਜੀ ਕੀ ਹੋਇਆ ਯਾਰ, ਉਹ ਗੋਤ ਮਜ਼ਦੂਰ ਡਿੱਗ ਕੇ ਮਰ ਗਏ। ਉਹੀ ਵੀ 10 ਫੁੱਟ ਤੋਂ ਖੁਦਕੁਸ਼ੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਉਸਤਾਦ ਜੀ ਉਹ ਨਾ ਉਹਨਾਂ ਦੀ ਇੱਕ ਵਜ੍ਹਾ ਵੀ ਹੈ, ਉਹਨਾਂ ਦੇ ਹੌਸਲੇ ਬੜੇ ਅੱਛੇ ਨੇ। ਉਸਤਾਦ ਜੀ ਜਾਨਵਰਾਂ ਨੂੰ ਮੈਂਟਲੀ ਬਹੁਤ ਸਟਰੋਂਗ ਹੁੰਦੇ ਨੇ ਹਾਂਜੀ। ਉਹਨਾਂ ਨੂੰ ਅਸਲ 'ਚ ਇੱਕ ਪਤਾ ਕੀ ਗੇਮ ਹੁੰਦੀ ਇਹ ਜਿਹੜੀ ਕਿ ਤੁਸੀਂ ਟੱਪ ਜਾਣਾ, ਤੁਹਾਡਾ ਜਿੱਥੇ ਡਰ ਆ ਗਿਆ ਨਾ ਹਾਂ। ਉੱਥੇ ਤੁਸੀਂ ਗਏ। ਅਸਲ- ਉਹ ਸੋਚਦੇ ਨੇ ਕਿ ਅਸੀਂ ਇੰਜ ਕਰਨਾ ਤੇ ਟੱਪ ਜਾਣਾ, ਔਰ ਉਹ ਇੰਨਾ ਕੁ ਸਟਰੋਂਗ ਉਹਨਾਂ ਦਾ ਜ਼ੇਨ ਹੁੰਦਾ ਕਿ ਭਾਈ ਉਹ ਟੱਪ ਜਾਂਦੇ ਨੇ। ਤੇਰੇ ਵਰਗੇ ਨੂੰ ਸਿਰਫ ਪਹਿਲੇ ਕਹੀਏ ਫੈਸਲਾ 2 ਫੁੱਟ ਹੀ ਹੋਵੇ ਨਾ, ਸਿਰਫ 2 ਫੁੱਟ ਹੀ ਕਿ ਫੈਸਲਾ ਦਾ, ਬਟ ਤੇ ਦਰਮਿਆਨ 'ਚ ਕੋਈ ਮਤਲਬ ਕਿ 1000 ਫੁੱਟ ਥੱਲੇ ਨੂੰ ਤੇ ਤੈਨੂੰ ਇੰਜ ਕਰਕੇ ਝਾਤੀ ਪਵਾਉਣੀ ਹੈ ਨਾ ਤੇ ਉਸ ਤੋਂ ਬਾਅਦ ਕਹਿਣਾ ਛਾਲ ਮਾਰ ਤੇ ਖਤਮ ਮਤਲਬ। ਇਹ ਤੇ ਉਸਤਾਦ ਜੀ ਮਹੱਲੇ ਵਾਲੀ ਨਹਿਰ ਸੁੱਕੀ ਹੋਈ ਸੀ, ਉਹ ਚ ਵੀ ਸਿਲੰਡਰ ਬਣ ਕੇ ਉਤਰ ਰਹੇ ਸੀ। ਸੁੱਕੀ ਨਹਿਰ 'ਚ ਵੀ ਸਿਲੰਡਰ ਬਣੇ ਉਹ ਨਹੀਂ ਕਸਮ ਵਾਲੀ ਗੱਲ ਕੋਈ ਹੈ। ਪਤਾ ਨਹੀਂ ਕਿੱਧਰੋਂ ਪਾਣੀ ਆ ਜਾਏ ਇੱਕਦਮ। ਉਸਤਾਦ ਜੀ ਮਾਫੀ ਦੇਣਾ, ਮੈਂ ਪਹਿਲੇ ਸਮੁੰਦਰ ਵੀ ਚ ਗੱਲ ਬੜੇ ਨੇ ਕੀਤੀ। ਸਿਲੰਡਰ ਬਣ ਕੇ ਤੇ ਨਾਲ ਪਿੱਛੇ ਮਸਾਲੇ ਵਾਲੇ ਡੱਬੇ ਵੀ ਰੱਖੇ। ਆਹੋ ਮਸਾਲੇ ਵੀ ਨਾ ਉਸਤਾਦ ਜੀ ਮੈਨੂੰ ਸੱਚੀ ਮੁੱਚੀ ਖਤਰੋਂ ਕੇ ਖਿਲਾੜੀ ਕਹਿੰਦੇ ਹੁੰਦੇ ਸੀ ਕਿਸੇ ਦੌਰ। ਹਾਂਜੀ, ਮੈਂ ਜੈਨ ਨੂੰ ਕਹਿਣਾ ਕਿ ਮੈਂ ਡਰਦਾ ਨਹੀਂ ਸੀ ਹੁੰਦਾ, ਲੇਕਿਨ ਹੁਣ ਡਰਨ ਲੱਗ ਇਹਦਾ ਬੜੀ ਮੁਸ਼ਕਲ ਰਾਮ ਹੁੰਦਾ ਉਸਤਾਦ ਜੀ, ਕਤਰੋਂ ਕੇ ਖਿਲਾੜੀ ਬੜਾ ਇਹ ਉਸਤਾਦ ਜੀ ਸਮੁੰਦਰ ਦੇ ਵਿੱਚ ਉਹ ਸਿਲੰਡਰ ਬਣ ਕੇ ਗਏ ਨੇ ਆ। ਤੇ ਵਿੱਚੋਂ ਸੇਲ ਦੀ ਕਾਲ ਆ ਗਈ, ਘਰ ਗੈਸਟ ਆਏ ਦਾ ਸਿਲੰਡਰ ਭੇਜਿਓ। ਸਿਲੰਡਰ ਭਾਈ ਸਾਡੀ ਰੋਟੀ ਕਰਨੇ ਬੜਾ ਸੋਨਾ ਠਾਰ ਯਾਰ ਸਿਲੰਡਰ ਬਣ ਕੇ ਵਿੱਚ ਬੜੇ ਨੇ ਤੇ ਰਕਸ਼ਾ ਬਾਹਰ ਖਲੋਤਾ ਜਿਹਦੇ ਤੋਂ ਲਾਇਆ ਉਹ ਤੁਹਾਡੇ ਘਰ ਦੇ ਨਾ ਬਾਹਰ ਸਾਹਮਣੇ ਨਾਈ ਦੀ ਦੁਕਾਨ ਸੀ, ਉਹਨੇ ਬੋਰਡ ਤੇ ਲਿਖਿਆ ਸੀ ਖਤਨੋਂ ਕੇ ਖਿਲਾੜੀ। ਯਾਰ ਜਦੋਂ ਗੱਲ ਮਜ਼ਾਕ 'ਚ ਪੈ ਜਾਂਦੀ ਹੈ ਨਾ, ਉਦੋਂ ਦਿਲ ਟੁੱਟ ਜਾਂਦਾ ਯਾਰ। ਕਿਹਦਾ? ਸੱਚੀ ਮੁੱਚੀ ਯਾਰ। ਅੱਛਾ ਮੈਂ ਸਾਰੇ ਨੂੰ ਮਦਕਾ ਲਾ ਲੈਣਾ। ਤੂੰ ਤੇ ਸਾਡੇ ਹਾਂ। ਉਹ ਠਹਿਰ ਜਾ। ਸਾਰਿਆਂ ਨੂੰ ਉਸਤਾਦ ਜੀ ਕੋਲੋਂ ਹਟ ਜਾਂਦਾ ਮੈਂ ਇਹਨਾਂ ਨਾਲ ਬਹਿਸ ਹੀ ਨਹੀਂ ਕਰਨਾ ਜਿੰਨਾ ਅੱਛਾ ਮੈਂ ਇੱਧਰੋਂ ਤੂੰ ਹਟ ਇਹਦਾ ਜਾਂਦਾ। ਦੁੱਖ ਦੱਸਿਆ ਵੀ ਮੱਛੀ ਨੇ ਇੰਜ ਮਤੱਕਾ ਲਾਇਆ ਤੇ ਮੈਂ ਸ਼ਰਾਬ ਮੰਗਾ ਲਈ ਹੈ ਦੁੱਖ 'ਚ। ਹਨਾ ਐਡੀ ਤੂੰ ਸੀਰੀਅਸ ਗੱਲ ਸੁਣਾਈ ਮਜ਼ਾਕ ਕਰਨੇ। ਅਖਬਾਰ ਮੈਂ ਤੁਹਾਨੂੰ ਲਿਆ ਕੇ ਵਿਖਾ ਦਾਂ। ਤੂੰ ਸਾਰੀ ਜ਼ਿੰਦਗੀ ਨਹੀਂ ਲਿਆ ਸਕਣੀ ਬੇਟੇ, ਤੁਹਾਡੇ ਘਰ ਸਿਰਫ ਉਹ ਅਖਬਾਰ ਹੁੰਦੀ ਜਿਹ 'ਚ ਚੌਲ ਹੁੰਦੇ ਆ, ਉਹ ਵੀ ਥਿੰਦੀ ਦੀ ਵਜ੍ਹਾ ਤੋਂ ਬੜੀ ਨਹੀਂ ਜਾਂਦੀ। ਅੱਛਾ ਠੀਕ ਹੋ ਗਿਆ। ਲੈ ਸਾਨੂੰ ਕਹਿੰਦੇ ਉਸਤਾਦ ਨੂੰ ਸ਼ੁਗਲ 'ਚ ਗੱਲ ਪਾ ਲੈਂਦੇ ਆ। ਸਹੀ ਗੱਲ ਉਹਨੂੰ ਉਸਤਾਦ ਤੁਸੀਂ ਲਾਹ ਪਾ ਕੇ ਘਟਾ ਦਿੰਦੇ ਉਹ ਤੂੰ ਸ਼ਾਰਪ ਕਹੀ ਜੰਨਾ ਸ਼ਾਰਕ ਨੂੰ। ਸ਼ਾਰਪ ਹੀ ਹੁੰਦੀ ਹੈ। ਲੈ ਸਮਝਦਾਰ ਲਈ ਇਸ਼ਾਰਾ ਹੀ ਕਾਫੀ, ਤੁਸੀਂ ਸਮਝ ਜਾਓਗੇ। ਸਮਝਦਾਰ ਦੀ ਸ਼ਾਰਪ ਹੀ ਕਰ। ਡਰ ਲਾਉਣਾ ਇੱਥੇ ਕਿਤੇ ਸੱਪ ਲੜਾ ਕੇ ਆਪਣਾ ਡੰਗ ਤੋਂ ਬਗੈਰ ਲਾਓ ਤਾਂ ਡਰ ਲੱਗ ਜਾਣਾ ਵਾ। ਤੁਸੀਂ ਏਡੀ ਦੂਰ ਸੰਗਾਪੁਰ ਜਾਣ ਡਏ। ਨਹੀਂ ਉਹ ਮੈਂ ਉਹ ਟੀਮ ਬਣਾ ਰਿਹਾ ਹੁਣ, ਅੱਲਾ ਖੈਰ ਕਰੇ ਉਸਤਾਦ ਜੀ, ਸੱਪ ਰੈਸਕਿਊ ਕਰਨ ਵਾਲੀ ਟੀਮ ਵੀ ਬਣਾ ਰਿਹਾ ਹਾਂ। ਧਿਆਨ ਨਾਲ। ਜੇ ਉਹ ਕਿਸੇ ਵੈਸਲ ਤੇਰੇ ਫੁਹਾਰਾ ਜਿਹੜਾ ਨਾ ਇੱਥੋਂ ਸ਼ੁਰੂ ਹੁੰਦਾ ਇੱਥੇ ਲੱਗਾ ਤੇ ਇਸ ਤੋਂ ਉੱਤੇ ਤੋਂ ਅੱਜ ਤੱਕ ਪਾਣੀ ਨਹੀਂ ਪਿਆ ਤੇਰੇ ਘਰ ਬਾਥਰੂਮ 'ਚ। ਨਹੀਂ ਹੁਣ ਉਹ ਸੱਪਾਂ ਨੂੰ ਬਚਾਉਣ ਵਾਲਾ ਵੀ ਟੀਮ ਬਣਾ ਇਨਸ਼ਾਅੱਲਾ ਰੈਸਕਿਊ। ਡਰਾਈ ਰੂਮ 'ਚ ਜਾ ਕੇ 3 ਛੰਡਾ ਨਵੀਆਂ ਥੱਲੋਂ ਪਾ ਕੇ ਉਤੋਂ ਆਪਣੀ ਅਸਲ ਪਾ ਕੇ ਬਟਨ ਸਾਰੇ ਬੰਦ ਕਰਕੇ ਬਾਹਰ ਆ ਕੇ ਕਹਿੰਦਾ ਨਹੀਂ ਮੇਰੀ ਸਮਝ ਨਹੀਂ ਤੇ ਨਿਕਲ ਕੇ ਬਾਹਰ। ਯਾਰ 150 ਦੀ ਕੈਪ ਲਈ ਤੇ ਕੈਨਾ ਟਰਾਈ ਰੂਮ 'ਚ ਹੀ ਵੜਦੇ ਨੇ ਐ ਕਰਕੇ। ਦੱਸ ਉਹ ਤਾਂ ਬਾਹਰ ਹੀ ਚੈੱਕ ਕਰਨਾ ਤੂੰ। ਨਹੀਂ ਮੈਂ ਉਸਤਾਦ ਜੀ ਕੋ ਇਜਾਜ਼ਤ ਲੈ ਲਈ ਹੋਈ ਇਨਸ਼ਾਅੱਲਾ ਤਾਲਾ। ਯਾਰ ਕਿ ਮੇਰੇ ਖੁਆਬ ਹੈਗੇ ਨੇ ਯਾਰ, ਮੈਂ ਪੂਰੇ ਕਰਨੇ ਨੇ। ਕੀ ਉਹ ਇਨਸਾਨ ਮੈਂ ਉਹਨੂੰ ਸਮਝਦੀ ਕੁਛ ਨਹੀਂ ਜਿਹੜਾ ਆਪਣੇ ਖੁਆਬ ਹੀ ਨਾ ਪੂਰੇ ਕਰ ਪਾਏ। ਆਪਣੇ ਖੁਆਬ ਉਸਤਾਦ ਜੀ, ਮੈਂ ਸੱਚੀ ਮੁਝੇ ਇੱਕ ਟੀਮ ਬਣਾਣੀ ਹੈ ਆਪਣੀ ਰੈਸਕਿਊ ਟੀਮ, ਜਿਹੜੀ ਕਿ ਸੱਪ ਫੜ ਕੇ ਉਹਨਾਂ ਨੂੰ ਰੈਸਕਿਊ ਕਰੇਗੀ ਇਨਸ਼ਾਅੱਲਾ। ਮੈਂ ਮਿੱਠਾ ਫਰੀਦ ਤਿੰਨੇ ਜਣੇ। ਉਸ ਭਾਈ ਆ ਵੀ ਦੇ ਦੇ। ਨਹੀਂ ਮਿੱਠੇ ਮੈਂ ਨਹੀਂ ਮੈਂ ਕਿਹਾ ਕਿਹਾ ਉਸਤਾਦ ਜੀ ਨੂੰ, ਲੇਕਿਨ ਉਸਤਾਦ ਜੀ ਉਹਦਾ ਮਕਸਦ ਇਹ ਵਾ ਕਿ ਯਾਰ ਲੋਕ ਸੱਪਾਂ ਨੂੰ ਮਾਰਦੇ ਪਏ ਨੇ। ਸੱਪਾਂ ਨੂੰ ਮਾਰੋ ਨਾ, ਉਹਨਾਂ ਨੂੰ ਫੜ ਕੇ ਕਿਸੇ ਦੂਰ ਦਰਾਜ਼ ਸ਼ਹਿਰ ਛੱਡਿਓ, ਕਿਸੇ ਅੱਛੀ ਜਗ੍ਹਾ ਤੇ ਛੱਡਿਓ ਤਾਂ ਕਿ ਉਹਨਾਂ ਦੀ। ਤੈਨੂੰ ਸੱਪਾਂ ਦਾ ਬਹੁਤ ਪਤਾ। ਤੁਹਾਨੂੰ ਨਹੀਂ ਹੈਗੀ? ਤੁਹਾਨੂੰ ਵੀ ਹੈਗੀ। ਮੈਨੂੰ ਹੁਣ ਅਸਲ ਸੱਪਾਂ ਨਾ ਹੋ ਗਈ। ਆਏ ਵੈਰੀ ਗੁੱਡ ਉਸਤਾਦ ਜੀ। ਯਾਰ ਏਡਾ ਮਾੜਾ ਤੇ ਬਜ਼ੁਰਗ ਸੱਪ ਫੜ ਲਿਆ। ਸੱਪ ਨੂੰ ਕਹਿੰਦਾ ਭਾਈ ਜਿੱਥੇ ਮਰਜ਼ੀ ਲੱਗ ਜਾਂਦੇ, ਥੋੜਾ ਢਿੱਲਾ ਕਰ ਲਓ ਭਾਈ।
ਜਿੱਥੇ ਮਰਜ਼ੀ ਲੈ ਜਾਓ, ਘੁੱਟ ਕੇ ਨਾ ਫੜੋ। ਘੁੱਟ ਕੇ ਨਾ ਫੜੋ। ਥੋੜੀ ਧੌਣ ਮੇਰੀ ਚਲੀ ਯਾਰ ਵੇਜ ਕਰਕੇ ਯਾਰ ਇਹ ਕਹਿੰਦਾ ਮਾੜਾ ਸੱਪ ਫੜੋ, ਸੱਪ ਐ ਉਹਦੀ ਬਜਾਏ ਐ ਯਾਰ ਸੱਪ ਨੂੰ ਫੜ ਕੇ ਇੰਨੀ ਘੁੱਟ ਕੇ ਫੜਿਆ, ਉਹ ਵਿਚਾਰਾ ਮੁੜ ਕੇ ਸਿੱਧਾ ਜਾ ਨਹੀਂ ਰਿਹਾ, ਇੰਜ ਲੋਟ ਲਾ ਲਾ ਕੇ ਆ ਰਿਹਾ। ਉਹ ਮੈਂ ਲੈ ਵੀ ਆਇਆ ਸੀ ਇੱਕ ਵਾਰੀ ਸੱਪ ਉਹ ਦਫ਼ਤਰ ਉਹ ਬਾਕੀ ਟਾਈਮ ਦੇ ਵਿੱਚ ਲੈ ਤੂੰ ਇੱਥੇ ਖੜਾ ਓਏ ਉੱਟਾ ਮੋਟਾ ਸੱਪ। ਮਿੱਠੇ ਤੂੰ ਹੈਗਾ ਸੀਗਾ ਨਹੀਂ ਮਿਲਦਾ ਮੈਂ ਵੇਖਿਆ। ਅਸਤਵਾ ਸੀਗਾ ਮਿੱਠੇ ਉਸ ਕਰੈਕਟਰ ਨੇ ਮੇਰੇ ਕੋਲ 100 ਰੁਪਇਆ ਲਿਆ ਫੈਸਲ ਸਾਹਿਬ ਨੇ ਅੱਜ ਫੜਿਆ ਤੇ ਅੰਦਰ ਆ ਕੇ ਦਫ਼ਤਰ ਚ ਭਾਈ ਨੂੰ ਡਰ ਨਹੀਂ ਉਹ ਮੇਰੇ ਮੌਲਾ ਘਰ ਚੀਕਾਂ ਕਢਾਤੀਆਂ ਸਾਡੀਆਂ। ਅੱਧਾ ਘੰਟਾ ਉਹਨੇ ਮੈਨੂੰ ਟ੍ਰੇਨ ਕੀਤਾ ਵਾ ਅੱਛਾ, ਉਹ ਡੰਗ ਹੈ ਸੀ ਉਹਦਾ? ਨਹੀਂ ਕਹਿੰਦਾ ਡੰਗ ਨਹੀਂ ਹੈਗਾ। ਮੈਂ ਕਿਹਾ ਵੀ ਕਹਿੰਦਾ ਸਿਰਫ ਨਿਕਲਦਾ। ਮੈਂ ਕਿਹਾ ਉਹ ਤੇਰੀ ਘਰ ਹੋਏ ਕਹਿੰਦਾ ਤਾਂ ਮੂੰਹ ਨਹੀਂ ਛੱਡਣਾ। ਮੈਂ ਮੂੰਹ ਤੋਂ ਫੜਿਆ ਹੋਇਆ ਉਹਨੂੰ ਭਾਈ, ਗਲਵਜ਼ ਪਾਇਆ ਪਹਿਲੇ, ਮੂੰਹ ਤੋਂ ਫੜਿਆ, ਬਾਕੀ ਇੱਥੇ ਲਿਆ ਕੇ ਮੈਂ ਉਸਤਾਦ ਜੀ ਦੇ ਕੋਲ ਨਾਲ ਬਿਠਾਈ ਇਦਾਂ ਕਰੋ ਲੈ ਕੇ ਤਾਂ ਉਸਤਾਦ ਜੀ ਨੂੰ ਦੁਕਾਨਾਂ ਬੰਦ ਦਿੱਤੀ। ਸੱਚੀ ਮੁੱਚੀ ਯਾਰ ਇਹਨੇ ਲਿਆ ਕੇ ਰੱਖਤਾ, ਉਹ ਉੱਡਾ ਮੋਟਾ ਉਹ ਦੇਖਿਆ ਸੀ। ਉੱਡਾ ਵੱਡਾ। ਆਹੋ ਯਾਰ ਮੈਂ ਸੱਚੀ ਮੁੱਚੀ ਯਾਰ ਮੇਰੀ ਖੁਆਇਸ਼ ਹੈ ਯਾਰ ਕਿ ਮੈਂ ਸੱਪ ਰੈਸਕਿਊ ਕਰਨੇ ਨੇ। ਮੈਂ ਯਾਰ ਜਿਹੜੇ ਲੋਕ ਮਾਰਦੇ ਨੇ ਨਾ, ਮੈਂ ਇੱਕ ਦੋ ਵੀਡੀਓ ਮੈਨੂੰ ਬੜਾ ਦੁੱਖ ਹੋਇਆ। ਹੁਣ ਉਸਤਾਦ ਜੀ ਉਹ ਚੂਹੇ ਮਾਰ ਮੁੰਡਾ, ਹਾਂ ਹਾਂ ਉਹ ਚੂਹੇ ਫੜ ਕੇ ਰੈਸਕਿਊ ਹੁਣ ਜੂਆਂ ਵਾਲਾ ਵੀ ਆ ਗਿਆ ਇੱਕ ਨਵਾਂ। ਹਾਂ ਉਹ ਕੀ ਕਰਦਾ? ਉਹ ਜੂਆਂ ਫੜਦਾ। ਜੂਆ ਫੜਦਾ ਭਾਈ। ਇੱਕ ਕਿਰਲੀ ਕੱਢਣ ਵਾਲਾ ਵੀ ਆ ਗਿਆ, ਹਾਂਜੀ ਉਹ ਕਮਰੇ 'ਚ ਕਿਰਲੀ ਕੱਢਦਾ ਵਾ। ਉਹਨੂੰ ਹਾਲੇ ਜੂਆਂ 8 ਦਿਨ ਹੋਏ ਆ, ਲੇਕਿਨ ਉਹਨੇ ਸ਼ੁਰੂ ਕਰਤਾ। ਨਹੀਂ ਤੇ ਜੁਆਂ ਨੂੰ ਕੀ ਕਰੇਗਾ ਉਸਤਾਦ ਜੀ ਨੂੰ? ਉਹ ਯਾਰ ਜੂਆਂ ਫੜਦਾ ਵਾ, ਤੂੰ ਜੂਆਂ ਕਢਾ ਲਾ ਕੁੜੀਓ। ਲੇਕਿਨ ਉਸਤਾਦ ਜੀ ਦੇਖੋ ਚੂਹੇ ਦਾ ਤਾਂ ਸਮਝ ਲੱਗਦੀ ਹੈ, ਉਹ ਚੂਹੇ ਨੂੰ ਰੈਸਕਿਊ ਕਰ ਰਿਹਾ। ਲੇਕਿਨ ਮੈਨੂੰ ਜੂਆਂ ਵੀ ਬਹੁਤ ਭਾਈ ਕੰਮ ਖਰਾਬ ਕਰਦੀਆਂ ਨੇ, ਬਰਬਾਦੀ ਫੇਰ ਦਿੰਦੀਆਂ ਵਾਲਾਂ ਦੀ। ਹਾਂਜੀ ਉਸਤਾਦ ਜੀ ਜੂਆਂ ਤੁਹਾਨੂੰ ਨੁਕਸਾਨ ਦੂਸਰੇ ਨਹੀਂ ਪਹੁੰਚਾ ਸਕਦੀਆਂ ਜੋ ਚੂਹੇ ਨੁਕਸਾਨ ਪਹੁੰਚਾ ਰਹੇ ਨੇ, ਜਾਂ ਉਹ ਬਾਈ ਤਈ ਹੁਣ ਅੱਗੋਂ ਦੇਖੋ ਹੁਣ ਕੀ ਆਉਂਦਾ ਵਾ। ਤੂੰ ਸੱਪਾਂ ਵਾਲਾ ਸੀਨ ਸੱਪਾਂ। ਬਣਾਇਆ, ਕਿਸੇ ਨੇ ਚੂਹਿਆਂ ਵਾਲਾ, ਕਿਸੇ ਨੇ ਜੂਆਂ ਵਾਲਾ, ਆਹੋ। ਕੋ ਕਿਰਲੀ ਦਾ ਵੀ ਆ ਜਾਏਗਾ। ਠੀਕ ਹੋ। ਲੇਕਿਨ ਇਹ ਵੇਖੋ ਉਸਤਾਦ ਜੀ, ਮਾਜ਼ਰਤ ਨਾਲ ਤੁਸੀਂ ਜਰਾ ਆਪ ਕਹਿ ਦਿਓ ਕਿ ਜਿੱਥੇ ਵੀ ਕੋਈ ਸੱਪ ਦੇਖੋ ਉਹ ਸਾਨੂੰ ਮੇਲ ਕਰਨ, ਅਸੀਂ ਸੱਪ ਫੜਨ ਆਵਾਂਗੇ। ਹਾਂ, ਬਹੁਤ ਅੱਛੀ। 3 ਦਿਨਾਂ ਬਾਅਦ ਮੇਲ ਰੀਡ ਹੋਣੀ ਆ, 3 ਦਿਨਾਂ ਬਾਅਦ ਲੇਕਿਨ ਜਵਾਬ ਅਸੀਂ ਇਹ ਰੈਕੀ ਨਹੀਂ ਕਰਨੀ। ਕਿਹੜੀ? ਇਹ ਸੱਪ ਕਹਿ ਰਹੇ ਨੇ ਲੋਕਾਂ ਨੂੰ ਕਿ ਉੱਥੇ ਜਿਹੜਾ ਵੀ ਜਦੋਂ ਆਉਂਦਾ ਜਾਂਦਾ ਸਾਨੂੰ ਦੱਸੋ ਕਦੋਂ ਆਉਂਦਾ ਜਾਂਦਾ। ਅਸੀਂ ਕੀ ਸੱਪਾਂ ਦੀ ਰੈਕੀ ਕਰਨੀ? ਸੱਪ ਰੈਕੀ ਸਾਡੀ ਰੈਕੀ ਕਰ ਰਹੇ। ਆਹ 6 ਦਿਨ ਬਾਅਦ ਮੇਲ ਪਾਲ ਹੋਣੀ, ਜਦੋਂ ਸੱਪ ਤੇ ਲੱਗਣਾ ਔਰ ਟੱਪ ਜੇ ਬੂਰਾ ਵਿਹਾੜੀ। ਇੰਨਾ ਤੇ ਨਹੀਂ ਲੱਗਣਾ ਸਾਡੇ ਕੋਲ। ਨਹੀਂ ਤੁਹਾਨੂੰ ਪਤਾ ਵੀ ਆ ਕਿੱਦਾਂ ਫੜੀਦਾ ਸੱਪ। ਤੁਸੀਂ ਨਾ ਫੈਸਲ ਭਾਈ ਪਹਿਲੇ ਬਗੈਰ ਜ਼ਹਿਰ ਵਾਲੇ ਜਾਨਵਰ ਫੜਨ ਦੀ ਕੋਸ਼ਿਸ਼ ਕਰੋ। ਨਹੀਂ ਉਸ ਤੋਂ ਸਾਈ ਬਾਅਦ ਵੈਸੇ ਸੱਪ ਫੜੀਦਾ ਕਿਵੇਂ ਹੈ? ਯਾਰ ਪਹਿਲੇ ਇੱਧਰ ਦੇਖਣਾ, ਫਿਰ ਇੱਧਰ ਦੇਖਣਾ, ਐਸਾ ਬਣਾਉਣਾ ਤੇ ਐ ਪਾੜਨਾ। ਨਹੀਂ ਉਸਤਾਦ ਜੀ ਕਹਿੰਦੇ ਉਹਦੇ ਨਾਲ ਪਹਿਲੇ ਇੱਕ ਸਟਿਕ ਹੁੰਦੀ ਹੈ। ਨਹੀਂ ਉਹ ਸਟਿਕ ਰੱਖੀ ਦੀ ਹੈ ਉਸਤਾਦ ਜੀ, ਸਟਿਕ ਉਹ ਪਹਿਲੇ। ਯਾਰ ਸਟੇਕ ਵਾਲੀ ਹੁੰਦੀ, ਉਹਦੇ ਅੱਗੇ ਇੰਜ ਕਰਕੇ ਕੁੰਡੀ ਜੀ ਬਣੀ ਹੁੰਦੀ ਹੈ। ਹਾਂਜੀ। ਉਹਨੂੰ ਪਹਿਲੇ ਇੰਜ ਰੱਖਦੇ, ਉਹਦੇ ਤੇ ਉਹਦੀ ਧੌਣ ਤੇ ਕੋਈ ਚੀਜ਼ ਰੱਖਦੇ ਨੇ, ਨੱਪਦੇ ਨੇ। ਉਸ ਤੋਂ ਬਾਅਦ ਉਹ ਧੌਣ ਨੂੰ ਇੰਜ ਫੜ ਕੇ, ਜਿਹੜਾ ਉਹ ਪਿੱਛੇ ਉਹਦੀ ਲੰਬਾਈ ਹੁੰਦੀ ਨਾ, ਉਹ ਵੱਡੇ ਬਰ ਦੇ ਵੀ ਹੁੰਦੇ ਕਈ ਸਾਲ, ਉਹ 1.5 ਗਜ਼ ਬਰ, ਪੌਣੇ 2 ਗਜ਼ ਬਰ, ਉਹਨਾਂ ਨੂੰ ਫਿਰ ਪਿੱਛੋਂ ਇੰਜ ਕਰਕੇ ਫੜ ਕੇ ਲੈ ਜਾਂਦੇ। ਕਿਉਂਕਿ ਹੁਣ ਕੱਲੀ ਧੌਣ ਫੜੀ ਹੋਵੇ ਤੇ ਬਾਕੀ ਕਿਦਾਂ, ਜੇ ਆਪਣੇ ਤੇ ਉਹਨੂੰ ਰੱਖ ਲੈਣਾ ਤਾਂ ਉਹ ਲਪੇਟਾ ਪਾ ਲੈਂਦਾ। ਤਾਂ ਜੀ ਹੁਣ ਇਦਾਂ ਨਹੀਂ ਫੜਦੇ, ਹੁਣ ਉਹ ਰੁਮਾਲ ਦੇ ਉੱਤੇ ਸਪਰੇਅ ਜੀ ਲਾਉਂਦੇ ਆ, ਸੱਪ ਦੇ ਮੂੰਹ ਦੇ ਲਾਗੇ ਸੁੱਟਦੇ ਆ, ਉਹ ਨਰਮ ਹੋ ਜਾਂਦਾ। ਨਹੀਂ ਮੈਂ ਪਹਿਲੇ ਵੀ ਦੱਸਿਆ ਹੈਗਾ। ਨਰਮ ਹੋ ਜਾਂਦਾ। ਹਾਂਜੀ ਉਹ ਫਿਰ ਉਹਨੂੰ ਲੈਂਦੇ ਆ। ਨਰਮ ਮਤਲਬ ਕਿਦਾਂ? ਹਾਂਜੀ ਉਹ ਬੇਹੋਸ਼ ਅੱਛਾ ਮਤਲਬ ਨਹੀਂ ਬੇਹੋਸ਼ ਜਿਹਾ। ਹਾਂਜੀ, ਬੇਹੋਸ਼ ਹੋ ਅਦਮੂਆ ਟਾਈਪ ਜਿਹਾ। ਹਾਂਜੀ ਤੁਸੀਂ ਚੁੱਪ ਕਰਕੇ ਪਿਸਤੌਲ ਲੈਣਾ ਵਾ, ਜਾ ਕੇ ਹੈਂਡਸ ਅਪ, ਉਹ ਨਾਲ ਦਾ ਫਨ ਵੀ ਇੰਜ ਕਰ ਦੂੰਗਾ। ਆਹੋ ਨਹੀਂ ਮੈਂ ਪਹਿਲੇ ਵੀ ਦੱਸਿਆ ਹੈਗਾ ਕਿ ਸੱਪ ਫੜਨ ਦਾ ਆਸਾਨ ਤਰੀਕਾ ਕਿ ਕੋਈ ਇਹ ਨਹੀਂ ਕਿ ਕਪੜਾ ਲੈ ਲੈਣਾ ਹੈਗਾ, ਦੁਪੱਟਾ ਲੈ ਲੈਣਾ ਹੈਗਾ। ਉਹਦੀ ਅੱਖਾਂ ਤੇ ਪਾ ਦੇਣਾ। ਨਹੀਂ ਅੱਖਾਂ ਤੇ ਨਹੀਂ ਪਾਣਾ ਉਸਤਾਦ ਜੀ, ਤੁਸੀਂ ਉਹਦੇ ਅੱਗੇ ਕਰਨਾ, ਉਹ ਇੰਜ ਕਰਕੇ ਡੰਗ ਮਾਰੇਗਾ ਕੱਪੜੇ ਨੂੰ ਤੇ ਉਹ ਨਾਲ ਚਿਮੜ ਜਾਏਗਾ ਤੇ ਉਹਨੂੰ ਚੁੱਕ ਲਓ, ਈਜ਼ੀ। ਡੰਗ ਨਾਲ ਚਿਮੜ ਜਾਏਗਾ। ਡੰਗ ਨਾਲ ਚਿਮੜ ਜਾਏਗਾ ਉਸਤਾਦ ਜੀ। ਨਹੀਂ ਤੇ ਨਾ ਆਲੂ ਮਿੱਟੀ ਦੇ ਤੇਲ ਚ ਭਿਉਂ ਕੇ ਉਹਦੇ ਅੱਗੇ ਸੁੱਟ ਦੋ, ਉਹ ਵੇਖਿਓ। ਯਾਰ ਤੁਸੀਂ स्पीकर जाके ना अनाउंस करियो कोबरा जहाँ कहीं भी है मेरे हवाले आओ जाए वापे आ जाऊंगा अपने आप को मेरे हवाले कर दे। वो फान अज करके बाहर होगा। फैसल तू कदी जिन्ना दी ਉਸਤਾਦ ਜੀ ਇਹ ਬੜਾ ਡਰ ਲੱਗਦਾ ਇਹਦਾ ਅਸੇਫ ਦਾ ਚੀਜ਼ਾਂ और समुद्र च बहुत चीज़ां होंदियां इदां दियां। ਨਹੀਂ ਸਾਈ ਜਿਹੜੀ ਉਧਰ ਲੜਾਈ ਵੇਖੀ ਸੀ ਮੈਂ ਸੁਣੀ ਸੀਗੀ ਅਖਬਾਰ 'ਚ ਵੀ ਆਇਆ ਬਹੁਤ ਵੱਡਾ ਵਾਕਿਆ ਹੋਇਆ ਸੀ ਸ਼ੇਖੂਪੁਰੇ ਦਾ ਵਾਕਿਆ ਇਹ ਸ਼ੇਖੂਪੁਰਾ ਮਾਛੀਕੇ ਦੇ ਕੋਲ ਜਿਨ੍ਹਾਂ ਦੀ ਲੜਾਈ ਹੋ ਗਈ ਮੁਹੰਮਦ ਆਸਫ ਸਾਹਿਬ ਦਾ ਪਿੰਡ ਮਾਛੀਕੇ ਨਹੀਂ ਮੈਨੂੰ ਨਹੀਂ ਪਤਾ ਮਾਛੀਕੇ ਲੜਾਈ ਹੋਈ ਸੀ ਜਿਨ੍ਹਾਂ ਦੀ ਲੜਾਈ ਹੋਈ ਸੀਗੀ ਸਾਈ ਉਹਨਾਂ ਨੇ ਬਸਾਂ ਝੁਕ ਝੁਕ ਕੇ ਮਾਰੀਆਂ ਇੱਕ ਦੂਸਰੇ ਜਿੰਨਾਂ ਨੇ ਆਹੋ किन्ने देर पहले ਇਹ ਬੜੀ ਪੁਰਾਣੀ ਗੱਲ ਹੈ ਕੋਈ 6 ਸਾਲ ਪੁਰਾਣੀ ਗੱਲ ਹੋਣੀ ਤੇ ਉਦੋਂ 6 ਸਾਲ ਪਹਿਲੇ ਮੋਬਾਈਲ ਹੁੰਦੇ ਸੀ ਕਿਸੇ ਨੇ ਵੀਡੀਓ ਨਹੀਂ ਬਣਾਈ ਬੱਸਾਂ ਦੀ। ਭਾਜੀ ਜਿਨ੍ਹਾਂ ਨੇ ਪਹਿਲੇ ਕਿਹਾ ਸੀ ਲੜਨ ਤੋਂ ਮੋਬਾਈਲ ਕੋਈ ਨਾ ਲੈ ਕੇ ਆਵੇ ਉੱਥੇ ਕਿਸੇ ਨੇ ਵੀਡੀਓ ਨਹੀਂ ਬਣਾਉਣੀ ਸਮ ਚੈਨਲ ਨੂੰ ਜਾਇਜ਼ ਨਹੀਂ ਹੈ। ਹਾਂ ਸਟ੍ਰਾਈਕ ਨਾ ਆ ਜਾਵੇ। ਨਹੀਂ ਉਸਤਾਦ ਜੀ ਉਹਨਾਂ ਨੇ ਕਿਹਾ ਸੀ ਕਿ ਬਣਾ ਲਓ ਕਿਤੇ ਚੜਾਇਓ ਨਾ ਇਸ ਕਰਕੇ ਵੀ ਨਹੀਂ ਨਾ ਵਾਇਰਲ ਹੋਈ। ਉਹ ਇੱਕ ਜੀ ਨਹੀਂ ਕਹਿੰਦਾ
ਇੱਕ ਦਿਨ ਚੱਲਾ ਸੀ ਉਹਦੇ ਭਾਈ ਲੱਕ 'ਚ ਬੱਸ ਵੱਜੀ, ਸਵਾਰੀਆਂ ਉਹ ਪਈਆਂ। ਨਹੀਂ ਉਸਤਾਦ ਜੀ, ਉਹ ਕਈ ਕਹਿੰਦੇ ਨੇ ਕਿ ਉਹ ਵਾਵਰੋਲਾ ਸੀਗਾ। ਹਾਂਜੀ। ਵਾਵਰੋਲਾ ਦੇ ਵਿੱਚ ਬੱਸਾਂ ਉੱਡ ਗਈਆਂ ਸੀਗੀਆਂ ਯਾਰ, ਬੜਾ ਖਤਰਨਾਕ। ਸ਼ੇਖੂਪੁਰੇ ਦਾ ਸ਼ਾਇਦ ਉਸਤਾਦ ਜੀ ਕਈ ਕਹਿਣਗੇ, ਵਿੱਚੋਂ ਕਮੈਂਟਸ ਕਰਨਗੇ ਜਿਨ੍ਹਾਂ ਨੇ ਵੇਖਿਆ ਹੋਇਆ। ਕੋਈ ਨਹੀਂ ਕਹੇਗਾ। ਮੇਰੇ ਨਾਲ ਸ਼ਰਤ ਲਾ ਲਓ ਉਸਤਾਦ। ਮੈਂ ਕਹਿੰਦਾ ਤੂੰ ਜੋ ਮਰਜ਼ੀ ਸ਼ਰਤ ਲਾ ਲੈ। ਉਸਤਾਦ ਜੀ ਇੱਕ ਮਿੰਟ ਹਟ ਜਾਓ। ਉਸਤਾਦ ਜੀ 2 ਵਾਕਿਏ ਮੈਂ ਤੁਹਾਨੂੰ ਸੁਣਾਏ ਨੇ। ਇੱਕ ਮਛਲੀ ਵਾਲਾ ਜਿਹਨੇ ਇੰਜ ਕਰਕੇ ਜਹਾਜ਼ ਰੋਕਿਆ, ਮੁਤੱਕਾ ਲਾਇਆ। ਠੀਕ, ਮੁਦੱਕਾ ਲਾ ਲਿਆ। ਤੇ ਦੂਸਰਾ ਸ਼ੇਖੂਪੁਰੇ ਜਿਹੜੀ ਜਿੰਨਾਂ ਦੀ ਲੜਾਈ ਹੋਈ ਹੈ। ਕੈਸੀ ਗੱਲ ਆ ਉਸਤਾਦ ਜੀ, ਇੱਕ ਨਿਆਣਾ ਜਿੰਨ ਪਰ ਰੋਂਦਾ, ਭਾਈ ਇੱਟ ਮਾਰ ਕੇ ਮੇਰੇ ਆਏ ਭਾਈ, ਮੇਰੇ ਇੱਟ ਮਾਰਤੇ, ਜਿੰਨ ਰੋਂਦੇ ਦੱਸ। ਉਹ ਲੜਾਈ ਹੋ ਜਾਂਦੀ ਹੈ ਯਾਰ, ਜਿੰਨਾਂ ਦੀ ਲੜਾਈ ਹੁੰਦੀ। ਜਿੰਨ ਆਪਸ ਤੂੰ ਆਪਣੀਆਂ ਚੀਜ਼ਾਂ ਮਾਰਨ, ਸਾਡੀਆਂ ਬੱਸਾਂ ਕਾਹਤੋਂ ਮਾਰੀਆਂ ਉਹਨਾਂ ਨੇ? ਉਹ ਜਿਹੜੀ ਉਸਤਾਦ ਜੀ ਲੜਾਈ 'ਚ ਪਤਾ ਲੱਗਦਾ, ਜਿਹੜੀ ਅਸੀਂ ਕਦੀ ਲੜ ਕੇ ਉਹਨਾਂ ਦੀਆਂ ਕੋਕ ਆਫ ਦੀਆਂ ਚੀਜ਼ਾਂ ਮਾਰੀਆਂ ਕਿਸੇ? ਸਾਰੇ ਬੰਦੇ ਬੈਠੇ ਵੇਟ ਕਰਨ ਕੀ ਹੋਇਆ, ਜਿੰਨ ਕੋਹ ਕਾਫ ਕੋ ਇੱਟ ਲੈਣ ਗਿਆ ਜੀ ਮਾਰਨ ਵਾਸਤੇ। ਨਹੀਂ ਉਹ ਬਸ ਉਹਨੇ ਉੱਥੋਂ ਚੁੱਕ ਕੇ ਮਾਰਤੀ ਤੇ ਇੱਟ ਲੈਣ ਕੋਕ ਆਫ ਚਲਾ ਗਿਆ। ਲੈ ਹੁਣ ਤਾਂ ਸਾਰੇ ਹੀ ਲੜਾਈ ਦੱਸਣੀ ਹੈ ਨਾ, ਨਹੀਂ ਇਹ ਦੱਸਣਗੇ ਉਸਤਾਦ ਜੀ, ਜਿਨ੍ਹਾਂ ਨੇ ਵੇਖੀ ਹੋਈਆਂ, ਜਿਨ੍ਹਾਂ ਨੂੰ ਵਾਕਿਆ ਪਤਾ ਹੋਏਗਾ ਲੜਾਈ। ਵੀ ਜਿੰਨ ਰਾਣੇ ਸਨੌਲੇ ਦੇ ਡੇਰੇ ਬੈਠੇ ਸੁਲਾ ਵਾ ਭਾਈ, ਕਹਿ ਬੈਠੇ ਜਿੰਨ। ਅੱਛਾ ਨਹੀਂ ਜਿਨ੍ਹਾਂ ਨੇ ਬੱਸਾਂ ਚੁੱਕ ਕੇ ਮਾਰੀਆਂ, ਉਦੋਂ ਨੁਕਸਾਨ ਆਵਾਮੀ ਵੀ ਹੋਇਆ। ਅਵਾਮੀ ਨੁਕਸਾਨ ਜ਼ਿਆਦਾ ਹੋਇਆ ਜਿਨ੍ਹਾਂ ਦੀ ਲੜਾਈ 'ਚ। ਤੇ ਉਹ ਬੱਸਾਂ ਖਾਲੀ ਸੀ ਕਿ ਭਰੀਆਂ ਸੀ? ਭਰੀਆਂ ਵੀ ਸੀ, ਨਹੀਂ ਖਾਲੀ ਸੀ ਉਹ। ਕਿਤੇ ਜਿੱਥੇ ਬੱਸਾਂ ਠੀਕ ਹੁੰਦੀਆਂ ਨਾ, ਉੱਥੇ ਕਿਤੇ ਲੜਾਈ ਉਹਨਾਂ ਹੋਈ। ਨੇ ਦੋਵੇਂ ਹੀ ਆਪਸ ਉਹਨਾਂ ਦੇ ਉਹ ਢਾਂਚੇ ਖੜੇ ਸੀ। ਉਹਨੇ ਉਹ 2 ਬੱਸਾਂ ਫੜ ਕੇ ਉਹਨੇ ਪਹਿਲਾਂ ਇੰਜ ਝਾੜੀਆਂ, ਝਾੜ ਕੇ ਉਹਨੇ ਫਿਰ ਭਾਈ ਸਾਰਾ ਸ਼ੇਖੂਪੁਰਾ ਕੱਟਾ ਹੋ ਕੇ ਵੀ ਜਿਨ੍ਹਾਂ ਦੇ ਘਰ ਗਿਆ, ਜਿੰਨ ਦੀ ਅੰਮੀ ਨੂੰ ਕਹਿ ਕੇ ਵੇਖ ਲੋ ਬੱਸਾਂ ਲਟਾ ਕੇ ਆਇਆ। ਉਹ ਕਹੇ, ਉਹਨੇ ਕਿਹਾ ਭਾਈ ਨਸ਼ਾ ਕਰਦਾ ਸੀ ਤੇ ਘਰੋਂ ਕੱਢਿਆ ਹੈ। ਇੱਕ ਜੇ ਤੇ ਜਾਣ ਗਿਆ ਕਿ ਉਹਨੇ ਕੋਣੀ 'ਚ ਪੰਪ ਵੀ ਫਸਾਇਆ ਸੀ, ਕਹਿੰਦਾ ਇਹਦੀ ਵੀ ਜ਼ਰੂਰਤ ਪੈ। ਯਾਰ ਨਹੀਂ ਉਸਤਾਦ ਜੀ, ਹਕੀਕਤ ਵਾਕਿਆ ਤਾਂ ਤੁਸੀਂ ਸ਼ਾਇਦ। ਕਦੋਂ ਜਿਨ੍ਹਾਂ ਦੀ ਲੜਾਈ 'ਚ ਗਏ? ਨਹੀਂ ਇਦਾਂ ਨਹੀਂ ਮੈਂ ਨਹੀਂ ਭਾਜੀ ਲੜਾਈ ਇਹ ਉੱਥੇ ਫਿਰ ਗਏ ਜਿਨ੍ਹਾਂ ਦੀ ਲੜਾਈ 'ਚ ਗਏ ਤੇ ਲੜਾਈ ਛੁੱਟੀ ਹੋਈ ਸੀਗੀ। ਇਹ ਕਹਿੰਦੇ ਭਾਈ ਲੜਾਈ ਦਾ ਕੀ ਬੜਿਆ, ਜਿੰਨ ਕਹਿੰਦੇ ਭਾਈ ਗਾਣਾ ਹੁਣ ਕੀ ਆ? ਹੁਣ ਗਾਣਾ ਹੋਣਾ ਵਿੱਚ। ਅੱਛਾ ਗਾਣਾ ਆ ਗਿਆ। ਨਹੀਂ ਉਹ ਬਜ਼ੁਰਗਾਂ ਨੇ ਫਿਰ ਪੜ੍ਹਾਈ ਸ਼ੁਰੂ ਕੀਤੀ ਸੀ ਉੱਥੇ। ਹਾਂ, ਫਿਰ ਉਹ ਭਾਈ ਲੜਾਈ ਥਮੀ ਸੀ, ਸੁਲਹ ਹੋਈ ਉਹਨਾਂ ਦੀ। ਸੁਲਹ ਹੋਈ ਸੀ। ਉਹ ਬਜ਼ੁਰਗ ਵੀ ਕੋਈ ਹੋਰ ਸੀ, ਉਹਨੇ ਕੋਈ ਗਲਤ ਪੜ੍ਹਾਈ ਕਰਤੀ, ਜਿੰਨ ਤੇਜ਼ ਹੋ ਗਏ, ਤੁਰ ਤੁਰ ਤੁਰ, ਹੋਰ ਤੇਜ਼ ਹੋ ਗਏ। ਯਾਰ ਤੁਸੀਂ ਮਜ਼ਾਕ ਉਡਾ- ਜਿਨ੍ਹਾਂ ਦੀ ਲੜਾਈ ਜਿੱਥੇ ਹੋ ਰਹੀ, ਫੈਸਲ ਭਾਈ ਉੱਥੇ ਉਹ ਆ ਕਰਨ ਦੇ ਸੀ ਜਿੰਨਾਂ ਦੀ। ਉਹ ਜਦੋਂ ਲੜ ਲੁੱਟ ਕੇ ਚਲੇ ਗਏ, ਫੈਸਲ ਭਾਈ ਉੱਥੋਂ ਕਿਸੇ ਦਾ ਪਰਸ ਚੁੱਕਣ ਦੇ, ਕਿਸੇ ਦਾ ਮੋਬਾਈਲ ਚੁੱਕ। ਯਾਰ ਐਡਾ ਘਟੀਆ ਨਾ ਮੈਨੂੰ ਬਣਾਇਆ ਕਰੋ ਯਾਰ। ਤੇ ਹੋਰ ਕੀ ਜਿੰਨਾਂ ਦੀ ਕਿੱਦਾਂ ਲੜਾਈ ਹੋਣੀ ਦੱਸ? ਉਹ ਜਿਨ੍ਹਾਂ ਦੇ ਕੋਲ ਪਰਸਪੁਰਸ, ਉਹਨਾਂ ਨੂੰ ਪੈਸਿਆਂ ਦੀ ਲੋੜ ਆ। ਤੇ ਉਹਨਾਂ ਨੂੰ ਬੱਸਾਂ ਦੀ ਲੋੜ ਆ, ਬੱਸਾਂ ਚੁੱਕ ਕੇ ਮਾਰਨ ਦੇ। ਉਹ ਲੜਾਈ ਦੇ ਵਿੱਚ ਕਿਹੜਾ ਪਤਾ ਲੱਗਾ ਉਸਤਾਦ ਜੀ, ਬਾਪ ਲੋਲਾ ਜਿਹੜਾ ਹੁੰਦਾ ਨਾ, ਉਹਦੇ ਵਿੱਚ ਜਿਹੜੀ ਸ਼ੈ ਆ ਜਾਵੇ ਉਹ ਗਈ। ਭਾਈ ਜਿਨ੍ਹਾਂ ਦੀ ਲੜਾਈ ਹੋਈ, ਇੱਕ ਜਿੰਨ ਨੂੰ 11 ਬਾਈ 'ਚ ਪਾਇਆ, ਜਿੰਨ ਇਹਨਾਂ ਬਾਹਰ 11 ਬਾਈ ਤੋਂ ਵੀ ਉਹ ਲਮਕਦਾ ਹੀ ਆਉਂਦੇ ਵਿਚਾਰਾ। ਚਲੋ ਯਾਰ ਨਹੀਂ ਇਹ ਤਾਂ ਝੂਠ ਆ। ਫੈਸਲਾ ਤਾਂ ਖੁਦਾ ਦਾ ਨਾ। ਜਿਨ੍ਹਾਂ ਦੀ ਲੜਾਈ ਹੈ ਨਾ, ਉਹਨਾਂ 'ਚ ਰਹਿਣ ਦਿਓ ਤੁਸੀਂ, ਇੱਥੇ ਨਾ ਗੱਲ ਕਰੋ। ਹੋਰ ਜਿਨ੍ਹਾਂ ਦੀ ਲੜਾਈ ਆ ਉਹ ਜਾਣ, ਉਹਨਾਂ ਦਾ ਕੰਮ ਜਾਣੇ। ਸਹੀ ਹੋ ਗਿਆ ਭਾਈ ਜਾਨ, ਤੁਹਾਨੂੰ ਨਹੀਂ ਪਤਾ। ਤੁਹਾਨੂੰ ਵੀ ਨਹੀਂ ਪਤਾ ਭਾਜੀ। ਫੈਸਲ ਤੇਰੀ ਜ਼ਿੰਦਗੀ 'ਚ ਕਦੀ ਹੱਥੋਂ ਪਾਈ ਜੈਨੂਅਲ ਲੜਾਈ ਹੋਈ? ਨਹੀਂ ਹਾਂ, ਫਿਜ਼ੀਕਲੀ? ਹਾਂਜੀ ਉਸਤਾਦ ਜੀ, ਮੈਨੂੰ ਬੜਾ ਡਰ ਲੱਗਦਾ, ਆਪਣੇ ਗੁੱਸੇ ਤੋਂ ਬਹੁਤ ਡਰ ਲੱਗਦਾ। ਅਗਰ ਇਹ 4 ਕਰੈਕਟਰ ਸਨ, ਮੈਂ ਇਕੱਲਾ ਸੀਗਾ। ਉਹ ਕਿਸੇ ਗੱਲ ਤੋਂ ਲੜਾਈ ਹੋ ਗਈ ਸੀਗੀ, ਮਾਰ ਪਈ ਮੈਨੂੰ ਉਹਦੇ ਉਸਤਾਦ ਜੀ, ਲੇਕਿਨ ਇੱਕ ਕਰੈਕਟਰ ਨੂੰ ਮੈਂ ਨਹੀਂ ਛੱਡਿਆ। ਇਦਾਂ ਹੀ ਕਹਿੰਦੇ ਉਹ ਮੈਨੂੰ ਕਰੈਕਟਰ ਕਹਿੰਦਾ ਨੱਸ, ਮੈਂ ਕਿਹਾ ਲੈ ਨੱਸਾਂ ਤੇ ਮੈਂ ਮੈਦਾਨ ਛੱਡ ਕੇ ਨਹੀਂ ਨੱਸਿਆ ਕਦੇ। ਉਹ ਬੜੀ ਪੁਰਾਣਾ ਉਹਨੇ ਕਿ ਮਿੱਠੇ ਨੂੰ ਚਵਲ ਨਾ ਮਾਰੀ। ਉਹਨੇ ਕਿਹਾ ਨਾਸੀਆਂ ਕਿ ਲਾ ਮੈਂ ਦੱਸ ਵਾ ਮੁੰਡਾ ਮੋਟਰਸਾਈਕਲ ਲੈ ਕੇ ਆਉਣ ਡਿਆ, ਉਹਨਾਂ ਜਾਣਾ। ਨਹੀਂ ਉਸਤਾਦ ਜੀ, ਉਸਤਾਦ ਜੀ ਨਹੀਂ ਤੁਹਾਡੀ ਕਦੇ ਲੜਾਈ ਹੋਈ ਉਸਤਾਦ ਜੀ? ਨਹੀਂ ਮੇਰੀ ਨਹੀਂ ਕਦੇ ਲੜਾਈ ਹੋਈ ਉਸਤਾਦ ਜੀ, ਮੈਨੂੰ ਤਾਂ ਪਈਆਂ ਹੀ ਨੇ ਜੀ। ਮੇਰੀ ਬੜੀ ਵਾਰੀ ਹੋਈ। ਉਹ ਤੋਂ ਬਈ ਹਾਂ, ਸਹੀ ਮੰਨਣ ਛੱਡੀਆਂ। ਸਾਡੇ ਰਜ਼ਾਬਾਦ ਹੁੰਦੀ ਲੜਾਈ ਸੀ। ਸਾਡਾ ਗੈਂਗ ਸੀ ਪੂਰਾ। ਸਾਡਾ ਗੈਂਗ ਦਾ ਜਿਹੜਾ ਸਰਗੁਨਾ ਸੀ ਨਾ, ਸਦੱਸੇ ਉਹਦੇ ਕੋਲ ਲੋਹੇ ਦਾ ਮੁੱਕਾ ਸੀ। ਸਾਡਾ ਮੇਨ ਜਿਹੜੀ ਅਸਲਾ ਉਹਦੇ ਕੋਲ ਹੁੰਦਾ ਸੀ, ਉਹ ਕੋਕਿਆਂ ਕੋਕਿਆਂ ਵਾਲਾ। ਇਹ 6-7 ਜਣੇ ਅਸੀਂ ਨਹੀਂ ਬੜੇ। ਨਹੀਂ ਕੋਕੇ ਵਾਲੇ ਜਿਹਦੇ ਉਹ ਜਿਹੜਾ ਤੁਸੀਂ ਦੱਸ ਰਹੇ ਹੁੰਦੇ ਸੀਗੇ। ਨਹੀਂ ਉਹ ਮੁੱਕਾ ਨੂੰ ਕਹਿੰਦੇ ਨੇ ਨਾ, ਕਿ ਉਹ ਦਸਤਾਨਾ ਟੈਪ ਬਣਿਆ ਹੁੰਦਾ ਤੇ ਉਹਨੂੰ ਇੰਜ ਕਰੋ ਤਾਂ ਇੱਥੇ ਕੋਕੇ ਟੈਪ ਲੱਗੇ ਉਹ ਹੁੰਦੇ। ਜਿੱਦਾਂ ਤੇਰੇ ਇੱਕ ਨਹੀਂ ਤੁਹਾਡਾ ਨਾਲ ਦੋਸਤ ਉਹ ਵੀ ਸੀ ਜਿਹਦਾ ਐਜ ਸੀ, ਤੁਸੀਂ ਕਿਹਾ ਪਤਾ ਨਹੀਂ ਕਿਤੇ ਉਹਨੇ ਮਾਰਿਆ ਇੰਜ ਕਰਕੇ। ਉਹ ਕਹਿੰਦੀ ਨੇ ਇਹ ਨਹੀਂ ਮਾਰਿਆ, ਪਤਾ ਨਹੀਂ ਕੀ ਉਹਦਾ ਹੱਥ ਜਿਹੜਾ ਨਾ ਅਪਾਹਜ ਸੀਗਾ। ਨਹੀਂ ਸਹੀ ਅਬਾਸ ਦੀ ਵੀ ਲੜਾਈ ਹੋਈ ਇੱਕ ਦੋ ਵਾਰੀ। ਮੇਰੀ ਲੜਾਈ ਮੈਨੂੰ 2 ਦਫਾ ਪੰਜਾਂ ਖਾ ਗਈ। ਹਾਂਜੀ, ਇੱਕ ਦੋਸਤ ਦੇ ਨਾਲ ਚਲੇ ਗਏ ਸੀ, ਉਹਦੀ ਵਜ੍ਹਾ ਤੋਂ ਇੰਨੀਆਂ ਪੰਜਾਂ ਬਾਅਦ ਜਿਨ੍ਹਾਂ ਨੇ ਕੁੱਟਿਆ, ਉਹ ਸਾਨੂੰ ਦੁੱਧ ਗਰਮ ਕਰ ਕਰਕੇ ਬੇਹੋਸ਼ ਹੋ ਗਏ। ਜਿਨ੍ਹਾਂ ਨੇ ਕੁੱਟਿਆ ਉਹ ਹੀ ਇਹਦੀ ਖਿਦਮਤ ਕਰਨ ਦੇ ਕਿ ਇਹਨੂੰ ਕੁਝ ਹੋਰ ਨਾ ਜਾਏ। ਸਾਜੀ ਕੈਸੀ ਗੱਲ ਆ, ਮੈਂ ਕੈਰੀਅਰ 'ਚ ਕਦੀ ਨਹੀਂ ਲੜਿਆ। ਮੈਂ ਅੱਜ ਤੱਕ ਜਦੋਂ ਦੀ ਹੋਸ਼ ਸੰਭਾਲੀ ਮੈਂ ਕਿਸੇ ਦੇ ਹੱਥ ਨਹੀਂ ਚੁੱਕਿਆ। ਸਹੀ ਮੈਂ ਆਪ ਨਹੀਂ ਲੜਿਆ, ਕਦੇ ਵੀ ਨਹੀਂ ਲੜਿਆ। ਆ ਹੁਣ ਇਹਦੇ 4 ਮੁੰਡੇ ਸੀ ਤੇ ਉਹ ਵੈਸੇ ਹੀ ਸਾਈ ਉਹਦੇ ਗੱਲ ਕੀਤੀ, ਮੇਰੀ ਲੜਾਈ ਨਹੀਂ ਕਦੇ ਹੋਈ। ਉਹ ਲੜਾਈ ਸਾਰੀ ਫਿਲਮ ਦੀ ਸੀਗੀ ਜਿਹੜੀ ਹੁਣ ਹੋਣੀ ਸੀ ਨਾ। ਮੈਂ ਬਾਖੁਦਾ ਅੱਜ ਤੱਕ ਕਿਸੇ ਦੇ ਹੱਥ ਨਹੀਂ ਚੁੱਕਿਆ। ਅਗਲਾ ਭਾਵੇਂ ਕਰ ਜਾਵੇ ਉਸਤਾਦ ਜੀ
ਕੁਛ ਨਹੀਂ ਪਿਆ ਚ ਲੜਾਈ ਦਾ ਮੂੰਹ ਕਾਲਾ ਹੁੰਦਾ। ਅੱਛਾ ਜੀ, ਨਹੀਂ ਲੜਨਾ ਚਾਹੀਦਾ ਹੀ ਨਹੀਂ ਭਰਾਵਾ। ਨਹੀਂ ਅੰਦਰੋਂ ਅੰਦਰ ਗੇਮ ਪਾ ਦਿਓ, ਲੜੋ ਨਾ। ਹਾਂ ਹੈ, ਵੇਖੀਆਂ ਕਦੇ ਲੜਾਈਆਂ ਹੁੰਦੀਆਂ ਜੈਨੂਅਨ ਖਲੋ ਕੇ ਬੰਦਿਆਂ ਦੀਆਂ? ਮੇਰੀ ਲੱਤਾਂ ਕੰਬਲ ਆਈ ਦੀਆਂ। ਇਹ ਤੂੰ ਕਿਹੜਾ ਜੱਟ ਆ ਯਾਰ? ਇਹ ਬੀਬਾ ਜੈ ਆਇਆ ਤੇ ਮੇਰਾ ਜੈਨੂਨ ਗੱਲ ਦੱਸਦਾ ਜੀ, ਮੇਰਾ ਸਕਾ ਭਰਾ ਲੜਿਆ ਸੀ, ਮੈਂ ਆਪਣਾ ਨੰਬਰ ਬੰਦ ਕਰ ਲਿਆ ਸੀ ਵੀ ਕਿਤੇ ਮੇਰੇ ਨੂੰ ਸੱਦ ਲਵੇ। ਕਿਹੜਾ ਮੈਨੂੰ ਨਾ ਸੱਦ ਲਵੇ। ਮੈਂ ਕਿਹਾ ਭਰਾਵਾ ਤੂੰ ਹੀ ਲੜਨਾ ਵਾ, ਮੈਂ ਅੱਛਾ ਯਾਰ, ਇਹ ਕੈਸੀ ਗੱਲ ਹੁੰਦੀ ਆ? ਇੱਕੋ ਮਾਂ ਦੇ ਪੇਟ 'ਚ ਜੰਮੇ ਹੁੰਦੇ ਨੇ, ਮਤਲਬ ਇਹਦੀ ਨਹੀਂ ਗੱਲ ਕਰ ਰਿਹਾ, ਨਾਰਮਲ ਵੀ। ਹਾਂਜੀ 4 ਭਰਾ ਨੇ, 5 ਭਰਾ ਨੇ, ਇੱਕ ਵਿੱਚੋਂ ਇਦਾਂ ਦਾ ਅਥਰਾ ਨਿਕਲ ਆਇਆ ਕਿ ਵੀ ਉਹ ਡਰਦਾ ਹੀ ਨਹੀਂ ਕਿਸੇ ਕੋ, ਤੇ ਬਾਕੀ 4 ਵਿਚਾਰੇ ਸ਼ਰੀਫ ਨੇ, ਤੇ ਉਹ ਉਹਨੂੰ ਕਹੀ ਜਾਂਦੇ ਭਾਜੀ ਕੋਈ ਨਹੀਂ ਹੋਏਗਾ ਇਦਾਂ ਦਾ। ਮਤਲਬ ਇੱਕੋ ਮਾਂ ਦੇ ਪੇਟ 'ਚ। ਇੱਥੋਂ ਮਤਲਬ ਸਾਬਤ ਹੋਇਆ ਹੈ ਕਿ ਵੀ ਇਹ ਗਲਤ ਆ ਕਿ ਵੀ ਜੇ ਪਿਓ ਇੱਕ ਮਿਸਾਲ ਲੜਦਾ ਸੀ ਤੇ ਅੱਗੋਂ ਜੀ ਪੁੱਤਰ ਸਾਰੇ ਹੀ ਉਦਾਂ ਦੇ ਲੜਾਕੇ ਨਿਕਲ ਆਏ। ਜ਼ਿਆਦਾਤਰ ਹੋ ਜਾਂਦਾ ਇਦਾਂ ਕਿ ਮਤਲਬ, ਲੇਕਿਨ ਇਹ ਹੈ ਕਿ ਇੱਕ ਬਹੁਤ ਸ਼ਿਰੂਣਾ ਵੇਖਣਾ, ਇਹਦਾ ਇੱਕ ਭਰਾ ਵਾ, ਉਹਨੂੰ ਇਹ ਫੜਦੇ ਰਹਿੰਦੇ, ਉਹ ਜਿੱਥੇ ਮਾੜੀ ਜੀ ਗੱਲ ਹੁੰਦੀ ਉਹ ਗੱਲ ਬਾਅਦ ਚ ਕਰਦਾ, ਹੱਥੀ ਪਹਿਲੇ ਅਗਲੇ ਦੇ ਪੈ ਜਾਂਦੇ। ਉਹ ਵੀ ਉਸੇ ਮਾਂ ਦਾ ਜੰਮਿਆ। ਤੇ ਇੱਧਰ ਇਹ ਵੀ ਵੇਖ ਲਾ, ਵੀ ਸਕੇ ਭਰਾ ਦੀ ਲੜਾਈ ਹੋਈ ਤੇ ਨੰਬਰ ਬੰਦ ਕਰਦਾ ਵੀ ਮੈਨੂੰ ਨਾ ਸੱਦ। 3-4 ਬੰਦੇ ਬਾਹਰ ਹੈ ਤੇ ਮੈਂ ਉਹਨੂੰ ਕਹਿੰਦਾ ਸਰ ਤੁਸੀਂ ਟੈਨਸ਼ਨ ਲਵੋ, ਅੱਗੇ ਤੋਂ ਨਹੀਂ ਹੁੰਦਾ ਇਨਸ਼ਾਅੱਲਾ, ਮੈਂ ਜੋ ਹੈਗਾ। ਤੇ ਉੱਤੋਂ ਕਹਿੰਦਾ ਤੂੰ ਕੁੰਡਾ ਤੇ ਖੋਲ, ਇਹਨੂੰ ਮੈਂ ਦੱਸਦਾ, ਤੂੰ ਲੈ ਕੁੰਡਾ ਤੇ ਉੱਤੋਂ ਕਹਿੰਦਾ। ਮੈਂ ਕਿਹਾ ਮੈਂ ਹੈ ਨਹੀਂ ਤੂੰ ਅੰਦਰ ਹੋ ਜਾ, ਮੈਂ ਦੇਖ ਲਾਂਗਾ। ਲੜਾਈ ਬਣਾ ਲੈ ਕਰਨ ਦੇ ਉਹ ਮੇਰੀ ਉਸਤਾਦ ਜੀ, ਮੈਂ ਬੇਸਿਕ ਤੌਰ ਤੇ ਨਾ ਮੇਰੀ ਲੜਾਈ ਨਾ ਜਿੰਨੀਆਂ ਵੀ ਹੋਈਆਂ, ਕੋਈ ਮਜ਼ਾਈਆ ਦੀਆਂ ਹੀ ਹੋਈਆਂ ਜੀ, ਅੱਲਾ ਜਾਣਦਾ। ਨਹੀਂ ਲੜਾਈ ਤੇਰੀ ਸਹੀ ਹੁੰਦੀ ਸੀ, ਤੂੰ ਵਿੱਚ ਕਾਮੇਡੀ ਪਾ ਕੇ ਰਫਾ ਦਫਾ ਕਰ ਲੈਂਦਾ। ਉਸਤਾਦ ਜੀ ਮੇਰਾ ਜਾਣਦਾ ਉਸਤਾਦ ਜੀ, ਮੇਰੀ ਇੱਕ ਇੰਜ ਦੀ ਲੜਾਈ ਹੋਈ ਤੇ ਮੈਂ ਉਹਨਾਂ ਡੰਡਾ ਨਹੀਂ ਹੁੰਦਾ, ਉਹ ਮਿਰਚਾਂ ਘੁੱਟਣਾ। ਹੁਣ ਤੂੰ ਕਿਹਾ ਮੈਂ ਲੜਿਆ ਨਹੀਂ ਕਦੀ? ਸਹੀ ਮੈਂ ਫਿਰ ਤੂੰ ਬਾਅਦ ਚ ਕਹਿੰਦਾ ਲੜਿਆ ਨਹੀਂ। ਮੈਂ ਤੁਹਾਨੂੰ ਕਦੋਂ ਕਿਹਾ ਕਿ ਮੈਂ ਲੜਿਆ? ਹੁਣੀ ਬਣਾਈ। ਸਿਰਫ ਡੰਡਾ ਮੈਂ ਖੜਿਆ। ਅੱਛਾ ਡੰਡਾ ਮਾਰਨ ਕੋਲ ਦੋ ਜੀ, ਮੈਂ ਗਲੀ ਵਿੱਚ ਢਸਾ ਜਾਣ ਡਿਆ। ਉਹ ਕਰੈਕਟਰ ਜਿਹਦੇ ਨਾਲ ਲੜਿਆ ਉਹ ਗਲੀ ਦੇ ਵਿੱਚ ਖਲੋਤਾ ਵਾ, ਉਹਦੇ ਨਾਲ ਵੀ 3-4 ਕਰੈਕਟਰ ਖਲੋਤੇ, ਉਹਨੇ ਵੀ ਡੰਡੇ ਫੜੇ ਤੇ ਮੈਂ ਡੰਡਾ ਉਹਨੂੰ ਫੜਾ ਦਿੱਤਾ। ਮੈਂ ਕਿਹਾ ਐਲਾ ਆਪਣਾ ਗੁੱਸਾ ਠੰਡਾ ਕਰ ਲੈ, ਮੈਨੂੰ ਮਾਰ ਲੈ ਯਾਰ, ਅਸੀਂ ਲੜਨਾ ਹੀ ਨਹੀਂ ਜਾਂਦੇ। ਮੈਂ ਕਿਹਾ ਤੂੰ ਮਾਰ ਕੇ ਭਾਈ ਐਲਾ ਗੁੱਸਾ ਠੰਡਾ ਕਰ ਲੈ। ਯਾਰ ਕੈਸੀ ਬਦਲ। ਉਹਨੇ ਭਾਈ ਡੰਡਾ ਫੜਿਆ, ਉਹ ਤੋਂ ਇੱਕ ਰੋਟੀ ਫੜੀ, ਨਾਲ ਸਾਰੀ ਚਟਨੀ ਲਾ ਖਾਈ ਦਿਓ। ਉਹਨੇ ਯਾਰ ਅਸੀਂ ਭਾਈ ਓਏ ਬੇਟੇ ਨਹੀਂ ਮੈਂ ਉਸਤਾਦ ਜੀ ਇੱਕ ਨਾ ਮੌਕਾ ਰੱਖਿਆ ਸੀ ਇੱਕ ਬੰਦੇ ਨਾਲ, ਮੌਕਾ ਨਹੀਂ ਰੱਖੀਦਾ ਉਸਤਾਦ ਜੀ। ਉਹਨੇ ਇਸ ਕਿਸਮ ਦਾ ਵਸਾ ਕੇ ਮੇਰੇ ਮੁੱਕਾ ਮਾਰਿਆ ਕਿ ਮੈਨੂੰ ਕੋਈ 1 ਮਿੰਟ ਨਾ ਸਾਹ ਪ੍ਰੋਪਰ ਨਹੀਂ ਆਇਆ। ਮਤਲਬ ਛੋਟਾ ਹੋ ਗਿਆ ਸਾਹ, ਇੰਜ ਹੋ ਗਿਆ, ਭਰਿਆ ਨਹੀਂ ਸੀ ਜਾਂਦਾ। ਐਸਾ ਮੁੱਕਾ ਮਾਰ। ਹਾਂ, ਤੇ ਮੈਂ ਉਸ ਤੋਂ ਬਾਅਦ ਠਾਣ ਲਈ, ਮੈਂ ਕਿਹਾ ਜਿਹੜਾ ਮੈਨੂੰ ਇੰਨਾ ਘਾ ਰਿਹਾ ਨਾ, ਇਹਨੂੰ ਮੈਂ ਇੰਨਾ ਵੀ ਨਹੀਂ ਆਉਣ ਦੇਣਾ। ਮੇਰੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਮਿਸ਼ਨ ਬਣ ਗਿਆ ਕਿ ਇਹ ਮੈਨੂੰ ਸਿਰਫ ਕਿਤੇ ਲੱਭੇ ਤੇ ਇਹਨੇ ਹੱਥ ਛੱਡੇ ਹੋਣ। ਤੇ ਉਸਤਾਦ ਜੀ ਉਹ ਮੈਨੂੰ ਮਿਲ ਗਿਆ। ਇੱਕ ਨਾ ਵੀਡੀਓ ਗੇਮਾਂ ਦੇ ਬਾਹਰ ਖੜਾ ਨਾ ਸਨੋਕਰ ਦੇਖ ਰਿਹਾ, ਉਹਨੇ ਅੰਦਰ ਗੇਮਾਂ ਰੱਖੀਆਂ ਸੀ ਦੂਜੀਆਂ ਤੇ ਬਾਹਰ ਸਨੋਕਰ ਰੱਖੀ ਤੇ ਸਨੋਕਰ ਦੇਖ ਰਿਹਾ। ਇਸ ਕਿਸਮ ਦਾ ਮੈਂ ਉਹਦੇ ਮੌਕਾ ਭੇਲਿਆ। ਤੂੰ ਹਿਸਾਬ ਲਾ ਕਿ 8 ਤੋਂ 10 ਦਿਨ ਇਹ ਮੇਰਾ ਹੱਥ ਇੰਜ ਨਹੀਂ ਹੋਇਆ, ਤੇ ਮੈਂ ਕਿੱਦਾਂ ਕਿ ਭੇਲਿਆ ਹੋਏਗਾ। ਉਸਤਾਦ ਜੀ ਉਹ ਡਿੱਗ ਪਿਆ, ਉਹਦਾ ਸਾਹ ਬੰਦ, ਤੇ ਮੈਂ ਘਬਰਾ ਗਿਆ ਕਿ ਯਾਰ ਇਹ ਤੇ ਚਲੋ ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਕਿ ਭਾਜੀ ਤੁਹਾਨੂੰ ਨਹੀਂ ਪਤਾ ਇਹਨੇ ਵੀ ਮਾਰਿਆ ਸੀ ਮੈਨੂੰ ਕੱਢੀ। ਇਹ ਉੱਥੇ ਮੈਂ ਕੀ ਦੱਸਾਂ, ਉਹ ਮੁੰਡਾ ਓਏ ਕੀ ਹੋਇਆ, ਓਏ ਮੈਨੂੰ ਕਿਸੇ ਨੇ ਇਧਰੋਂ ਫੜ ਕੇ। ਮੈਂ ਕਿਹਾ ਜੀ ਮੇਰਾ ਮੁੱਕਾ ਸੀ ਇਤਨਾ, ਉਹ ਮੇਰੇ ਮੇਰਾ ਮੈਂ ਕਿਹਾ ਹੋਰ ਸਰ ਮੇਰਾ ਮੁੱਕਾ ਸੀ। ਇਸ ਗੱਲ ਤੋਂ ਹੋਰ ਗੁੱਸਾ ਚੜਦਾ। ਭਾਜੀ ਉਹਦੇ ਮਾਂ ਪਿਓ ਘਰ ਉਹ ਬੜਾ ਬਹੁਤ ਪੰਗਾ। ਇੱਕ ਨਾ ਸਾਡੇ ਇਲਾਕੇ 'ਚ ਨਾ ਨਾਮੀ ਗ੍ਰਾਮੀ ਬੰਦਾ ਹੁੰਦਾ ਸੀ, ਉਹਨੂੰ ਕਿਸੇ ਨੇ ਕਹਿ ਦਿੱਤਾ ਕਿ ਯਾਰ ਇਹਨੂੰ ਨਾ ਜ਼ਰਾ ਜ਼ਰਾ ਖਹਿ ਕੇ ਨਾ ਤੇ ਇਹਨੂੰ ਜ਼ਰਾ 2-4 ਸਿੱਟ ਕੇ ਆ, ਯਾਨੀ ਗੈਂਗਵਾਰ ਟਾਈਪ ਨਹੀਂ ਬੱਚਿਆਂ ਦਾ ਇਸ ਟਾਈਪ ਦਾ। ਤੇ ਦੱਸਣਾ ਸੀ ਵੀ 8-9 ਜਣੇ ਹੁੰਦੇ ਸੀ, ਤੇ ਉਹ ਨਾ ਮੇਰੇ ਲਾਗੋਂ ਲੰਘਣ ਲੱਗਾ, ਮੇਰੇ ਤੋਂ ਛੋਟਾ ਸੀ ਕੱਦ ਦਾ, ਲਾਗੋਂ ਲੰਘਣ ਲੱਗਾ, ਉਧਰੋਂ ਮੇਰੇ ਮੋਢਾ ਮਾਰ ਕੇ ਨਾ ਆਪੇ ਹੀ ਮੋਢਾ ਮਾਰ ਕੇ ਅੱਗੇ ਜਾ ਕੇ ਨਾ ਨਜ਼ਰ ਨਹੀਂ ਆਉਂਦਾ ਤੈਨੂੰ ਪੰਗਾ ਟਾਈਪ। ਆਹੋ ਆਪੇ। ਮੈਂ ਕਿਹਾ ਚੱਲ ਓਏ ਚੱਲ ਜਾ। ਉਸਤਾਦ ਜੀ ਉਹ ਅੱਗੇ ਆਇਆ ਤੇ ਮੈਂ ਉਹਦੇ ਨਾਲ ਫੈਸਲ ਉਰਿਆ, ਮੈਂ ਉਹਦੇ ਨਾਲ ਇੱਥੋਂ ਇੰਝ ਫੜ ਲਿਆ ਤੇ ਫੜ ਕੇ ਨਾ ਤੇ ਮੈਂ ਇੰਝ ਕੀਤਾ, ਤੇ ਉਹਦਾ ਕੱਦ ਛੋਟਾ ਸੀ ਤੇ ਉਹ ਮੇਰੇ ਹੁਣ ਨਾ ਮੁੱਕਾ ਕਰ ਰਿਹਾ ਤੇ ਮੇਰੇ ਸਾਰੇ ਇੱਥੋਂ ਲੰਗੀ ਜਾ ਰਹੇ, ਜਿਵੇਂ ਮੈਂ ਐਕਟਰ ਸਾਹਿਬ ਜੀ ਨੇ ਮੁੱਕਾ ਵੇਖ ਰਿਹਾ ਜਾਂਦਾ ਇੰਝ ਮੈਂ ਵੇਖ ਰਿਹਾ, ਤੇ ਮੈਂ ਇੰਝ ਫੜਿਆ ਤੇ ਉਹ ਇੱਥੋਂ ਲੰਗੀ ਜਾ ਰਹੇ ਡਿਪਕੈਂਟ ਤੇ ਉਹ 4-5-6 ਵਾਰੀ ਤੋਂ ਬਾਅਦ ਥੋੜਾ ਬੰਦਾ ਸਾਹ ਚੜ ਜਾਂਦਾ, ਤੇ ਮੈਂ ਭੇਲਿਆ ਉਹਦੇ ਦਬਾਕਾ ਉੱਤੋਂ। ਮੈਂ ਜੂਡੋ ਕਰਾਟੇ ਦੀ ਪੂਰੀ ਤੇ ਉਸਤਾਦ ਜੀ ਉਹਦੇ ਪਿਆ ਵਾ, ਇਹ ਇੱਥੋਂ ਨਾ ਦਾ ਮਾੜਾ ਜਿਹਾ ਖੂਨ ਨਹੀਂ ਨਿਕਲਿਆ, ਲੇਕਿਨ ਉਹ ਆਲੂ ਜਿਹਾ ਪੈ ਗਿਆ ਤੇ ਅੰਦਰੋਂ ਦਾੜ ਦੂੜ ਉਹਦੀ ਹਿਲ ਗਈ।
ਤੇ ਤੈਨੂੰ ਜੈਨੂਇਨ ਗੱਲ ਦੱਸਾਂ ਮਜ਼ੇ ਦੀ, ਵੈਰੀ ਨੈਕਸਟ ਡੇ ਉਹ ਮੁੰਡਾ ਕਤਲ ਹੋ ਗਿਆ। ਓਏ ਹੋਏ ਹੋਏ। ਉਹਨੂੰ ਫਾਇਰ ਮਾਰ ਦੇ ਕਿਸੇ ਓਏ ਹੋਏ ਹੋਏ। ਪਤਾ ਨਹੀਂ ਯਾਰ, ਉਹਨੇ ਬੜਾ ਮੈਨੂੰ ਦੁੱਖ ਹੋਇਆ। ਮਤਲਬ ਜੋ ਮਰਜ਼ੀ ਸੀ, ਲੇਕਿਨ ਯਾਰ ਸਾਡਾ ਮਹੱਲੇਦਾਰ ਸੀ ਹਾਂਜੀ। ਉਹ ਇੱਕ ਹੁਣ ਅੱਜ ਵੀ ਉੱਥੇ ਬੜੇ ਬੰਦੇ ਨੇ। ਉਸ ਜਦੋਂ ਤੁਸੀਂ ਵੱਡੇ ਹੋ ਜਾਂਦੇ, ਜੋ ਬਾਲ ਬੱਚੇ ਵਾਲੇ ਹੁੰਦੇ ਆ, ਉਹ ਬਚਪਨ ਹੀ ਹੁੰਦਾ ਹੈ। ਇਹਨੂੰ ਸਾਜੀ ਮੈਂ ਬਚਪਨ ਤੋਂ ਬਾਅਦ ਲੇਕਿਨ ਉਹਨੇ ਨਾ ਕੋਈ ਮਤਲਬ ਕੁਝ ਲੋਕ ਫਿਰ ਜ਼ਿਆਦਾ ਅੱਗੇ ਨਿਕਲ ਜਾਂਦੇ ਅੱਲਾ ਪਾਕ ਵੱਡੇ ਕਿਤੇ ਜਗ੍ਹਾ ਤੇ ਐਵੇਂ ਸ਼ੋਕੀ ਕਰ ਲਈ, ਸਹੀ ਗੱਲ। ਪੰਗਾ ਪਾ ਲਿਆ, ਐਵੇਂ ਬਹਾਦਰੀ ਦਿਖਾਤੀ, ਉਹ ਕਤਲ ਹੋ ਗਿਆ ਵਿਚਾਰਾ। ਲੇਕਿਨ ਸਾਜੀ ਮੈਂ ਵਾਲਾ ਕੰਮ ਬਚਪਨ ਦੁਬਾਰਾ ਮੈਂ ਯਾਦ ਕਰਨਾ ਜਦੋਂ ਸਾਜੀ ਮੁਕਾ ਰੱਖੀਏ ਹੈ ਦੋਵੇਂ ਪਿਓ ਪੁੱਤ ਓਏ ਮੁਕਾ ਹੁਣ ਬਚਪਨ ਦੁਬਾਰਾ ਯਾਦ ਕਰਨਾ ਮਤਲਬ ਉਸਤਾਦ ਜੀ ਅਮੀਰ ਹੋਣਾ ਚਾਹ ਰਿਹਾ। ਤੁਸੀਂ ਸਿਰਫ ਹੈ ਉਹ ਆਹੋ ਕਹਿੰਦਾ ਮੈਂ ਤੇ ਦੋ ਵਾਲਦ ਸਾਹਿਬ ਮੇਰੇ ਚੰਗੇ ਭਲੇ ਪਤਾ ਨਹੀਂ ਕੀ। ਤੁਸੀਂ ਕਹਿੰਦਾ ਆਲੂ ਉਹ ਬੜਾ ਆਸਾਨ ਹੁੰਦਾ ਸੀ, ਆਲੂ ਤੇਰਾ ਮੇਰਾ ਮੁੱਕਾ ਝੱਟ ਤੇ ਰੱਖ ਲੈਣਾ। ਯਾਰ ਪੰਜ ਫੈਸਲੇ ਮੇਰੀ ਛੋਟੇ ਮਨ- ਹੁੰਦੇ ਆ, ਇੱਕ ਮੁੰਡੇ ਨੇ ਰੱਖਿਆ ਮੁੱਕਾ ਭਾਜੀ, ਉਹ ਇਹਨਾਂ ਨੇ ਮਾਰ ਕੇ ਚਲਾ ਗਿਆ ਤੇ ਉਹ ਈਜ਼ੀ ਹੋ ਕੇ ਫਿਰ ਰਿਹਾ। ਇਹਨਾਂ ਨੇ ਦੇਖਿਆ ਈਜ਼ੀ ਫਿਰ ਰਿਹਾ, ਉਹਨੇ ਖਿੱਚ ਕੇ ਮੁੱਕਾ ਮਾਰਿਆ, ਇਹਦਾ ਗੁੱਟ ਮੁੜ ਗਿਆ, ਉਹਨੇ ਪਿੱਛੇ ਤਵਾ ਰੱਖਿਆ ਹੋਇਆ ਸੀ। ਆਹੋ ਲੈ ਤਵਾ ਰੱਖ ਕੇ ਫਿਰ ਰਿਹਾ, ਭਾਈ ਅਭੀ ਕੀ ਚੀਜ਼ ਦਾ ਪੁੱਠਾ ਤਵਾ ਬੰਨਿਆ ਆਇਆ ਕਰਕੇ ਕੀ ਮੁੱਕਾ ਮਾਰਿਆ। ਆਹ, ਕੀ ਚੀਜ਼ ਦਾ ਉਸਤਾਦ ਜੀ ਕਿ ਪਿੱਛੇ ਤਵਾ ਲਾਇਆ ਹੋਇਆ। ਅੱਛਾ ਤੂੰ ਬਚਪਨ ਚ ਜਾ ਰਹੇ ਆ। ਨਹੀਂ ਨਹੀਂ ਸਾਜੀ ਤੁਸੀਂ ਮੁੱਕਾ ਰੱਖੋ ਫਿਰ ਨਾ ਕੱਲ ਇਸ ਟਾਈਮ ਦਾ ਇਹ ਖਿਆਲ ਗੌਰ ਕਰੋ। ਫੈਸਲ ਸਾਹਿਬ ਝੰਗ ਬਜ਼ਾਰੋਂ 1000 ਰੁਪਏ ਦਾ ਵੱਡਾ ਪਿੰਨਾ ਡੋਰ ਦਾ ਲੱਭ ਜਾਣਾ, ਅੱਜ ਤੇਰੇ ਹਾਲਾਤ ਅੱਛੇ ਆ, ਸਹੀ ਗੱਲ ਆ। ਹੁਣ ਤੂੰ ਇੰਨੀ ਕੁ ਗਿੱਚ ਪਿੱਛੇ ਹੁਣ ਬਚਪਨ ਚ ਜਾਣਾ। ਨਾ ਕਰੋ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਟਾਈਮ ਬਹੁਤ ਹੋ ਗਿਆ ਸਾਡਾ ਪੂਰਾ, ਤੇ ਇਨਸ਼ਾਅੱਲਾ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਠੀਕ ਹੈ ਫੈਸਲ ਸਾਹਿਬ, ਇਹ ਫੈਸਲ ਹੋਵੇ ਨਾ ਤੇ ਫਿਰ ਫੈਸਲ ਦਾ ਹੀ ਸ਼ੋਅ ਹੁੰਦਾ। ਮੈਂ ਸਾਹਿਬ ਆਹੋ ਮੈਂ ਕਿਸੇ ਨੂੰ ਬੋਲਣ ਹੀ ਨਹੀਂ ਦਿੰਦਾ ਫੈਸਲ ਪੂਰੇ। ਉਸਤਾਦ ਜੀ ਮਾਫ ਕਰ ਦੇਣਾ ਮੈਨੂੰ, ਮੇਰੀ ਸਲਾਹ ਕਰ ਦਿਆ ਕਰੋ। ਮੈਂ ਹੱਲ ਬੱਚਾ ਵਾਂ, ਸਾਰੇ ਮੱਛੀ ਦੀ ਟੱਕਰ ਨਾਲ 34 ਮਿੰਟ ਲੰਘਾਤੇ ਸਾਰੇ ਸਾਰੇ। ਵੱਡੇ ਨੇ ਮੇਰੇ, ਸਾਰੇ ਭਰਾ ਨੇ ਮੇਰੇ ਉਸਤਾਦ ਜੀ। ਮੈਂ ਕਦੇ ਨਹੀਂ ਨਹੀਂ ਮਜ਼ਾ ਹੁੰਦਾ, ਪੰਜ ਫੈਸਲੇ ਹੀ ਮਜ਼ਾ ਹੁੰਦਾ। ਆਹੋ। ਇਹ ਗੱਲ ਕਿਉਂ ਐਸਾ ਦਿੰਦੇ ਮਜ਼ਾ। ਨਾਲੇ ਨਹੀਂ ਹੁਣ ਕਦੀ ਕਦੀ ਤੇ ਆਉਣਾ ਹੁੰਦਾ ਨਾ 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 ਮੈਂ ਅੱਗੋਂ ਆਖਰੀ ਦਿਨਾਂ ਚ, ਅੱਗੋਂ ਮੈਂ ਫ੍ਰੀ ਜਦੋਂ ਤਨਖਾਹ ਮਿਲਣੀ ਹੁੰਦੀ ਵੀਹ ਤੋਂ ਬਾਅਦ 20 ਤੋਂ ਬਾਅਦ ਇਹਨੇ ਆਉਣਾ। ਨਹੀਂ ਨਹੀਂ ਮੈਂ ਉਸਤਾਦ ਆਹ ਜੀ ਨੂੰ ਸੈਲਰੀ ਮਿਲਣੀ ਆ, ਇਹਦੇ ਲਾਹੌਰ ਸ਼ੋਅ ਸ਼ੁਰੂ ਹੋ ਜਾਣੇ, ਤੇ ਲਾਹੌਰ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਸਾਡੇ ਸ਼ੋਅ ਸ਼ੁਰੂ ਹੋਏ। ਇਹ ਸੈਲਰੀ ਨਹੀਂ, ਕਰਕੇ ਸਾਡੀ- ਨਹੀਂ ਹੁੰਦੇ, ਤੁਹਾਡੀ ਮੁਹੱਬਤ ਚ ਆਉਂਦੇ ਆ ਉਸਤਾਦ ਜੀ। ਅੱਲਾ ਮੇਰਾ ਜਾਣਦਾ ਯਾਰ, ਮੈਂ ਉਹ ਬੱਚਾ ਆ ਰਹੀ ਹਾਂ ਮਿੱਠੇ। ਚਲੋ ਸੈਲਰੀ ਕਸਮ ਵਾਲੀ ਗੱਲ। ਉਸਤਾਦ ਜੀ ਛੱਡੋ ਪਰੇ। ਨਹੀਂ ਨਹੀਂ ਆਦ ਕੀ ਉਸਤਾਦ ਜੀ ਮੈਂ ਉਹ ਕੱਟੀ ਕੱਟਾ ਕੱਢ ਦੇਣਾ। ਮੈਂ ਨਹੀਂ ਬਰਦਾਸ਼ਤ, ਮੇਰੇ ਕੋਲ ਗੱਲ ਤੁਹਾਨੂੰ ਪਤਾ ਬਰਦਾਸ਼ਤ ਨਹੀਂ ਹੁੰਦੀ। ਸਹੀ ਗੱਲ। ਇਹ ਕੱਟੀ ਕੱਟਾ ਫਿਰ ਮੈਂ ਨਹੀਂ ਕੱਢ ਲੈਣੀ ਦੇਣਾ। ਸੈਲਰੀ। ਨਹੀਂ ਸੈਲਰੀ ਤੋਂ ਬਾਅਦ ਨਹੀਂ ਸੈਲਰੀ ਤੋਂ ਬਾਅਦ ਉਸਤਾਦ ਜੀ ਮੈਂ ਕੱਟੀ ਕੱਟਾ ਕੱਢਣਾ। ਮੈਨੂੰ ਤੁਸੀਂ ਉਸਤਾਦ ਜੀ ਜਦੋਂ ਵੀ ਮੈਂ ਆਣਾ ਮੈਨੂੰ ਮਿਹਣੇ ਮਾਰਦੇ ਪਏ ਨੇ ਸਾਰੇ। ਅੱਛਾ ਚਲੋ ਜੀ ਆਪਣਾ ਖਿਆਲ ਇਹ ਰੱਖੋ ਜੀ ਕਿਹੜੀ ਗੱਲ ਨਾਲੇ। ਹੈ? ਮੈਂ ਹੈਂ? ਉਹ ਵੀ ਮੁਹੱਬਤ ਕਰਦੇ ਆ, ਕੋਈ ਨਹੀਂ। ਉਹ ਤੈਨੂੰ ਪਤਾ ਵਾ ਹੈ ਉਹ ਤੈਨੂੰ ਪਤਾ ਵਾ। ਲੇਕਿਨ ਯਾਰ 4 ਦਿਨ ਆ ਕੇ ਪੂਰੇ ਮਹੀਨੇ ਦੀ ਸੈਲਰੀ ਹੈ, ਤੁਹਾਨੂੰ ਆਪਣੇ ਆਪ ਸੋਚਣਾ ਚਾਹੀਦਾ। ਔਰ 10 ਦਿਨ ਮੈਂ ਸ਼ੋਅ ਕੀਤੇ ਆ, ਗੋਮਾ 21 ਦਿਨ ਇੱਥੇ ਆ। ਜੁਮਾ ਵੀ ਮੈਂ ਛੁੱਟੀ ਨਹੀਂ ਕਰਦਾ, ਜੁਮਾ ਮੈਂ ਫੇਰ ਆਇਆ। ਇਹ ਇਹਨਾਂ ਛੁੱਟੀ ਨੇ ਨਹੀਂ ਕਰਦਾ। ਇਹਨਾਂ ਨੇ ਮਿਸਾਲ ਸਹੀ ਕੀਤੀ, 4 ਦਿਨ ਕੀ ਚਾਂਦਨੀ ਸੈਲਰੀ ਪੂਰੀ। ਸਹੀ ਗੱਲ। ਚਲੋ ਜੀ ਖੈਰ ਨਾਜ਼ਰੀਨ, ਸਾਡਾ WhatsApp ਜਿਹੜਾ ਚੈਨਲ ਆ ਮੇਰਾ, ਉਹਨੂੰ ਵੀ ਉਹਦੇ ਚ ਆ ਜਾਓ। ਇੱਕ ਹੋਰ ਮੈਂ WhatsApp ਦਾ ਚੈਨਲ ਬਣਾਇਆ ਹੈ, ਜਿਹਦੇ ਚ ਬੜੇ ਸਿਲੈਕਟਡ ਜਿਹੇ ਲੋਕ ਨੇ, ਸਿਰਫ ਉਹ ਲੋਕ ਨੇ, ਬਾਕੀ ਤੇ ਸਾਰੇ ਹੀ ਉਸ ਤਰ੍ਹਾਂ ਦੇ ਨੇ, ਲੇਕਿਨ ਉਹ ਲੋਕ ਨੇ ਕਿ ਕਿਸ ਟਾਈਮ ਕੋਈ ਐਸਾ ਮੈਨੂੰ ਚੀਜ਼ ਨਜ਼ਰ ਆਉਂਦੀ, ਕੋਈ ਐਸਾ ਕੰਮ ਕਿਸੇ ਨੂੰ ਲੋੜ ਹੁੰਦੀ ਹੈ ਸਾਡੀ, ਤੇ ਉਹ ਮੇਰੇ ਇਕੱਲੇ ਦੇ ਵੱਸ ਤੋਂ ਬਾਹਰ ਹੁੰਦੀ ਗੇਮ। ਜੀ ਜੀ ਠੀਕ ਹੈ ਨਾ, ਤੇ ਉਹ ਮੈਂ ਚਾਹ ਰਿਹਾ ਕਿ ਐਸਾ ਸਿਸਟਮ ਹੋਵੇ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਸਾਡਾ ਕੁਝ ਗਿਆ ਵਾ ਤੇ ਕਿਸੇ ਦਾ ਕੰਮ ਹੋ ਲਓ ਜਾਵੇ। ਜੀ ਸਹੀ। ਠੀਕ ਹੈ ਜੀ, ਉਹ ਅਗਰ ਪਾਰਟਿਸਿਪੇਟ ਤੁਸੀਂ ਕਰਨਾ ਚਾਹੋ ਮੇਰੇ ਨਾਲ, ਤੇ ਉਹ ਲਹਿਦਾ ਚੈਨਲ ਆ। ਠੀਕ ਹੈ ਜੀ, ਤੇ ਉਹਦੇ ਵਿੱਚ ਤੁਸੀਂ ਉਸ ਚੈਨਲ ਦਾ ਨਾਮ ਆ ਟਰੂ ਰਿਲੇਸ਼ਨ। ਹਾਂ, ਟਰੂ ਰਿਲੇਸ਼ਨ, ਸੱਚਾ ਰਿਸ਼ਤਾ। ਸੱਚਾ ਹੈ ਤੇ ਸਾਰਾ ਹੀ ਸੱਚਾ ਰਿਸ਼ਤਾ ਵਾ, ਲੇਕਿਨ ਉਹਦੇ ਜੇ ਹੈ ਕਿ ਵੀ ਕੋਈ ਇਹ ਨਹੀਂ ਹੈਗਾ ਕਿ ਵੀ ਅੱਛਾ ਇਦਾਂ ਨਾ ਹੋਵੇ, ਅੱਛਾ ਇਦਾਂ ਨਾ ਹੋਵੇ, ਅੱਛਾ ਇਦਾਂ ਨਾ ਹੋਵੇ, ਕਿਤੇ ਇਦਾਂ ਨਾ ਕਰਦਾ। ਉਹ ਨਹੀਂ, ਮਤਲਬ ਉਹ ਲੋਕ ਨੇ ਸਾਰੇ, ਵੈਸੇ ਤੇ ਸਾਰੇ ਹੀ ਜ਼ਿਆਦਾ ਪਿਆਰ ਕਰਨ ਵਾਲੇ ਨੇ, ਕੋਈ ਵੀ ਨਹੀਂ ਹੈਗਾ, ਲੇਕਿਨ ਵਿੱਚ ਕਈ ਐਸੇ ਹੁਣ ਜਿੱਦਾਂ ਮੈਨੂੰ ਕਈ ਮੇਲਸ ਐਸੀਆਂ ਆ ਜਾਂਦੀਆਂ ਨੇ ਕਿ ਜੀ ਤੁਸੀਂ ਇਹ ਕਰਨ ਲੱਗੇ ਹੋ, ਤੇ ਜੇ ਤੁਹਾਡਾ ਕੀ ਤਬਾਰ ਆ, ਤੇ ਤੁਸੀਂ ਇਦਾਂ ਕੀ, ਤੇ ਤੁਸੀਂ ਇਦਾਂ ਕੀ। ਤੇ ਮੈਨੂੰ ਇੱਕ ਮੇਲ ਆਈ, ਉਹਨੇ ਕਿਹਾ ਇਹ ਜੀ ਤੁਸੀਂ ਅੱਜ ਲੋਕਾਂ ਦਾ ਕਹਿ ਰਹੇ ਹੋ ਮਦਦ ਕਰਨ ਦਾ, ਕੱਲ ਨੂੰ ਜੇ ਮੈਨੂੰ ਲੋੜ ਪੈ ਗਈ ਤੇ ਮੈਂ ਫਿਰ ਉਹਨੂੰ ਇੱਕ ਮੈਸੇਜ ਕੀਤਾ, ਐਡ ਤਾਂ ਨਹੀਂ ਮੈਂ ਕੀਤਾ, ਲੇਕਿਨ ਉਹਨੂੰ ਮੈਂ ਇੰਨਾ ਕਹਿ ਦਿੱਤਾ, ਮੈਂ ਕਿਹਾ ਯਾਰ ਗੱਲ ਇਹ ਹੈ, ਜਦੋਂ ਤੂੰ ਆਪਣੀ ਕਮਾਈ ਦੇ ਵਿੱਚੋਂ ਕਿਸੇ ਨੂੰ ਦਿੰਦਾ ਰਹੇਗਾ ਨਾ, ਤੇ ਮੈਨੂੰ ਨਹੀਂ ਯਕੀਨ ਕਿ ਤੈਨੂੰ ਕਦੇ ਲੋੜ ਪਏਗੀ। ਵਾਹ ਵਾਹ ਵਾਹ। ਤੇ ਜੇ ਤੂੰ ਪਹਿਲੇ ਹੀ ਇਹ ਸੋਚ ਰੱਖੀ ਹੈ ਨਾ, ਫਿਰ ਤੂੰ ਮੇਰਾ ਕੀ ਰਹਿਣ ਦੇ। ਸਹੀ ਗੱਲ ਹੋ ਸਕਦਾ ਤੈਨੂੰ ਲੋੜ ਪਵੇ ਤੇ ਅਸੀਂ ਕਰ ਨਾ ਸਕੀਏ, ਪਿਆਰ ਕਾ ਸੌਦਾ ਕੀਮਤ ਦੀ ਕੁਝ ਐਸੀ ਹੋਵੇ। ਤੇ ਉਹ ਵੀ ਹੈ, ਉਹਦੇ ਥੱਲੇ ਲਿਖਿਆ ਹੋਏਗਾ ਗਰੁੱਪ ਦੇ ਉੱਪਰ ਨਾ, ਉਹ ਥੱਲੇ ਲਿੰਕ ਹੋਏਗਾ, ਉਹਦਾ ਨਾਮ ਹੋਏਗਾ
ਟਰੂ ਰਿਲੇਸ਼ਨ, ਜਿਹੜਾ ਦੂਜਾ ਨਾਰਮਲ ਆ ਉਹਦਾ ਸਜਾਦ ਜਨੀ ਆਫੀਸ਼ੀਅਲ ਆ, ਠੀਕ ਆ ਜੀ। ਤੇ ਟਰੂ ਰਿਲੇਸ਼ਨ ਸਿਰਫ ਉਹ ਕਰਨ ਜਿਹੜੇ ਜਦੋਂ ਮੈਂ ਕਹਾਂ ਨਾ ਕਿ ਵੀ ਹਾਂ ਬਈ ਹਾਜ਼ਰੀ ਤੇ ਸਾਰੇ ਕਹਿਣ ਜੀ ਹਾਂਜੀ ਵੀਰ ਜੀ ਅੱਲਾਹ ਖੈਰ। ਹਾਂ। ਤੇ ਬਾਕੀ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਮੈਂ ਆਪ ਹੀ ਜਿੰਨਾ ਕੁ ਹੋ ਸਕੇ ਨਾ ਮੈਂ ਕਰ ਦਵਾਂ, ਵੀ ਐਂਡ ਮੈਂ ਨਾ ਹੀ ਕਹਿਣਾ ਪਵੇ। ਆਹ ਜਦੋਂ ਮੈਂ ਗਰੁੱਪ ਬਣਾਇਆ ਨਾ ਉਦੋਂ ਮੈਂ ਇੱਕ ਮਸਲੇ 'ਚ ਫਸਿਆ ਸੀ, ਉਹ ਬੜਾ ਜੈਨੂਇਨ ਮਸਲਾ ਸੀ ਕਿਸੇ ਦਾ, ਲੇਕਿਨ ਉਹ ਥੋੜਾ ਮੇਰੇ ਤੋਂ ਬਾਹਰ ਸੀ ਨਿਜ਼ਾਮ। ਤੇ ਮੈਂ ਗਰੁੱਪ ਬਣਾ ਲਿਆ, ਉਹਦੇ 'ਚ 150 ਬੰਦਾ ਆ ਗਿਆ ਔਰ ਹਰ ਬੰਦੇ ਨੇ ਇਹ ਕਿਹਾ ਕਿ ਜਾਨੀ ਭਾਈ ਜਾਨ ਵੀ ਹਾਜ਼ਰ ਆ ਆਰਡਰ, ਲੇਕਿਨ ਇਹਦੇ ਬਾਵਜੂਦ ਹਾਲੇ ਤੱਕ ਨਹੀਂ ਪਿਆ। ਔਰ ਮੈਂ ਕੋਸ਼ਿਸ਼ ਕਰਕੇ ਨਾ ਕੋਈ ਅੱਧਾ ਪਚੱਦਾ ਮੈਂ ਆਪ ਹੀ ਨਿਬੜ ਲਿਆ ਕੀ ਬਾਤ। ਕਿ ਮੈਂ ਆਪ ਵੀ ਮੈਨੂੰ ਬੜਾ ਸੋਚ ਸਮਝ ਕੇ ਪਤਾ ਨਹੀਂ ਕਿੰਨੀ ਵਾਰੀ ਮੈਂ ਸੋਚਦਾ ਇੱਕ ਗੱਲ ਕਹਿਣ ਲੱਗਿਆ ਕਿ ਯਾਰ ਪਤਾ ਨਹੀਂ ਕੀ ਹਿਸਾਬ ਹੋਵੇ, ਲੇਕਿਨ ਉਹ ਕਰ ਲਓ, ਕਿਤੇ ਹੋ ਸਕਦਾ ਲੋੜ ਪੈ ਜਾਏ ਕਿਤੇ। ਇਨਸ਼ਾਅੱਲਾ। ਤੇ ਆਪਣਾ ਖਿਆਲ ਰੱਖੋ ਬਹੁਤ, ਫਿਰ ਕੱਲ ਤੁਹਾਡਾ ਮੁਲਾਕਾਤ ਹੋਏਗੀ ਇਨਸ਼ਾਅੱਲਾ ਤਾਲਾ। ਰੱਬ ਰੱਖਾ ਜੀ।